ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਅਟਾਰਨੀ ਜੇ ਟਿਰਕਿਆਣਾ ਜੀ ਆਪਾਂ ਸ਼ੁਰੂ ਕਰਦੇ ਜਾਈਏ। ਅਤੇ ਕਹਿੰਦੇ ਵੀ ਵਾਈਟ ਹਾਊਸ ਨੇ ਐਗਜ਼ੀਕਿਊਟਿਵ ਆਰਡਰ ਜਿਹੜੇ ਉਹ ਇਸ਼ੂ ਕੀਤੇ ਨੇ ਰੈਫਿਊਜੀ ਰੀਸੈਟਲਮੈਂਟ ਪ੍ਰੋਗਰਾਮਸ ਆ ਉਹਨਾਂ ਨੂੰ ਲੈ ਕੇ, ਅਤੇ ਕਲਾਈਮੇਟ ਚੇਂਜ ਦਾ ਮਾਈਗ੍ਰੇਸ਼ਨ ਦੇ ਉੱਤੇ ਕੀ ਇੰਪੈਕਟ ਹੈਗਾ ਆ ਉਸ ਦੀ ਪਲੈਨਿੰਗ ਨੂੰ ਲੈ ਕੇ। ਸੋ ਕੀ ਇਹ ਐਗਜ਼ੀਕਿਊਟਿਵ ਆਰਡਰ ਆਖਦੇ ਨੇ? ਜੀ, ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਕਿ ਜਦੋਂ ਸਰਕਾਰਾਂ ਬਦਲਦੀਆਂ ਕਿੱਦਾਂ ਉਹ ਆਪਣੀ ਜਿਹੜੀ ਨਵੀਂ ਪਾਲਿਸੀ ਆ ਉਹ ਲੈ ਕੇ ਆਉਂਦੀਆਂ, ਕਿੱਦਾਂ ਉਹਨੂੰ ਇੰਪਲੀਮੈਂਟ ਕਰਦੀਆਂ, ਲਾਜ਼ ਨੂੰ ਕਿੱਦਾਂ ਉਹ ਚੇਂਜ ਕਰਦੀਆਂ। ਇਹ ਫਿਰ ਤੁਸੀਂ ਇਹ ਦੇਖੋਗੇ ਅੱਜ ਦੀ ਡਿਸਕਸ਼ਨ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗੂਗਾ ਕਿ ਜਿੱਦਾਂ ਸਰਕਾਰਾਂ ਦਾ ਇੱਕ ਰਵੱਈਆ ਹੁੰਦਾ ਹੈ, ਇਮੀਗ੍ਰੇਸ਼ਨ ਦੇ ਵੱਲ ਵੀ ਉਹਨਾਂ ਦਾ ਇੱਕ ਰਵੱਈਆ ਸੀਗਾ। ਜਿਹੜੀ ਇਹ ਵਾਲੀ ਸਰਕਾਰ ਹੈ ਇਹ ਰਿਲੇਟਿਵਲੀ ਇਹਨਾਂ ਦਾ ਥੋੜ੍ਹਾ ਜਿਹਾ ਰਿਲੈਕਸਡ ਲਿਬਰਲ ਪਰਸਪੈਕਟਿਵ ਹੈ ਇਮੀਗ੍ਰੇਸ਼ਨ ਵੱਲ। ਅਤੇ ਆਉਂਦੇ ਹੀ ਜਿਹੜੇ ਪਹਿਲੇ 100 ਦਿਨ ਦੇ ਅੰਦਰ ਇਹਨਾਂ ਨੇ ਕਿਹਾ ਸੀਗਾ ਕਿ ਕਾਫੀ ਇਹ ਮੇਜਰ ਚੇਂਜਿਸ ਕਰਨਗੇ ਇਮੀਗ੍ਰੇਸ਼ਨ ਦੇ ਵਿੱਚ, ਅਤੇ ਕਾਫੀ ਜ਼ਿਆਦਾ ਇਹਨਾਂ ਨੇ ਆਉਂਦੇ ਹੀ ਇਮੀਗ੍ਰੇਸ਼ਨ ਦੇ ਉੱਤੇ ਐਗਜ਼ੈਕਟਿਵ ਆਰਡਰਸ ਜਿਹੜੇ ਉਹ ਪਾਸ ਕਰਨੇ ਸ਼ੁਰੂ ਕਰ ਦਿੱਤੇ ਨੇ। ਅਤੇ ਅੱਜ ਦਾ ਜਿਹੜਾ ਸਾਡਾ ਸਾਰਾ ਐਪੀਸੋਡ ਹੋਊਗਾ ਬੇਸਿਕਲੀ ਅੱਜ ਆਪਾਂ ਜਿਹੜੇ ਵੱਖ-ਵੱਖ 7-8 ਜਿਹੜੇ ਹੋਰ ਐਗਜ਼ੈਕਟਿਵ ਆਰਡਰ ਪਾਸ ਹੋਏ ਨੇ ਇਸ ਹਫ਼ਤੇ ਦੇ ਵਿੱਚ ਆਪਾਂ ਉਹ ਡਿਸਕਸ ਕਰਾਂਗੇ। ਠੀਕ ਹੈ। ਇਹ ਜਿਹੜਾ ਤੁਸੀਂ ਕਿਹਾ ਸੀਗਾ ਕਿ ਪਹਿਲਾਂ ਤਾਂ ਇਹ ਹੈ ਕਿ ਇੱਕ ਸੰਸਥਾ ਹੈਗੀ ਆ, ਉਹਦਾ ਹੈਗਾ ਨਾਮ ਯੂਨਾਈਟਿਡ ਸਟੇਟਸ ਰਿਫਿਊਜੀ ਐਡਮਿਸ਼ਨਸ ਪ੍ਰੋਗਰਾਮ, USRAP। ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਥੱਲੇ ਉਹ ਜਿਹੜੇ ਰਿਫਿਊਜੀ ਕਿੰਨੇ ਆਣੇ ਨੇ, ਕਿੱਦਾਂ ਭਰਤੀ ਹੁੰਦੇ ਨੇ, ਇਹ ਸਾਰੇ ਉਹਦੇ ਰੂਲ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰਦੀ ਹੈ। ਇਹ ਜਿਹੜਾ ਐਗਜ਼ੈਕਟਿਵ ਆਰਡਰ ਇਹਨਾਂ ਨੇ ਪਾਸ ਕੀਤਾ, ਇਹਨਾਂ ਨੇ ਜਿੰਨੇ ਵੀ ਜਿਹੜੇ ਟਰੰਪ ਹੁਣਾਂ ਦੇ ਪੁਰਾਣੇ ਪ੍ਰੈਜ਼ੀਡੈਂਸ਼ੀਅਲ ਐਕਸ਼ਨ ਸੀਗੇ ਜਿਹੜੇ ਇਸ ਪ੍ਰੋਗਰਾਮ ਨੂੰ ਲੈ ਕੇ USRAP ਦੇ ਨੂੰ ਲੈ ਕੇ, ਉਹਨਾਂ ਨੇ ਉਹ ਕਾਫੀ ਸਾਰੇ ਜਿਹੜੇ ਐਗਜ਼ੈਕਟਿਵ ਆਰਡਰ ਦੇ ਥੱਲੇ ਕੈਂਸਲ ਕਰਤੇ। ਸਪੈਸੀਫਿਕਲੀ ਉਹਨੇ ਕਾਫੀ ਸਾਰੇ ਪ੍ਰੋਗਰਾਮਾਂ ਦਾ ਨਾਮ ਕੀਤਾ। ਆਪਾਂ ਜਿੱਦਾਂ ਦੇਖ ਰਹੇ ਸੀ ਕਿ ਟਰੰਪ ਹੁਣਾਂ ਦੇ ਥੱਲੇ ਜਿਹੜੀ ਪ੍ਰੈਜ਼ੀਡੈਂਟ ਓਬਾਮਾ ਦੇ ਥੱਲੇ ਪਹਿਲਾਂ ਤਾਂ 1,10,000 ਤੋਂ ਜ਼ਿਆਦਾ ਸੀਗੇ ਜੀ ਜਿਹੜੇ ਰਿਫਿਊਜੀ ਐਡਮਿਟ ਕੀਤੇ ਸੀਗੇ। ਟਰੰਪ ਹੁਣਾਂ ਦੇ ਥੱਲੇ ਹੁੰਦੇ ਉਹ ਆਲਮੋਸਟ 15,000 ਤੱਕ ਆ ਗਏ ਸੀਗੇ। ਕਾਫੀ ਨੰਬਰ ਨਾ ਉਹਨਾਂ ਦਾ ਡਰੋਪ ਹੋ ਗਿਆ ਸੀਗਾ। ਹੁਣ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਆਪਾਂ ਰਿਵਾਈਵ ਕਰਨਾ ਹੈ ਸਹੀ ਤਰੀਕੇ ਨਾਲ। ਜਿਹੜੇ ਪੁਰਾਣੇ ਬੈਕਲੌਗਸ ਹੈ ਉਹ ਸਾਰੇ ਕਲੀਅਰ ਕਰਨੇ ਨੇ। ਜਿਹੜੇ ਇਰਾਕੀ ਅਤੇ ਅਫਗਾਨੀਆਂ ਦਾ ਪ੍ਰੋਗਰਾਮ ਸੀ, SIV ਪ੍ਰੋਗਰਾਮ ਕਹਿੰਦੇ ਨੇ, ਸਪੈਸ਼ਲ ਇਮੀਗਰੈਂਟ ਵੀਜ਼ਾ ਪ੍ਰੋਗਰਾਮ, ਉਹਨਾਂ ਨੇ ਕਿਹਾ ਕਿ ਉਹਨੂੰ ਰਿਵਾਈਵ ਕਰੋ। ਕਾਫੀ ਜਿੱਦਾਂ ਟਰਾਂਸਲੇਟਰ ਵਗੈਰਾ ਜਿਹੜੇ ਆਰਮੀ ਵਗੈਰਾ ਦੀ ਹੈਲਪ ਕਰਦੇ ਸੀਗੇ ਉਹਨਾਂ ਨੂੰ ਇਹ ਪਿੱਛੇ ਛੱਡੇ ਆਏ ਸੀ, ਉਹਨਾਂ ਨੂੰ ਲੈ ਕੇ ਨਹੀਂ ਆਏ, ਉਹਨਾਂ ਨੂੰ ਵਰਤ ਕੇ ਉੱਥੇ ਮਰਨ ਕੰਢਿਆਂ ਨੂੰ ਛੱਡੇ ਆਏ ਸੀਗੇ। ਉਹਨੇ ਕਿਹਾ ਦੇਖੋ ਉਹਨਾਂ ਦੀ ਇਨਵੈਸਟੀਗੇਸ਼ਨ ਕਰੋ, ਜਿਹੜੇ ਵੀ ਇੱਦਾਂ ਦੇ ਜਿਹੜੇ ਤੁਹਾਡੇ ਕੋਲ ਲੈਪਸਿਸ ਹੋਏ ਨੇ ਉਹ ਆਪਾਂ ਕਿਉਰ ਕਰਨੇ ਨੇ। ਦੂਸਰਾ ਉਹਨਾਂ ਨੇ ਕਿਹਾ ਕਿ ਸਾਡਾ ਹੁਣ ਜਿਹੜਾ ਗੋਲ ਹੈਗਾ ਫਿਜ਼ੀਕਲ ਈਅਰ ਦੇ ਅੰਦਰ ਆਪਾਂ ਇਹਨਾਂ ਨੇ ਪਹਿਲਾਂ ਹੀ ਆਪਣਾ ਨੰਬਰ ਦੇ ਦਿੱਤਾ। ਇਹਨਾਂ ਨੇ ਕਿਹਾ ਕਿ ਆਪਾਂ 1,25,000 ਰਿਫਿਊਜੀ ਐਡਮਿਟ ਕਰਨਾ, 1,25,000 ਲੋਕਾਂ ਨੂੰ ਆਪਾਂ ਘੱਟੋ ਘੱਟ ਇੰਨੇ ਲੋਕਾਂ ਨੂੰ ਆਪਾਂ ਅਸਾਈਲਮ ਦੇਣਾ ਇੱਕ ਸਾਲ ਦੇ ਵਿੱਚ ਫਿਜ਼ੀਕਲ ਈਅਰ ਦੇ ਵਿੱਚ। ਹਾਂਜੀ। ਤੇ ਮੁੱਖ ਤੌਰ 'ਤੇ ਇਹ ਜਿਹੜੇ ਹੁਣ ਐਗਜ਼ੈਕਟਿਵ ਆਰਡਰ ਹੈ ਬੇਸਿਕਲੀ ਇਹਨਾਂ ਨੇ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਨੇ ਲਾਅ ਬਣਾਤਾ। ਇਹਨਾਂ ਨੇ ਇਹ ਕਿਹਾ ਕਿ ਹੁਣ ਇਹ ਵੇਲੇ ਇਹ ਸਾਡੀ ਅੰਡਰਸਟੈਂਡਿੰਗ ਹੈ ਕਿ ਆਪਾਂ ਇੰਨੇ ਰਿਫਿਊਜੀ ਲੈਣੇ ਨੇ। ਹੁਣ ਬਾਕੀ ਤੁਸੀਂ ਅੱਗੇ ਦੇਖੋ ਕਿ ਇਹ ਵਾਲਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਨੇ ਕਿਹਾ ਕਿ ਤੁਸੀਂ ਹੁਣ ਅੱਗੇ ਦੇਖੋ ਕਿ ਤੁਸੀਂ ਇਹਨੂੰ ਕਿੱਦਾਂ ਇੰਪਲੀਮੈਂਟ ਕਰਨਾ। ਜੀ। ਸੋ ਇਹ ਕਾਫੀ ਜਿਹੜੇ ਚੇਂਜਸ ਜਿਹੜੇ ਹੋ ਸਕਦੇ। ਮਾਇਓਰਕਸ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ, ਉਹਨਾਂ ਨੇ ਸਹੁੰ ਚੱਕ ਲਈ ਆ। ਸੋ ਉਹਨਾਂ ਦਾ ਕੋਈ ਲੇਟੈਸਟ ਬਿਆਨ ਕੋਈ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਹਾਲ ਦੀ ਘੜੀ ਦਿੱਤਾ ਹੋਵੇ? ਸਭ ਤੋਂ ਪਹਿਲਾਂ ਤਾਂ ਸਭ ਤੋਂ ਮੋਸਟ ਇੰਪੋਰਟੈਂਟ ਤਾਂ ਜਦੋਂ ਬੰਦਾ ਆਉਂਦਾ ਉਹ ਐਗਜ਼ੈਕਟਿਵ ਆਰਡਰ ਹੀ ਪਾਸ ਕਰਦਾ ਹੈ ਨਾ। ਇਹ ਜਿਹੜੇ ਐਗਜ਼ੈਕਟਿਵ ਆਰਡਰਸ ਨੇ ਤੁਸੀਂ ਦੇਖੋਗੇ ਜਿੱਦਾਂ ਅੱਜ ਸਾਡੀ ਡਿਸਕਸ਼ਨ ਹੋਣੀ ਹੈ ਕਿ ਇਹਦੇ ਵਿੱਚ ਸਾਰੀ ਜਿਹੜੀਆਂ ਵੱਖ-ਵੱਖ ਏਜੰਸੀਜ਼ ਹੈਗੀਆਂ ਇਨਕਲੂਡਿੰਗ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨੂੰ ਡਾਇਰੈਕਟਿਵ ਹੁੰਦੇ ਨੇ ਅਤੇ ਉਹਨਾਂ ਨੂੰ ਉਹ ਕੰਮ ਸੌਂਪ ਦਿੱਤਾ ਜਾਂਦਾ ਕਿ ਤੁਸੀਂ ਆਹ ਵਾਲੀ ਚੀਜ਼ ਕਰੋ, ਆਹ ਵਾਲਾ ਪ੍ਰੋਗਰਾਮ ਬਣਾਓ ਜੀ। ਹੁਣ ਇਹ ਕੋਈ ਨੋਰਮਲ ਤੁਹਾਡਾ ਸਰਕਾਰੀ ਮਹਿਕਮਾ ਜਾਂ ਪ੍ਰਾਈਵੇਟ ਲਾਅ ਆਫਿਸ ਨਹੀਂ ਹੈ। ਇਹਨਾਂ ਨੂੰ ਜਦੋਂ ਡਾਇਰੈਕਟਿਵ ਦਿੱਤਾ ਜਾਂਦਾ ਇਹਨਾਂ ਨੇ ਪਾਲਿਸੀਜ਼ ਪਹਿਲਾਂ ਹੀ ਕਾਫੀ ਇਹਨਾਂ ਨੇ ਨਾ ਕਿਸੇ ਹੱਦ ਤੱਕ ਇਹਨਾਂ ਦੇ ਜਿਹੜੇ ਅੰਡਰਲਾਈਨ ਸਟਾਫਰਸ ਹੁੰਦੇ ਨੇ ਉਹਨਾਂ ਨੇ ਪਹਿਲਾਂ ਹੀ ਤਿਆਰ ਰੱਖੀਆਂ ਹੁੰਦੀਆਂ ਕਿ ਆਪਾਂ ਜਦੋਂ ਆਫਿਸ ਦੇ ਵਿੱਚ ਆਵਾਂਗੇ ਆਪਾਂ ਆਹ ਵਾਲੀਆਂ ਪਾਲਿਸੀਜ਼ ਇੰਪਲੀਮੈਂਟ ਕਰਾਂਗੇ। ਟਰੰਪ ਨੂੰ ਅਜੇ ਥੋੜ੍ਹੀ ਦੇਰ ਲੱਗ ਗਈ ਸੀ ਬਣਾਉਂਦੇ ਹੋਏ ਹੈ ਨਾ, ਕਿਉਂਕਿ ਇੱਦਾਂ ਦੀ ਇਸ ਲੈਵਲ ਦੀ ਰਿਸਟ੍ਰਿਕਟਿਵ ਪਲੈਨਿੰਗ ਉਹਨਾਂ ਦੀ ਸੀਗੀ। ਅਤੇ ਇਹਨਾਂ ਦੀਆਂ ਪਾਲਿਸੀਜ਼ ਤਾਂ ਆਪਾਂ ਕੀ ਦੇਖਾਂਗੇ ਕਿ ਫਟਾਫਟ ਹੀ ਜਿੱਦਾਂ ਹੁਣ ਉਹਨਾਂ ਨੇ ਸਹੁੰ ਚੱਕ ਲਈ ਅਤੇ ਕਾਫੀ ਜਲਦੀ ਚੇਂਜਿਸ ਆਪਾਂ ਦੇਖਾਂਗੇ ਆਊਗੀ। ਜੀ
ਜੀ ਜੀ ਸੋ ਇਸ ਤੋਂ ਅਗਲੀ ਜਿਹੜੀ ਆਪਾਂ ਗੱਲ ਕਰੀਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ H1B ਸਿਲੈਕਸ਼ਨ ਫਾਈਨਲ ਰੂਲ ਨੂੰ ਡਿਲੇ ਕਰ ਦਿੱਤਾ ਹੈ। ਜੀ, ਆਪਾਂ ਕੀ ਦੇਖਿਆ ਸੀਗਾ ਕਿ ਜਾਂਦੇ ਜਾਂਦੇ ਟਰੰਪ ਹੁਣਾਂ ਨੇ ਜਨਵਰੀ 7 ਨੂੰ ਇੱਕ ਬੜਾ ਵੱਡਾ ਲਾਅ ਸੁੱਟ ਦਿੱਤਾ H1B ਵੀਜ਼ਾਸ ਦੇ ਉੱਤੇ, ਜਿਹਦੇ ਵਿੱਚ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੇਜ ਬੇਸ ਸਿਲੈਕਸ਼ਨ ਹੈਗੀ, ਮਤਲਬ ਕਿ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਲੈਵਲਸ ਹੁੰਦੇ ਨੇ 1 ਤੋਂ ਲੈ ਕੇ 4 ਤੱਕ। ਹੁਣ ਜਿਹੜੀਆਂ ਛੋਟੀਆਂ ਕੰਪਨੀਆਂ ਉਹ ਸਿਰਫ ਲੈਵਲ 1 ਜਾਂ ਲੈਵਲ 2 ਦੀ ਵੇਜਸ ਦੇ ਸਕਦੀਆਂ, ਅਤੇ ਲੈਵਲ 4 ਦੀ ਵੇਜਸ ਕਾਫੀ ਜ਼ਿਆਦਾ, ਮਤਲਬ ਕਾਫੀ ਐਕਸਪੈਂਸਿਵ ਹੋ ਜਾਂਦਾ ਛੋਟੀ ਕੰਪਨੀ ਲਈ। ਉਹਨਾਂ ਨੇ ਕੀ ਕਿਹਾ ਕਿ ਜਿਹੜੀ H1B ਦੀ ਲੋਟਰੀ ਹੁੰਦੀ ਹੈ ਹਰ ਸਾਲ, ਉਹਦੇ ਵਿੱਚ ਪਹਿਲਾਂ ਜਿਹੜੇ ਲੈਵਲ 4 ਵਾਲੇ ਲੋਕ ਆਪਾਂ ਉਹਨਾਂ ਦੀ ਲੋਟਰੀ ਕਰਾਂਗੇ, ਜੇ ਫਿਰ ਤੁਹਾਡੇ ਫਿਰ ਵੀ ਸਪੌਟ ਬਚ ਗਏ ਫਿਰ ਆਪਾਂ ਲੈਵਲ 3 ਤੇ ਆਵਾਂਗੇ, ਅਤੇ ਫਿਰ ਜੇ ਬਚ ਗਏ ਫਿਰ ਲੈਵਲ 2 ਤੇ। ਅਤੇ ਉਹਨਾਂ ਨੇ ਨਾਲ ਇਹ ਵੀ ਲਿਖਿਆ ਸੀਗਾ ਕਿ ਸਾਨੂੰ ਨਹੀਂ ਲੱਗਦਾ ਕਿ ਆਪਾਂ ਲੈਵਲ 1 ਤੱਕ ਜਾਵਾਂਗੇ, ਕਿਉਂਕਿ ਸਾਡੇ ਲੋਟਰੀ ਦੇ ਸਪੌਟ ਪਹਿਲਾਂ ਹੀ ਖਤਮ ਹੋ ਜਾਊਗੇ। ਅਤੇ ਬੇਸਿਕਲੀ ਉਹ ਫੋਰਸ ਕਰ ਰਹੇ ਸੀਗੇ ਇੱਕ ਛੋਟੇ ਇੰਪਲੋਇਰ ਨੂੰ ਕਿ ਤੁਸੀਂ ਲੈਵਲ 4 ਦਿਓ, ਜਿਹੜੇ ਕਿ ਉਹ ਦੇ ਨਹੀਂ ਸਕਦੇ। ਉਹਨਾਂ ਨੂੰ ਇੰਨਾ ਪੈਸਾ ਆਉਂਦਾ ਨਹੀਂ ਸੀਗਾ ਆਪਣੇ ਕੰਟਰੈਕਟਿੰਗ 'ਤੇ ਜਾਂ ਪਲੇਸਮੈਂਟ ਤੋਂ, ਜਿੰਨਾ ਕਿ ਲੈਵਲ 4 ਸੈਲਰੀ ਹੁੰਦੀ ਸੀਗੀ। ਅਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਇਹ ਲੋਟਰੀ ਸਿਸਟਮ ਹੈ, ਮਾਰਚ ਦੇ ਵਿੱਚ ਇੰਪਲੀਮੈਂਟ ਹੁੰਦਾ, ਇਲੈਕਟ੍ਰੋਨਿਕ ਇੱਕ ਰਜਿਸਟ੍ਰੇਸ਼ਨ ਪ੍ਰੋਸੈਸ ਹੈ। ਟਾਈਮ ਵੀ ਬਹੁਤ ਘੱਟ ਸੀਗਾ, ਟਰੰਪ ਹੁਣੀ ਲਾਅ ਤਾਂ ਪਾਸ ਕਰਕੇ ਚਲੇ ਗਏ। ਹੁਣ ਗੱਲ ਇਹਨੂੰ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਹਨੂੰ ਕਿੱਦਾਂ ਕੈਂਸਲ ਕਰੇ। ਤੁਹਾਨੂੰ ਦੱਸਿਆ ਸੀਗਾ ਕਿ ਕੈਂਸਲ ਕਰਨ ਦੇ ਵੀ ਕਈ ਤਰੀਕੇ ਆ, ਤੁਸੀਂ ਡਿਲੇ ਕਰ ਸਕਦੇ ਹੋ ਇੰਪਲੀਮੈਂਟ, ਜਾਂ ਤੁਹਾਨੂੰ ਕੋਈ ਨਾ ਕੋਈ ਕਾਨੂੰਨੀ ਤੋੜ ਮਰੋੜ ਲੱਭਣਾ ਪੈਂਦਾ। ਅਤੇ ਇਹਨਾਂ ਨੇ ਬਹੁਤ ਵਧੀਆ ਲੱਭਿਆ। ਇਹਨਾਂ ਨੇ ਕੀ ਕਿਹਾ ਕਿ ਤੁਸੀਂ ਆਪਾਂ ਇਹਨੂੰ ਕੈਂਸਲ ਨਹੀਂ ਕਰ ਰਹੇ, ਆਪਾਂ ਇਹਨੂੰ ਮਾਰਚ 9 ਦੀ ਬਜਾਏ ਆਪਾਂ ਇਹਨੂੰ ਦਸੰਬਰ 31, 2021 'ਚ ਇੰਪਲੀਮੈਂਟ ਕਰਾਂਗੇ। ਕਿਉਂਕਿ ਨਾ ਤੁਸੀਂ ਬੜੀ ਵੱਡੀ ਚੇਂਜ ਕੀਤੀ ਹੈ, ਸਾਡੇ ਨਾ ਸਟਾਫਰਸ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਇਹਨੂੰ ਫਿਗਰ ਆਊਟ ਕਰਨ ਲਈ ਕਿ ਕਿੱਦਾਂ ਇੰਪਲੀਮੈਂਟ ਕਰਨਾ ਹੈ। ਅਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਦਸੰਬਰ ਤੋਂ ਪਹਿਲਾਂ ਆਪਾਂ ਨਹੀਂ ਕਰ ਸਕਦੇ, ਕਿਉਂਕਿ ਸਾਡੀਆਂ ਹੋਰ ਜ਼ਿੰਮੇਵਾਰੀਆਂ ਬੜੀਆਂ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜਿਹੜੀ ਲੋਟਰੀ ਹੈ ਉਹ ਮਾਰਚ 'ਚ ਜਿੱਦਾਂ ਪੁਰਾਣੇ ਰੂਲ ਸੀਗੇ ਉਹਦੇ ਹਿਸਾਬ ਨਾਲ ਹੀ ਜਾਊਗੀ। ਅਤੇ ਸਾਰੇ ਜਾਣਿਆਂ ਨੇ ਆਪਣਾ ਜਿਹੜਾ ਫੀਡਬੈਕ ਦਿੱਤਾ, ਲਾਇਰਸ ਕਹਿੰਦੇ ਆਪਾਂ ਐਗਰੀ ਕਰਦੇ ਹਾਂ, ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਨੇ ਕਿਹਾ ਕਿ ਆਪਾਂ ਐਗਰੀ ਕਰਦੇ ਹਾਂ। ਕੋਈ ਹੁਣ ਅਟਰਨੀ ਜਨਰਲ ਕੋਈ ਅਪੋਜ਼ ਕਰਨ ਵਾਲਾ ਕੋਈ ਹੈ ਨਹੀਂ, ਟੈਕਸਸ ਇਹਦੇ ਵਿੱਚ ਪੰਗਾ ਲੈ ਨਹੀਂ ਸਕਦੀ, ਅਤੇ ਇਸ ਲਈ ਇਹ ਰੂਲ ਦੀ ਇੰਪਲੀਮੈਂਟੇਸ਼ਨ ਡਿਲੇ ਹੋ ਗਈ ਆ। ਜੀ ਜੀ ਬਿਲਕੁਲ। ਸੋ ਉਹਨਾਂ ਨੇ ਤਰੀਕਾ ਜਿੱਦਾਂ ਤੁਸੀਂ ਕਿਹਾ ਵੀ ਉਹ ਲੱਭ ਲਿਆ ਹੈਗਾ ਵੀ ਕਿਸ ਤਰੀਕੇ ਦੇ ਨਾਲ ਉਹ ਕੀਤਾ ਜਾਵੇ। ਅਗਲੀ ਵੀ H1B ਦੇ ਨਾਲ ਹੀ ਸੰਬੰਧਿਤ ਖਬਰ ਹੈਗੀ ਆ, ਕੰਪਿਊਟਰ ਪ੍ਰੋਗਰਾਮਰਸ ਹੁਣ H1B ਰੀਫਾਈਲ ਕਰ ਸਕਣਗੇ, ਜਿਹੜੇ ਪਿਛਲੇ ਪ੍ਰਸ਼ਾਸਨ ਦੇ ਦੁਆਰਾ ਕਾਫੀ ਮੁਸ਼ਕਲ ਕੀਤਾ ਗਿਆ ਸੀਗਾ। ਜੀ, ਪਹਿਲਾਂ ਤਾਂ ਇਹ ਦੱਸਿਆ ਕਿ ਕੰਪਿਊਟਰ ਪ੍ਰੋਗਰਾਮਰ ਇਹਨਾਂ ਦਾ ਮਸਲਾ ਹੈ ਕੀ ਹੈ। US ਦੇ ਵਿੱਚ ਜਦੋਂ ਤੁਸੀਂ H1B ਫਾਈਲ ਕਰਦੇ ਹੋ, ਤੁਹਾਨੂੰ ਟਾਈਟਲ ਸਿਲੈਕਟ ਕਰਨਾ ਪੈਂਦਾ, ਜਿੱਦਾਂ ਲਾਇਰ ਜਾਂ ਪੈਰਾਲੀਗਲ, ਹੈ ਨਾ। ਲਾਇਰ ਦੀ ਜ਼ਿਆਦਾ ਤਨਖਾਹ, ਪੈਰਾਲੀਗਲ ਦੀ ਘੱਟ। ਮਾਰਕੀਟਿੰਗ ਮੈਨੇਜਰ ਅਤੇ ਮਾਰਕੀਟਿੰਗ ਸਪੈਸ਼ਲਿਸਟ, ਮੈਨੇਜਰ ਦੀ ਜ਼ਿਆਦਾ, ਸਪੈਸ਼ਲਿਸਟ ਦੀ ਘੱਟ। ਸੌਫਟਵੇਅਰ ਡਿਵੈਲਪਰ ਅਤੇ ਕੰਪਿਊਟਰ ਪ੍ਰੋਗਰਾਮਰ, ਸੌਫਟਵੇਅਰ ਡਿਵੈਲਪਰ ਦੀ ਜ਼ਿਆਦਾ, ਪ੍ਰੋਗਰਾਮਰ ਦੀ ਘੱਟ। ਜੀ, ਡਿਵੈਲਪਰ ਦੀ ਜਿੱਦਾਂ ਹੁੰਦੀ ਸੀਗੀ ਕਿ 80,000 ਦੇ ਲਾਗੇ, ਪ੍ਰੋਗਰਾਮਰ ਦੀ ਹੁੰਦੀ ਸੀ 55,000 ਦੇ ਲਾਗੇ। ਅਤੇ ਕਾਫੀ ਸਾਰੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਸੀਗੀਆਂ ਉਹ, ਜਾਂ ਈਵਨ ਜਿੱਦਾਂ ਮੰਨ ਲਓ ਲਾਅ ਆਫਿਸ, ਉਹਨੇ ਕਹਿਣਾ ਕਿ ਬੰਦਾ ਨਵਾਂ ਗ੍ਰੈਜੂਏਟ ਹੋਇਆ, ਇਹਨੂੰ ਅਜੇ ਮੈਂ ਲਾਇਰ ਦੀ ਸੈਲਰੀ ਨਹੀਂ ਦੇ ਸਕਦਾ, ਇਹਨੂੰ ਮੈਂ ਪਹਿਲਾਂ ਪੈਰਾਲੀਗਲ ਦੀ ਸੈਲਰੀ ਦਊਂਗਾ, ਫਿਰ ਇਹਨੂੰ ਮੈਂ ਹੌਲੀ ਹੌਲੀ ਕਰਕੇ ਪ੍ਰਮੋਟ ਕਰੂੰਗਾ। ਸੋ ਸੇਮ ਥਿੰਗ, ਜਿੱਦਾਂ ਨਵੇਂ ਬੱਚੇ ਗ੍ਰੈਜੂਏਟ ਹੁੰਦੇ ਸੀਗੇ, ਜ਼ੀਰੋ ਐਕਸਪੀਰੀਅੰਸ ਵਾਲਿਆਂ ਨੂੰ ਉਹ ਐਜ਼ ਅ ਪ੍ਰੋਗਰਾਮਰ ਫਾਈਲ ਕਰਦੇ ਸੀਗੇ, ਅਤੇ ਫਿਰ ਇਹਨੂੰ ਹੌਲੀ ਹੌਲੀ ਉੱਤੇ ਲੈ ਕੇ ਜਾਂਦੇ ਸੀ। ਜਦੋਂ ਕੋਡਿੰਗ ਡਿਵੈਲਪਮੈਂਟ ਸਿੱਖਦੇ ਸੀਗੇ ਫਿਰ ਐਜ਼ ਅ ਸੌਫਟਵੇਅਰ ਡਿਵੈਲਪਰ ਫਾਈਲ ਕਰਦੇ ਸੀਗੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀ ਕੀਤਾ ਕਿ ਇਹਨਾਂ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨਾ ਇਹਨਾਂ ਨੂੰ ਫੋਰਸ ਕਰਦੇ ਹਾਂ ਕਿ ਸੇਮ ਥਿੰਗ ਕਿ ਇਹਨਾਂ ਦੀ ਨਾ ਆਪਾਂ ਪ੍ਰੋਗਰਾਮਰ ਵਾਲੇ ਦੇ ਇੱਦਾਂ ਦਾ ਆਪਾਂ ਕਾਨੂੰਨੀ ਨੁਕਤੇ ਵਰਤੀਏ ਕਿ ਇਹਨਾਂ ਦੇ ਰੁਕਾਵਟਾਂ ਪਾਈਏ ਕਿ ਇਹ ਪ੍ਰੋਗਰਾਮਰ ਨਾ ਫਾਈਲ ਕਰ ਸਕਣ। ਇਹਦੇ ਕਰਕੇ ਜਿਹੜੀਆਂ ਛੋਟੀਆਂ ਕੰਪਨੀਆਂ ਉਹ ਫਾਈਲ ਹੀ ਨਹੀਂ ਕਰ ਪਾਉਗੀਆਂ, ਕਿਉਂਕਿ ਡਿਵੈਲਪਰ ਦੀ ਸੈਲਰੀ ਉਹ ਦੇ ਨਹੀਂ ਸਕਦੇ, ਹੈ ਨਾ। ਅਤੇ ਇਹਦੇ ਵਿੱਚ ਇੱਕ ਲਾਅ ਸੂਟ ਹੋਇਆ ਸੀਗਾ, ਇਨੋਵਾ ਸੋਲਿਊਸ਼ਨਸ ਵਰਸਿਸ ਬੈਰਨ। ਇਹ ਜਿਹੜਾ ਲਾਅ ਸੂਟ ਹੈ, ਇਹਦਾ ਫੈਸਲਾ ਦਸੰਬਰ ਦੇ ਵਿੱਚ ਆਇਆ ਸੀਗਾ, ਅਤੇ ਉਹਦੇ ਕਰਕੇ ਹੁਣ USCIS ਨੇ February 3 ਨੂੰ ਇੱਕ ਨਵਾਂ ਪੋਲਿਸੀ ਮੈਮੋ ਇਸ਼ੂ ਕੀਤਾ, ਜਿਹੜਾ ਕਿ ਟਰੰਪ ਹੁਣਾਂ ਦਾ 2017 ਵਾਲਾ ਪੋਲਿਸੀ ਮੈਮੋ ਜਿਹੜਾ ਕਿ ਪ੍ਰੋਗਰਾਮਰਸ ਨੂੰ ਅਟੈਕ ਕਰਦਾ ਸੀਗਾ, ਉਹਨੂੰ ਕੈਂਸਲ ਕੀਤਾ। ਬੇਸਿਕਲੀ ਕੀ ਸੀਗਾ, ਇਨ ਸਮਰੀ ਕੀ ਸੀਗਾ, ਇਹਦਾ ਮਕੈਨਿਕਸ ਮੈਂ ਤੁਹਾਨੂੰ ਸਮਝਾ ਦਿੰਦਾ, ਕਿਉਂਕਿ ਆਪਾਂ ਆਉਣ ਵਾਲੇ ਟਾਈਮ 'ਚ ਆਪਾਂ H1B 'ਤੇ ਕਾਫੀ ਗੱਲ ਕਰਨੀ ਹੈ। ਸੋ ਇਹ ਜ਼ਰੂਰੀ ਹੈ ਕਿ ਸਾਡੀ ਆਡੀਅנס ਨੂੰ ਪਤਾ ਹੋਵੇ ਕਿ ਜਦੋਂ ਆਪਾਂ H1B ਦੀ ਗੱਲ ਕਰੀਏ ਕਿ ਉਹਦੇ ਵਿੱਚ ਮਸਲਾ ਕੀ ਹੁੰਦਾ, ਕਿਉਂ ਉਹ ਡਿਨਾਈ ਹੁੰਦੇ ਨੇ। ਜੀ, ਇਹਦੇ ਵਿੱਚ 9th ਸਰਕਿਟ ਜਿਹੜਾ ਕੈਲੀਫੋਰਨੀਆ ਦਾ ਤੁਹਾਨੂੰ ਦੱਸਿਆ ਸੀਗਾ ਕਿ ਇਮੀਗ੍ਰੇਸ਼ਨ ਦੀ ਸਭ ਤੋਂ ਉੱਚੀ ਅਦਾਲਤ ਤੱਕ ਤੁਸੀਂ ਜਾ ਸਕਦੇ ਹੋ। 9th ਸਰਕਿਟ ਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਨੇ USCIS ਨੇ ਜਿਹੜਾ ਡਿਨਾਇਲ ਦਿੱਤਾ ਹੈ ਉਹ ਆਰਬਿਟਰੀ ਸੀਗਾ। USCIS ਹੁਣ ਕੀ ਕਹਿੰਦੀ ਹੈ ਕਿ ਕੰਪਿਊਟਰ ਪ੍ਰੋਗਰਾਮਰ ਨੂੰ ਨੋਰਮਲੀ, ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਨੋਰਮਲੀ ਬੈਚਲਰਸ ਡਿਗਰੀ ਦੀ ਰਿਕੁਆਇਰਮੈਂਟ ਨਹੀਂ ਹੈਗੀ। ਇਹ USCIS ਦੀ ਲੈਂਗੁਏਜ ਸੀਗੀ। ਅਤੇ ਜਿਹੜੀ OOH ਇੱਕ ਆਕੂਪੇਸ਼ਨਲ ਆਊਟਲੁੱਕ ਹੈਂਡਬੁੱਕ ਹੈ, ਜਿਹਦੇ ਵਿੱਚ ਕਿ ਸਾਰੇ ਜਿਹੜੇ ਕਿੱਤੇ ਆ ਉਹ ਐਕਸਪਲੇਨ ਕੀਤੇ ਗਏ ਨੇ, ਦੱਸਿਆ ਗਿਆ ਕਿ ਕਿਹੜੇ ਕਿੱਤੇ ਨੂੰ ਕਿਹੜੀ ਡਿਗਰੀ ਚਾਹੀਦੀ ਹੈ। ਅਤੇ ਇਹ ਜਿਹੜੀ OOH ਹੈ, ਇਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੋਸਟ ਕੰਪਿਊਟਰ ਪ੍ਰੋਗਰਾਮਰ ਜਿਹੜੇ ਹੈਗੇ ਉਹਨਾਂ ਕੋਲ ਬੈਚਲਰਸ ਡਿਗਰੀ ਹੁੰਦੀ ਹੈ। ਇਹਨਾਂ ਨੇ ਮਤਲਬ ਆਪਣੀ ਸਟੱਡੀ ਕੀਤੀ ਹੋਈ ਹੈ। ਅਤੇ USCIS ਦਾ ਕਹਿਣਾ ਸੀਗਾ ਕਿ ਨੋਰਮਲੀ ਇਹਨੂੰ
ਉਹਨਾਂ ਨੇ ਵਰਡ ਨਾਰਮਲੀ 'ਤੇ ਬੜਾ ਐਮਫੈਸਾਈਜ਼ ਕੀਤਾ ਕਿ ਇਹਨੂੰ ਨਾਰਮਲੀ ਬੈਚਲਰਸ ਡਿਗਰੀ ਨਹੀਂ ਚਾਹੀਦੀ। ਜਿਹੜਾ 9th ਸਰਕਿਟ ਆ ਉਹਨੇ ਕਾਫੀ ਜ਼ਿਆਦਾ USCIS ਨੂੰ ਝਾੜਿਆ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਤੁਸੀਂ ਵਰਡ ਯੂਜ਼ ਕਰ ਰਹੇ ਹੋ ਕਿ ਨਾਰਮਲੀ ਅਤੇ ਜਨਰਲੀ ਜਿਹੜੀ ਰਿਕੁਆਇਰਮੈਂਟ ਹੈ ਇਹਦੇ ਵਿੱਚ ਕੋਈ ਡਿਫਰੈਂਸ ਨਹੀਂ ਹੈਗਾ, ਇਹ ਤੁਸੀਂ ਆਪੇ ਬਣਾ ਲਈ ਕਿ ਰੈਗੂਲੇਸ਼ਨ ਬੜੀ ਕਲੀਅਰ ਹੈਗੀ ਹੈ। ਤੁਸੀਂ ਇਹ ਇੱਦਾਂ ਦਾ ਆਪਣੇ ਆਪ ਹੀ ਨਹੀਂ ਤੁਸੀਂ ਡਿਫਰੈਂਸ ਕ੍ਰੀਏਟ ਕਰ ਸਕਦੇ ਹੋ ਕਿ ਨਾਰਮਲੀ ਦੇ ਵਿੱਚ ਆਹ ਡਿਫਰੈਂਸ ਆ ਅਤੇ ਦੂਸਰੇ ਵਰਡ ਦੇ ਵਿੱਚ ਆਹ ਡਿਫਰੈਂਸ ਆ। ਫਿਰ ਇਹਨਾਂ ਨੇ ਹੋਰ ਦੋ ਚੀਜ਼ਾਂ 'ਤੇ USCIS ਨੂੰ ਝਾੜਿਆ। ਇਹਨਾਂ ਨੇ ਕਿਹਾ ਕਿ USCIS ਨੇ ਝੂਠ ਹੀ OOH ਦੀ ਆਪਣੇ ਆਪ ਹੀ ਇੰਟਰਪ੍ਰੀਟੇਸ਼ਨ ਦੇ ਦਿੱਤੀ ਕਿ ਬੈਚਲਰਸ ਡਿਗਰੀ ਜਾਂ ਐਸੋਸੀਏਟ ਡਿਗਰੀ ਚਾਹੀਦੀ ਹੈ ਕੰਪਿਊਟਰ ਪ੍ਰੋਗਰਾਮਰ ਲਈ, ਜਦ ਕਿ ਜਿਹੜੀ OOH ਹੈ ਉਹ ਕਲੀਅਰਲੀ ਕਹਿੰਦੀ ਹੈਗੀ ਕਿ ਬੈਚਲਰਸ ਡਿਗਰੀ ਹੀ ਚਾਹੀਦੀ ਹੈ। ਉਹ ਕਹਿੰਦੇ ਤੁਸੀਂ ਇੱਦਾਂ ਝੂਠੀ ਇੰਟਰਪ੍ਰੀਟੇਸ਼ਨ ਨਹੀਂ ਦੇ ਸਕਦੇ। ਉਸ ਤੋਂ ਬਾਅਦ ਇਹਨਾਂ ਨੇ ਤੀਜੀ ਗੱਲ ਜਿਹੜਾ ਪੁਆਇੰਟ ਇਹ ਦਿੱਤਾ ਕਿ ਜਿਹੜੀ ਬੈਚਲਰ ਡਿਗਰੀ ਹੈਗੀ ਆ ਉਹ ਟਿਪੀਕਲ ਲੈਵਲ ਆਫ ਐਜੂਕੇਸ਼ਨ ਹੈ ਜਿਹੜੀ ਕੰਪਿਊਟਰ ਪ੍ਰੋਗਰਾਮਰ ਨੂੰ ਦੀ ਰਿਕੁਆਇਰਮੈਂਟ ਹੈ। ਇਸ ਲਈ ਸਾਨੂੰ ਕੋਈ ਡਾਊਟ ਨਹੀਂ ਹੈਗਾ ਕਿ ਇਹ H1B ਲੈਵਲ ਪੋਜੀਸ਼ਨ ਹੈ ਅਤੇ ਤੁਸੀਂ ਜਿੰਨੀ ਵੀ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ ਉਹ ਸਾਰੀਆਂ ਗਲਤ ਹੈਗੀਆਂ। ਅਤੇ ਇਹ ਹੁਣ ਜੇ 9th ਸਰਕਿਟ ਨੇ ਫੈਸਲਾ ਕਰਤਾ, ਉਸ ਤੋਂ ਬਾਅਦ ਕੀ ਸੀਗਾ ਕਿ 9th ਸਰਕਿਟ ਕੈਲੀਫੋਰਨੀਆ ਦੇ ਵਿੱਚ ਕੰਟਰੋਲਿੰਗ ਹੈ, ਹੈ ਨਾ, ਅਤੇ ਨਾਲ ਲੱਗਦੀਆਂ ਸਟੇਟਸ ਦੇ ਵਿੱਚ ਨੇਸ਼ਨ ਵਾਈਡ ਕੰਟਰੋਲਿੰਗ ਨਹੀਂ ਸੀਗਾ। ਪਰ ਇਹਦੀ ਫਿਰ ਡਿਫਰੈਂਸ ਹੋ ਜਾਣਾ ਸੀਗਾ ਕਿ ਨਿਊਯਾਰਕ ਦੇ ਵਿੱਚ ਫੈਸਲਾ ਕੁਛ ਹੋਰ ਹੋਣਾ ਸੀਗਾ, ਕੈਲੀਫੋਰਨੀਆ 'ਚ ਕੁਛ ਹੋਰ ਹੋਣਾ ਸੀਗਾ। ਅਤੇ USCIS ਕਿਉਂਕਿ ਹੁਣ ਲਿਬਰਲ ਹੋ ਗਿਆ, ਜੇ ਟਰੰਪ ਦੇ ਥੱਲੇ ਹੁੰਦਾ ਉਹਨੇ ਕਹਿਣਾ ਠੀਕ ਹੈ 9th ਸਰਕਿਟ ਵਾਲੇ ਤੁਸੀਂ ਅਪਰੂਵ ਕਰੀ ਜਾਓ, ਇੱਧਰਲੇ ਨਹੀਂ ਆਪਾਂ ਅਪਰੂਵ ਕਰਨੇ ਈਸਟ ਕੋਸਟ ਵੱਲ। ਪਰ ਹੁਣ USCIS ਨੇ ਕਿਉਂਕਿ ਨਵਾਂ ਪ੍ਰਸ਼ਾਸਨ ਆ, ਇਹਨਾਂ ਨੇ ਕਿਹਾ ਕਿ ਆਪਾਂ ਇਹਨੂੰ ਅਡੋਪਟ ਕਰਦੇ ਹਾਂ, ਇਹ ਸਾਡੇ ਸਿਰ ਮੱਥੇ ਵਾਲਾ 9th ਸਰਕਿਟ ਦਾ ਡਿਸੀਜਨ, ਅਤੇ ਉਹਨਾਂ ਨੇ ਨਵਾਂ ਮੈਮੋ ਦੇ ਕੇ ਇਹ ਤੋਂ ਪੱਲਾ ਹੀ ਝਾੜ ਲਿਆ ਟਰੰਪ ਮੈਮੋ ਤੋਂ ਸਿੱਧੇ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਕਾਫੀ ਅਹਿਮ ਜਿਹੜੀਆਂ ਚੀਜ਼ਾਂ ਹੈਗੀਆਂ ਆ। ਰਾਈਟ ਨਾਓ ਵਾਈਟ ਹਾਊਸ ਨੇ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਿਹੜਾ ਇਸ਼ੂ ਕੀਤਾ ਆ ਸਦਰਨ ਬਾਰਡਰ 'ਤੇ ਅਸਾਈਲਮ ਸਿਸਟਮ ਆ ਉਸ ਦੇ ਉੱਤੇ। ਇਹ ਕੁਛ ਕੁ ਦਿਨ ਪਹਿਲਾਂ ਹੀ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਇਸ ਜਿਹੜਾ ਚੇਂਜ ਕੀਤਾ ਹੈਗਾ, ਕੁਛ ਚੇਂਜਿਸ ਲਿਆਂਦੇ ਅਸਾਈਲਮ ਨੂੰ ਲੈ ਕੇ। ਸੋ ਦੱਸੋ ਜੀ ਕੀ ਇਹਨਾਂ ਨੇ ਫਰੇਮਵਰਕ ਦੇ ਵਿੱਚ ਚੇਂਜ ਕੀਤਾ? ਜੀ ਇਹ ਸਾਡਾ ਅੱਜ ਦਾ ਮੁੱਖ ਟੌਪਿਕ ਹੈ, ਇਹ ਵਾਲਾ ਜਿਹੜਾ ਐਗਜ਼ੈਕਟਿਵ ਆਰਡਰ ਹੈ। ਮੁੱਖ ਟੌਪਿਕ ਇਸ ਲਈ ਹੈ ਕਿ ਮੈਂ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਇਮੀਗ੍ਰੇਸ਼ਨ ਕੋਰਟਸ ਹੈ ਕਿੱਦਾਂ ਉਹ ਆਪਣਾ ਰਵੱਈਆ ਅਪਣਾਉਂਦੇ ਨੇ, ਕਿ ਸਟ੍ਰਿਕਟ ਹੋਣਾ ਹੈ ਜਾਂ ਰਿਲੈਕਸ ਹੋਣਾ, ਅਤੇ ਜਿਹੜੇ ਬਾਰਡਰ ਕ੍ਰੋਸਿੰਗ ਜਿਹੜੀਆਂ ਹੈਗੀਆਂ ਉਹ ਕਿੱਦਾਂ ਡਿਸਾਈਡ ਕਰਦੇ ਨੇ ਕਿ ਲੋਕਾਂ ਨੂੰ ਅੰਦਰ ਵੜਨ ਦੇਣਾ ਜਾਂ ਜੇਲ੍ਹ 'ਚ ਪਾਉਣਾ ਜਾਂ ਛੱਡ ਦੇਣਾ ਜਾਂ I-94 ਦੇ ਦੇਣਾ, ਹੈ ਨਾ। ਕਾਫੀ ਵਾਰੀ ਆਪਾਂ ਸੁਣਦੇ ਵੀ ਹਾਂ ਕਿ ਲੋਕ ਕਹਿੰਦੇ ਕਿ ਨਹੀਂ 2013 'ਚ ਮੈਨੂੰ ਪੈਰੋਲ ਮਿਲ ਗਿਆ ਸੀਗਾ, ਮੈਨੂੰ I-94 ਮਿਲ ਗਿਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਦੇਣੇ ਬੰਦ ਕਰਤੇ। ਬੇਸਿਕਲੀ ਇਹ ਜਿਹੜਾ ਐਗਜ਼ੈਕਟਿਵ ਆਰਡਰ ਹੈ ਇਹਨੇ ਕਾਫੀ ਡਿਟੇਲ ਦੇ ਵਿੱਚ ਕਾਫੀ ਸਾਰੀਆਂ ਸੰਸਥਾਵਾਂ ਨੂੰ ਦੱਸਿਆ ਕਿ ਸਰਕਾਰ ਕੀ ਚਾਹੁੰਦੀ ਹੈ, ਅਤੇ ਇਹਨਾਂ ਨੇ ਇਹਨਾਂ ਨੂੰ ਆਰਡਰ ਕੀਤਾ ਕਿ ਐਗਜ਼ੈਕਟਿਵ ਆਰਡਰ ਕੀ ਹੁੰਦਾ ਕਿ ਆਪਾਂ ਤੁਹਾਨੂੰ ਆਰਡਰ ਕਰਦੇ ਹਾਂ ਕਿ ਤੁਸੀਂ ਇਹ ਵਾਲੇ ਟੌਪਿਕਸ ਦੇ ਉੱਤੇ ਰੂਲ ਮੇਕਿੰਗ ਬਣਾਓ ਅਤੇ ਸਾਨੂੰ ਵਾਪਸ ਲਿਆ ਕੇ ਦੱਸੋ, ਰਿਪੋਰਟ ਕਰੋ। ਅਤੇ ਬੇਸਿਕਲੀ ਕੀ ਸੀਗਾ ਕਿ ਇਹਨਾਂ ਨੇ ਕਿਹਾ ਕਿ ਆਪਾਂ ਇੱਕ 3 ਫੇਜ਼ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਇੰਪਲੀਮੈਂਟ ਕਰਨਾ ਹੈ, ਜਿਹਦੇ ਵਿੱਚ ਕਿ ਸਾਡਾ ਮੁੱਖ ਮਕਸਦ ਇਹ ਹੋਊਗਾ ਕਿ ਕਿੱਦਾਂ ਜਿਹੜੇ ਮਾਈਗਰੈਂਟਸ ਆਉਂਦੇ ਉਹਨਾਂ ਦੀ ਸੇਫ ਅਤੇ ਲੌਫੁਲ ਅਤੇ ਆਰਡਰਲੀ ਐਂਟਰੀ ਹੁੰਦੀ ਹੈ। ਅਤੇ ਨਾਲੋਂ ਨਾਲ ਇਹ ਆਰਡਰ ਇਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਇਹ ਕਹਿੰਦੇ ਕਿ ਜਿਹੜੇ MPP ਸੀਗੇ, ਮਾਈਗਰੈਂਟ ਪ੍ਰੋਟੈਕਸ਼ਨ ਪ੍ਰੋਟੋਕੋਲ ਪ੍ਰੋਗਰਾਮ ਸੀਗਾ, ਉਹਨੂੰ ਆਪਾਂ ਦੁਬਾਰਾ ਰਿਵਿਊ ਕਰਨਾ। ਸਾਨੂੰ ਲੱਗਦਾ ਕਿ ਉਹ ਜਿਹੜਾ ਪ੍ਰੋਗਰਾਮ ਹੈ ਉਹ ਸਹੀ ਨਹੀਂ ਹੈਗਾ। ਅਤੇ ਬੇਸਿਕਲੀ ਇਹਦੇ ਥੱਲੇ ਉਹਨਾਂ ਨੇ ਇਹੀ ਦੱਸਿਆ ਕਿ ਸਭ ਤੋਂ ਪਹਿਲਾਂ ਇਹਦੀ ਇਹ ਸੀਗੀ ਕਿ ਜਿਹੜਾ ਕੰਪਰੀਹੈਂਸਿਵ ਰੀਜਨਲ ਫਰੇਮਵਰਕ ਇਹਨਾਂ ਨੇ ਤਿਆਰ ਕਰਨਾ, ਜਿਹੜਾ ਕਿ ਇਹ ਦੇਖੇ ਕਿ ਮਾਈਗ੍ਰੇਸ਼ਨ ਕਰਦੇ ਕਿਉਂ ਆ ਲੋਕ, ਇਹ ਮੈਨੇਜ ਕਿੱਦਾਂ ਇਹ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ। ਅਤੇ ਬਾਈਡਨ ਉਹਨਾਂ ਨੇ ਕਾਫੀ ਵਧੀਆ ਸ਼ਬਦਾਂ ਦੇ ਵਿੱਚ ਇਹਦੇ ਵਿੱਚ ਜਿਹੜੀ ਇੰਟਰੋਡਿਊਸ ਜਦੋਂ ਕੀਤਾ, ਉਹਨਾਂ ਨੇ ਕਿਹਾ ਕਿ ਜਨਰੇਸ਼ਨ ਤੋਂ ਕਾਫੀ ਸਾਰੇ ਇਮੀਗਰੈਂਟਸ ਹੈ US ਆ ਰਹੇ ਨੇ। ਬਹੁਤ ਸਾਰੇ ਇਮੀਗਰੈਂਟਸ ਹੈ ਉਹ ਸਿਰਫ ਕੱਪੜੇ ਹੀ ਪਾ ਕੇ ਆਉਂਦੇ, ਛੋਟਾ ਮੋਟਾ ਉਹਨਾਂ ਕੋਲ ਬੈਗ ਹੁੰਦਾ ਹੈ, ਕੋਈ ਸਮਾਨ ਸਮੂਨ ਨਹੀਂ ਹੁੰਦਾ। ਸਿਰਫ ਉਹਨਾਂ ਦੇ ਦਿਲਾਂ 'ਚ ਇੱਕ ਉਮੀਦ ਹੁੰਦੀ ਹੈ ਕਿ ਜਦੋਂ US ਉਹ ਆਉਣ ਅਤੇ ਉਹਨਾਂ ਨੂੰ ਵੀ ਇੱਕ ਫੇਅਰ ਚਾਂਸ ਹੈਗਾ ਅਮੈਰੀਕਨ ਡਰੀਮ ਲਈ। ਅਤੇ ਇੱਕ ਇਕੱਲਾ ਹੀ ਇੱਦਾਂ ਦਾ ਦੇਸ਼ ਹੈ ਜਿਹਦੇ ਵਿੱਚ ਇੱਕ ਇਮੀਗਰੈਂਟ ਜਿਹਦੇ ਕੋਲ ਕੱਖ ਨਹੀਂ ਹੈਗਾ, ਰੁਪਈਆ ਤੱਕ ਨਹੀਂ ਹੈਗਾ, ਉਹ ਵੀ ਆ ਕੇ ਇੱਕ ਅਮੈਰੀਕਨ ਡਰੀਮ ਦੇ ਵਿੱਚ ਪਾਰਟੀਸਪੇਟ ਕਰ ਸਕਦਾ ਹੈ। ਅਤੇ ਇਮੀਗਰੈਂਟਸ ਨੋ ਡਾਊਟ ਕਿ ਅਮੈਰੀਕਾ ਨੂੰ ਹੋਰ ਸਟਰੋਂਗਰ ਬਣਾਉਂਦੇ ਨੇ, ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰਦੇ ਨੇ ਅਤੇ ਨੇਸ਼ਨ ਨੂੰ ਹੋਰ ਵਧੀਆ ਕਰਦੇ ਨੇ। ਨਾਲੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਮੈਰੀਕਾ ਹੈ ਉਹ ਇੱਕ ਕੰਟਰੀ ਆਫ ਰੂਲ ਐਂਡ ਲਾਅ ਹੈਗਾ, ਇਸ ਲਈ ਜਿਹੜੇ ਇਹਦੇ ਬਾਰਡਰਸ ਹੈ ਇਹਨੂੰ ਆਪਾਂ ਪ੍ਰੋਟੈਕਟ ਵੀ ਕਰਨਾ ਅਤੇ ਇਹਨੂੰ ਹੋਰ ਆਪਾਂ ਸਟਰੋਂਗ ਵੀ ਬਣਾਉਣਾ, ਪਰ ਇਹਦੇ ਨਾਲ ਨਾਲ ਆਪਾਂ ਇਨਸਾਨੀਅਤ ਨਹੀਂ ਭੁੱਲਣੀ। ਉਹਨਾਂ ਨੇ ਸਪੈਸ਼ਲੀ ਦੱਸਿਆ ਕਿ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਸੀਗੇ ਉਹ ਇਨਸਾਨੀਅਤ ਭੁੱਲ ਗਏ ਸੀਗੇ। ਬੱਚੇ ਕਿੱਦਾਂ ਉਹਨਾਂ ਨੇ ਖੋਲੇ ਮਾਂ ਪਿਓ ਦੇ ਹੱਥੋਂ, ਛੋਟੇ 1 ਸਾਲ ਤੋਂ ਛੋਟੇ ਹੋਟਲਾਂ ਦੇ ਵਿੱਚ ਰੱਖਤਾ ਉਹਨਾਂ ਨੂੰ, ਹੈ ਨਾ। ਉਹਨਾਂ ਨੇ ਕਿਹਾ ਕਿ ਇਨਸਾਨੀਅਤ ਨਹੀਂ ਆਪਾਂ ਭੁੱਲਣੀ, ਆਪਾਂ ਬਾਰਡਰ ਨੂੰ ਸਟਰੋਂਗ ਜ਼ਰੂਰ ਬਣਾਉਣਾ, ਪਰ ਆਪਾਂ ਨਾ ਹੀ ਆਪਾਂ ਕੋਈ ਵਾਇਲੈਂਸ ਕਰਨਾ, ਨਾ ਹੀ ਆਪਾਂ ਇੱਦਾਂ ਦੇ ਕੰਮ ਕਰਨੇ ਆ ਜਿਹਦੇ ਵਿੱਚ ਕਿ ਜਿਹੜੇ ਛੋਟੇ ਮਾਈਨਰ ਆ ਜਾਂ ਫੈਮਿਲੀ ਸੈਪਰੇਸ਼ਨ ਹੋਵੇ। ਫਿਰ ਇਹਨਾਂ ਨੇ ਇਹ ਕਿਹਾ ਕਿ ਜਿਹੜੇ US ਦੇ ਜਿਹੜੇ ਰਿਸੋਰਸਿਸ ਸੀਗੇ, ਜਿਹੜੇ ਤੁਸੀਂ ਕੰਧਾਂ ਕੁੰਧਾਂ ਵੱਲ ਇੱਦਾਂ ਫਾਲਤੂ ਲੋਕਾਂ ਨੂੰ ਤੰਗ ਕਰਨ ਦੇ ਵੱਲ
ਐਲੋਕੇਟ ਕਰ ਰਹੇ ਹੋ ਉਹ ਸਾਰਾ ਹਮ। ਯੂਜ਼ਲੈਸ ਹੈ। ਇਹ ਸਾਨੂੰ ਡਰੱਗ ਕਾਰਟਲਸ ਤੇ ਜਿਹੜੇ ਹਿਊਮਨ ਟ੍ਰੈਫਿਕਰਸ ਨੇ ਉਹਨਾਂ ਵੱਲ ਸਾਨੂੰ ਇਹ ਡਾਇਰੈਕਟ ਕਰਨੇ ਚਾਹੀਦੇ ਨੇ, ਨਾ ਕਿ ਉਹ ਵਾਲੇ ਲੋਕੀ ਜਿਹੜੇ ਕਿ ਲੈਜੀਟੀਮੇਟਲੀ ਇੱਥੇ ਅਸਾਈਲਮ ਮੰਗਣ ਆਉਂਦੇ ਨੇ। ਤੇ ਬਾਈਡਨ ਨੇ ਕਿਹਾ ਕਿ ਜਿਹੜਾ ਉਹਨਾਂ ਦਾ ਕਾਰਜਕਾਲ ਹੈ ਉਹਦੇ ਥੱਲੇ ਉਹਨਾਂ ਨੇ ਇੱਦਾਂ ਦਾ ਮਲਟੀ ਪ੍ਰੋਂਗ ਪ੍ਰੋਗਰਾਮ ਇੱਕ ਬਣਾਓਗੇ ਜਿਹਦੇ ਥੱਲੇ ਕਿ ਜਿਹੜਾ ਅਸਾਈਲਮ ਪ੍ਰੋਗਰਾਮ ਹੋਊਗਾ ਉਹ ਸਭ ਤੋਂ ਹਾਈਐਸਟ ਅਮੈਰੀਕਨ ਵੈਲਿਊ ਸਿਸਟਮ ਦੇ ਨਾਲ ਚੱਲੂਗਾ, ਜਿਹੜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਭੁੱਲ ਗਈ ਸੀਗੀ। ਇਹਨਾਂ ਨੇ ਕਿਹਾ ਕਿ ਆਪਾਂ ਬਾਕੀ ਜਿਹੜੀਆਂ ਚੈਰੀਟੇਬਲ ਆਰਗੇਨਾਈਜੇਸ਼ਨਸ ਆਪਾਂ ਉਹਨਾਂ ਨੂੰ ਭੰਡਾਂਗੇ ਨਹੀਂ, ਆਪਾਂ ਉਹਨਾਂ ਦੇ ਨਾਲ ਕੰਮ ਕਰਾਂਗੇ। ਜਿਹੜੀਆਂ ਵੀ ਸਿਵਿਕ ਆਰਗੇਨਾਈਜੇਸ਼ਨਸ ਨੇ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ, ਜਿਹੜੇ ਦੂਜੇ ਹਿੱਸੇ ਦੀਆਂ ਗਵਰਨਮੈਂਟਸ ਹੈਗੀਆਂ, ਆਪਾਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ, ਇੱਕ ਕੰਪਰੀਹੈਂਸਿਵ ਸਟ੍ਰੈਟਜੀ ਬਣਾਵਾਂਗੇ। ਆਪਾਂ ਦੇਖਾਂਗੇ ਕਿ ਕਿਉਂ ਲੋਕਾਂ ਨੂੰ ਇੱਥੇ ਮਾਈਗ੍ਰੇਟ ਹੋਣਾ ਪੈ ਰਿਹਾ, ਕਿ ਇੱਦਾਂ ਦਾ ਆਪਾਂ ਕੁਝ ਕਰ ਸਕੀਏ ਕਿ ਆਪਾਂ ਉਹਨਾਂ ਦੀ ਕੰਟਰੀ ਦੇ ਵਿੱਚ ਹੀ ਆਪਾਂ ਉਹਨਾਂ ਦੇ ਸਿਸਟਮ ਜਿਹੜੇ ਇੱਦਾਂ ਦੇ ਸਟਰੈਂਥਨ ਕਰ ਦਈਏ ਕਿ ਉਹ ਉੱਥੇ ਅਸਾਈਲਮ ਲੈ ਸਕਣ, ਅਤੇ ਜੇ ਉਹਨਾਂ ਨੂੰ ਕੋਈ ਵਾਕਈ ਕ੍ਰਾਈਸਿਸ ਹੈਗਾ ਉੱਥੇ ਹੀ ਸੋਲਵ ਹੋ ਸਕੇ। ਇਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਕਈ ਲੋਕ ਇੱਥੇ ਆਉਂਦੇ ਨੇ ਟੈਂਪਰੇਰੀਲੀ, TPS ਜਿੱਦਾਂ ਆਪਾਂ ਦੱਸਿਆ ਸੀਗਾ, ਆਪਾਂ ਉਸ ਤੋਂ ਬਾਅਦ ਲੋਕੀ ਉਹਨਾਂ ਨੂੰ ਭੁੱਲ ਜਾਂਦੇ ਆ, ਅਤੇ ਆਪਾਂ ਇੱਦਾਂ ਦੇ ਪ੍ਰੋਗਰਾਮ ਡਿਜ਼ਾਈਨ ਕਰਾਂਗੇ ਜਿੱਥੇ ਉਹਨਾਂ ਦੀ ਰੀਸੈਟਲਮੈਂਟ ਹੋ ਸਕੇ ਅਤੇ ਵਾਪਸ ਜਾ ਸਕਣ, ਉਹ ਆਪਣੇ ਦੇਸ਼ ਉੱਥੇ ਕੋਈ ਕੰਮਕਾਰ ਕਰ ਸਕਣ। ਸਾਰਿਆਂ ਨੂੰ ਕਿਉਂਕਿ ਗ੍ਰੀਨ ਕਾਰਡ ਨਹੀਂ ਮਿਲਦਾ, ਕਈ ਵਿਚਾਰੇ ਲਟਕੇ ਰਹਿੰਦੇ ਨੇ, ਫਿਰ ਉਹ ਜਾਣਾ ਚਾਹੁੰਦੇ ਨੇ, ਅਤੇ ਉਹ ਕਹਿੰਦੇ ਕਿ ਆਪਾਂ ਰੀਸੈਟਲਮੈਂਟ ਜਿਹੜੇ ਪ੍ਰੋਗਰਾਮ ਹੁੰਦੇ ਨੇ, ਫਲਾਈਟਸ ਵਗੈਰਾ ਜਿੱਦਾਂ ਵਾਪਸ ਜਾਂਦੀਆਂ, ਆਪਾਂ ਉਹਨਾਂ ਦੇ ਵਿੱਚ ਵੀ ਕਾਫੀ ਫੰਡਿੰਗ ਕਰਾਂਗੇ। ਫਿਰ ਇਹਨਾਂ ਨੇ ਇਹ ਕਿਹਾ ਕਿ ਮੁੱਖ ਸਾਡਾ ਮਕਸਦ ਇਹ ਹੈ ਕਿ ਜਿਹੜਾ ਅਸਾਈਲਮ ਦਾ ਸਿਸਟਮ ਬਹੁਤ ਬੁਰੇ ਤਰੀਕੇ ਨਾਲ ਡੈਮੇਜ ਕਰਤਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ 4 ਸਾਲਾਂ 'ਚ, ਸਾਰਾ ਸਾਡਾ ਜਿਹੜਾ ਅਮੈਰੀਕਨ ਵੈਲਿਊ ਸਿਸਟਮ ਹੈ ਉਹ 'ਚੋਂ ਕੱਢ ਲਿਆ ਸੀ ਆਪਾਂ ਉਹ ਦੁਬਾਰਾ, ਕਿਉਂਕਿ ਜਿਹੜਾ ਮੁੱਖ ਅਮੈਰੀਕਨ ਵੈਲਿਊ ਸਿਸਟਮ ਇਹ ਹੈ ਕਿ ਉਹ ਪ੍ਰਮੋਟ ਕਰਦਾ ਹੈ ਕਿ ਲੋਕੀ ਆ ਕੇ ਇੱਥੇ ਅਸਾਈਲਮ ਕਰਨ, ਅਤੇ ਆਪਾਂ ਵੀ ਇਹਨੂੰ ਪ੍ਰਮੋਟ ਕਰਾਂਗੇ। ਹੁਣ ਇਸ ਮੈਮੋ ਦੇ ਥੱਲੇ ਉਹਨਾਂ ਨੇ ਕਾਫੀ ਸਾਰੇ 3 ਉਹਨਾਂ ਨੇ ਮੁੱਖ ਮੁੱਦੇ ਰੱਖੇ ਹਨ। ਪਹਿਲਾ ਜਿਹੜਾ ਉਹਨਾਂ ਦਾ ਇਹ ਸੀਗਾ ਕਿ ਆਪਾਂ ਸਟ੍ਰੈਟਜੀ ਤਿਆਰ ਕਰਨੀ ਹੈ ਜਿਹੜੀ ਕਿ ਇਹ ਦੇਖੇ ਕਿ ਇਹ ਜੜ ਕੀ ਹੈ, ਕਿ ਲੋਕੀ ਆਉਂਦੇ ਕਿਉਂ ਹੈ। ਇਹਦੇ ਵਿੱਚ ਇੱਕ ਏਜੰਸੀ ਹੈ APNSA, ਅਸਿਸਟੈਂਟ ਟੂ ਪ੍ਰੈਜ਼ੀਡੈਂਟ ਫਾਰ ਨੈਸ਼ਨਲ ਸਿਕਿਉਰਿਟੀ ਅਫੇਅਰਸ। ਇਹਨੇ ਕਿਹਾ ਕਿ ਜਿਹੜਾ APNSA ਹੈਗਾ ਅਤੇ ਸੈਕਟਰੀ ਆਫ ਸਟੇਟ ਅਤੇ ਅਟਰਨੀ ਜਨਰਲ ਅਤੇ ਜਿਹੜਾ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਹੈ, ਇਹ ਜਿਹੜੇ ਸੰਸਥਾਵਾਂ ਆਪਾਂ ਜਿੱਦਾਂ ਦੇਖਦੇ ਹਾਂ ਕਿ ਇਹ ਮੁੱਖ ਰੂਲ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਇਹ ਕਹਿੰਦੇ ਕਿ ਤੁਸੀਂ ਰੂਟ ਕਾਜ਼ ਸਟ੍ਰੈਟਜੀ ਬਣਾਓ ਜਿਹਦੇ ਵਿੱਚ ਤੁਸੀਂ ਦੱਸੋ ਕਿ ਕਿੱਦਾਂ USA ਨੂੰ ਐਡਰੈਸ ਕਰ ਸਕਦਾ ਕਿ ਲੋਕਾਂ ਨੂੰ ਲੋੜ ਨਾ ਪਵੇ ਸਾਊਥ ਅਮਰੀਕਾ ਵਗੈਰਾ ਤੋਂ ਇੱਥੋਂ ਆਉਣ ਦੀ। ਕਹਿੰਦੇ ਕਿ ਤੁਸੀਂ ਇੱਕ ਕੋਲੈਬੋਰੇਟਿਵ ਮੈਨੇਜਮੈਂਟ ਸਟ੍ਰੈਟਜੀ ਬਣਾਓ ਜਿਹਨਾਂ ਤੁਸੀਂ ਇਹ ਸਾਰੇ ਜਿਹੜੇ ਮੁਲਕ ਇਹਨਾਂ ਦੇ ਨਾਲ ਕੋਲੈਬੋਰੇਟ ਕਰੋ, ਸਪੈਸ਼ਲੀ ਨਾਰਦਰਨ ਟ੍ਰਾਇੰਗਲ ਕੀ ਹੈਗਾ, ਐਲ ਸੈਲਵਾਡੋਰ, ਗੁਆਟੇਮਾਲਾ ਅਤੇ ਹੋਂਡੂਰਸ, ਇਹ ਜਿਹੜੀਆਂ 3 ਕੰਟਰੀਆਂ ਇੱਥੇ ਬਹੁਤ ਜ਼ਿਆਦਾ ਗੈਂਗ ਵਾਇਲੈਂਸ ਹੈ, ਇੱਥੋਂ ਬਹੁਤ ਜ਼ਿਆਦਾ ਲੋਕੀ ਆਉਂਦੇ ਨੇ। ਇਹ ਕਹਿੰਦੇ ਕਿ ਤੁਸੀਂ ਨਾਰਦਰਨ ਟ੍ਰਾਇੰਗਲ 'ਚ ਜਾ ਕੇ ਉਹ ਜਿਹੜੀਆਂ 3 ਕੰਟਰੀਆਂ ਉਹਨਾਂ ਦੇ ਨਾਲ ਕੋਲੈਬੋਰੇਟ ਕਰੋ, ਉੱਥੇ ਜਿਹੜੀ ਵੀ ਕਰਪਸ਼ਨ ਹੈ ਉਹਨੂੰ ਦੇਖੋ ਤੁਸੀਂ ਕਿੱਦਾਂ ਸੋਲਵ ਕਰ ਸਕਦੇ ਹੋ, ਅਤੇ ਤੁਸੀਂ ਡੈਮੋਕ੍ਰੈਟਿਕ ਪ੍ਰਿੰਸੀਪਲਸ ਅਤੇ ਰੂਲ ਆਫ ਲਾਅ ਨੂੰ ਸਟਰੈਂਥਨ ਕਰੋ, ਹਿਊਮਨ ਰਾਈਟਸ ਅਤੇ ਫਰੀਡਮ ਆਫ ਪ੍ਰੈਸ ਸਪੈਸ਼ਲੀ ਇਹਨਾਂ ਨੇ ਮੈਨਸ਼ਨ ਕੀਤਾ। ਇਹ ਰੈਲੀਵੈਂਟ ਕਿਉਂ ਹੈ? ਇਹ ਹੁਣ ਇੰਡੀਆ ਵਰਗੀ ਕੰਟਰੀ ਲਈ ਰੈਲੀਵੈਂਟ ਹੈ ਕਿ ਜਿੱਥੇ ਫਰੀਡਮ ਆਫ ਪ੍ਰੈਸ ਨਹੀਂ ਹੈਗੀ, ਡੈਮੋਕ੍ਰੈਟਿਕ ਪ੍ਰਿੰਸੀਪਲਸ ਇੰਨੇ ਡਿਲਿਊਟ ਹੋ ਰਹੇ ਨੇ ਇੰਨੀ ਸਪੀਡ ਦੇ ਨਾਲ। ਕਹਿਣ ਦਾ ਮਤਲਬ ਹੈ ਕਿ ਜੇ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜੇ ਤੁਸੀਂ ਇਹਨਾਂ ਕੰਟਰੀਆਂ 'ਚ ਆਉਂਦੇ ਹੋ ਜਿਹੜੇ ਇੱਕ ਡਿਕਟੇਟਰਸ਼ਿਪ ਦਾ ਰੂਪ ਲੈ ਰਹੀ ਹੈ ਡੈਮੋਕ੍ਰੇਸੀ, ਜਿੱਥੇ ਫਰੀਡਮ ਆਫ ਪ੍ਰੈਸ ਕੰਪਰੋਮਾਈਜ਼ ਹੋ ਰਹੀ ਹੈ, ਉਹਨਾਂ ਨੂੰ ਇਹ ਕਹਿੰਦੇ ਨੇ ਕਿ ਇਹ ਰੂਟ ਕਾਜ਼, ਇਹਨੂੰ ਆਪਾਂ ਆਇਡੈਂਟੀਫਾਈ ਕਰਦੇ ਹਾਂ ਕਿ ਇਹ ਰੂਟ ਕਾਜ਼ ਹੈਗਾ ਮਾਈਗ੍ਰੇਸ਼ਨ ਦਾ। ਇੱਦਾਂ ਦੇ ਇਹ ਕੰਮ ਕਰਦੇ ਨੇ, ਇੱਥੇ ਯੰਗ ਬੰਦੇ ਨੂੰ ਰੁਜ਼ਗਾਰ ਨਹੀਂ ਮਿਲਦਾ, ਤਾਂ ਕਰਕੇ ਉਹ ਬਾਹਰ ਆ ਰਹੇ ਨੇ। ਅਤੇ ਇਹ ਸਾਰੀਆਂ ਹੁਣ ਜਿਹੜਾ ਰੀਲੋਕੇਸ਼ਨ ਵਾਲਾ ਇਸ਼ੂ ਹੁੰਦਾ ਸੀਗਾ ਕਿ ਤੁਸੀਂ ਰੀਲੋਕੇਟ ਕਿਉਂ ਨਹੀਂ ਕਰ ਸਕਦੇ ਹੋ ਆਪਣੀ ਕੰਟਰੀ ਦੇ ਵਿੱਚ, ਇਹ ਸਰਕਾਰ ਦੇ ਥੱਲੇ ਉਹ ਇੱਦਾਂ ਦੇ ਰੂਲ ਦੱਸੂਗੀ ਕਿ ਜਿਹਦੇ ਵਿੱਚ ਇਹ ਸਟੱਡੀ ਹੋਊਗੀ, ਸਪੈਸ਼ਲੀ ਐਮਫੈਸਿਸ ਦਿੱਤਾ ਜਾਊਗਾ ਪ੍ਰੋਬਲਮ ਕੀ ਚੱਲ ਰਹੀ ਹੈ ਇੰਡੀਆ ਵਰਗੀ ਕੰਟਰੀ 'ਚ, ਜਿਹੜੇ ਕਿ ਬਾਅਦ 'ਚ ਜਿਹੜੇ ਇੱਥੇ ਆ ਕੇ ਅਸਾਈਲਮ ਫਾਈਲ ਕਰਦੇ ਨੇ ਉਹਨੂੰ ਹੈਲਪਫੁਲ ਹੋਊਗਾ। ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਕਾਫੀ ਸਾਰੇ ਅਸਾਈਲਮ ਕੇਸ ਸਿੱਧੇ ਬਲੈਂਕੇਟ ਡਿਨਾਇਲ ਕਰ ਦਿੱਤਾ ਜਾਂਦਾ ਸੀਗਾ ਕਿ ਇੱਦਾਂ ਕਿਤੇ ਹੋਰ ਮੂਵ ਹੋ ਸਕਦੇ ਨੇ, ਅਤੇ ਹੁਣ ਉਹ ਵਾਲੀ ਚੀਜ਼ ਇਹਦੇ ਥੱਲੇ ਹੌਲੀ ਹੌਲੀ ਕਰਕੇ ਚੇਂਜ ਹੋ ਸਕਦੀ ਹੈ। ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਵਾਇਲੈਂਸ ਹੈਗਾ, ਐਕਸਟੋਰਸ਼ਨ, ਜਿਹੜੇ ਹੋਰ ਗੈਂਗ ਰਿਲੇਟਡ ਕ੍ਰਾਈਮ ਨੇ ਜਾਂ ਟ੍ਰੈਫਿਕਿੰਗ ਦੇ ਕ੍ਰਾਈਮ ਨੇ, ਸੈਕਸ਼ੂਅਲ ਕ੍ਰਾਈਮ ਨੇ, ਜੈਂਡਰ ਬੇਸਡ ਕ੍ਰਾਈਮ ਨੇ, ਡੋਮੈਸਟਿਕ ਵਾਇਲੈਂਸ ਬੇਸਡ ਕ੍ਰਾਈਮ ਨੇ, ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਕਾਫੀ ਸਾਰੀਆਂ ਇਹ ਵਾਲੀਆਂ ਗਰਾਊਂਡਸ ਦੇ ਉੱਤੇ ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦਾ ਸੀਗਾ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸਾਰੀਆਂ ਨੂੰ ਸਟੱਡੀ ਕਰਨਾ ਪਊਗਾ ਕਿ ਕਿੱਦਾਂ ਸਪੈਸ਼ਲੀ ਜਿਹੜੀਆਂ ਡੋਮੈਸਟਿਕ ਵਾਇਲੈਂਸ ਜਾਂ ਜੈਂਡਰ ਬੇਸਡ ਜਿਹੜੇ ਕ੍ਰਾਈਮ ਹੈ, ਕਿੱਦਾਂ ਉਹ ਲੋਕਾਂ ਨੂੰ ਉਹਨਾਂ ਦੀ ਡਿਸਪਲੇਸਮੈਂਟ ਨੂੰ ਇਫੈਕਟ ਕਰਦੇ ਨੇ, ਕਿੱਦਾਂ ਉਹਨੂੰ ਫੋਰਸ ਕਰਦੇ ਨੇ ਇੱਥੇ ਆਉਣ ਲਈ। ਇਹਦੇ ਨਾਲ ਨਾਲ ਜਿਹੜੀ ਕੋਲੈਬੋਰੇਟਿਵ ਮੈਨੇਜਮੈਂਟ ਸਟ੍ਰੈਟਜੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਕੀ ਦੇਸ਼ਾਂ ਨਾਲ ਕੋਲੈਬੋਰੇਟ ਕਰਨਾ। ਉਹ ਕਹਿੰਦੇ ਕਿ ਤੁਸੀਂ ਨਾ ਹਿਊਮੈਨਿਟੇਰੀਅਨ ਪ੍ਰੋਟੈਕਸ਼ਨ ਦਿਓ, ਨਾ ਸਿਰਫ ਤੁਸੀਂ ਆਪਣੀ ਕੰਟਰੀ 'ਚ ਹਿਊਮੈਨਿਟੇਰੀਅਨ ਪ੍ਰੋਟੈਕਸ਼ਨਸ ਦਿਓ, ਤੁਸੀਂ ਜਿਹੜੇ ਆ ਥਰਡ ਪਾਰਟੀ ਕੰਟਰੀਜ਼ ਆ ਤੁਸੀਂ ਉੱਥੇ ਵੀ ਆਪਣੇ ਇੱਦਾਂ ਦੇ ਪ੍ਰੋਗਰਾਮ ਬਣਾਓ ਤਾਂ ਕਿ ਉਹਨਾਂ ਨੂੰ ਤੁਸੀਂ ਇਨਫਰਾਸਟਰਕਚਰ ਦੇ ਸਕੋ ਕਿ ਉਹਨਾਂ ਨੂੰ ਟੈਂਪਰੇਰੀ ਉੱਥੇ ਹੀ ਐਵਨਿਊ ਹੈਗਾ ਕਿ ਉਹ ਡੇਂਜਰਸ ਕੰਡੀਸ਼ਨ ਜਿਹੜੀਆਂ ਉੱਥੋਂ ਦੀ ਬਚ ਕੇ ਆਉਂਦੇ ਨੇ, ਉਹਨਾਂ ਨੂੰ ਇੱਕ ਸੇਫ ਸ਼ੈਲਟਰ ਉੱਥੇ ਅਮਰੀਕਾ ਤੋਂ ਬਾਹਰ ਹੀ ਉਹਨਾਂ ਨੂੰ ਇੱਕ ਸੇਫ ਸ਼ੈਲਟਰ ਮਿਲ ਸਕੇ। ਇਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਅਸਾਈਲਮ ਅਤੇ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਹੋਰ ਜਿਹੜੇ ਲੇਬਰ ਲਾਜ਼ ਦੇ ਰਿਲੇਟਡ ਪ੍ਰੋਗਰਾਮ ਹੈ US ਦੇ ਵਿੱਚ, ਇਹਨੂੰ ਤੁਸੀਂ ਸਟਰੈਂਥਨ ਕਰੋ
ਪ੍ਰਾਈਵੇਟ ਸੈਕਟਰ ਦੇ ਨਾਲ ਤੁਸੀਂ ਗੱਲ ਕਰੋ ਅਤੇ ਗਵਰਨਮੈਂਟ ਸੈਕਟਰ ਜਿਹੜੀ ਸਪੈਸ਼ਲੀ ਉਹਨਾਂ ਨੇ ਕਿਹਾ ਕਿ ਮੈਕਸੀਕੋ ਦੇ ਨਾਲ ਤੁਸੀਂ ਬਹੁਤ ਵੱਡੀ ਤਰੀਕੇ ਨਾਲ ਕੋਲੈਬੋਰੇਸ਼ਨ ਕਰਨੀ ਹੈ ਕਿ ਦੇਖੋ ਤੁਸੀਂ ਜੇ ਉੱਥੇ ਕੁਛ ਹੋ ਸਕਦਾ ਆਪਾਂ ਨੌਕਰੀਆਂ ਵਗੈਰਾ ਉਹਨਾਂ ਨੂੰ ਉੱਥੇ ਹੀ ਦੇ ਸਕੀਏ। ਹੋਰ ਜਿਹੜਾ ਅਸਾਈਲਮ ਸਿਸਟਮ ਹੈ ਉਹਨੂੰ ਡਿਵੈਲਪ ਕਰੋ। ਦੇਖੋ ਕਿ ਪੁਰਾਣੀ ਜਿਹੜੀ ਸਰਕਾਰ ਹੈ ਉਹਨੇ ਕਿੱਦਾਂ, ਪੁਰਾਣੀ ਸਰਕਾਰ ਨੇ ਕਾਫੀ ਸਾਰੇ ਫੰਡਿੰਗ ਟ੍ਰੇਨਿੰਗ ਖੋਲ੍ਹੀ ਸੀਗੀ ਇਸ ਸਿਸਟਮ ਦੇ ਵਿੱਚੋਂ। ਆਪਾਂ ਦੇਖਿਆ ਸੀਗਾ ਕਿ 150 ਤੋਂ ਵੱਧ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀਗੀਆਂ, ਨਾਨ ਪ੍ਰੋਫਿਟ ਸੀਗੇ, ਜਿਹੜੇ ਫੰਡਿੰਗ 'ਤੇ ਰਿਲਾਈ ਕਰਦੇ ਸੀਗੇ, ਉਹ ਰਿਡਿਊਸ ਹੋ ਕੇ ਸਿਰਫ 10 ਕੁ ਰਹਿ ਗਏ ਸੀਗੇ ਕਿਉਂਕਿ ਉਹਨਾਂ ਕੋਲ ਸਟਾਫ ਰੱਖਣ ਦੇ ਪੈਸੇ ਨਹੀਂ ਹੁੰਦੇ ਸੀਗੇ। ਅਤੇ ਕਹਿੰਦੇ ਕਿ ਉਹਨਾਂ ਨੂੰ ਫੰਡਿੰਗ ਦਿਓ, ਉਹਨਾਂ ਨੂੰ ਹੋਰ ਟ੍ਰੇਨਿੰਗ ਦਿਓ ਤਾਂ ਕਿ ਇਹ ਗ੍ਰਾਸ ਰੂਟ ਲੈਵਲ 'ਤੇ ਲੋਕਾਂ ਦੀ ਮਦਦ ਕਰ ਸਕਣ। ਇਨ ਟਰਨ ਜੇ ਲੋਕਾਂ ਦੀ ਮਦਦ ਕਰੂਗੇ ਤਾਂ ਸਾਡਾ ਅਸਾਈਲਮ ਦਾ ਸਿਸਟਮ ਆਪਣੇ ਆਪ ਹੀ ਸਟਰੋਂਗ ਹੋ ਜਾਊਗਾ। ਹੁਣ ਇੱਕ ਸਰਕਾਰ ਸੀਗੀ ਉਹ ਬੱਚੇ ਖੋ ਕੇ ਲੋਕਾਂ ਨੂੰ ਧੱਕਾ ਦੇ ਕੇ ਵਾਪਸ ਕਰ ਰਹੀ ਸੀਗੀ। ਇੱਕ ਸਰਕਾਰ ਹੈਗੀ ਕਿ ਆਪਾਂ ਜਿਹੜੇ ਥੱਲੇ ਤੁਹਾਡੇ ਪ੍ਰੋਗਰਾਮਾਂ ਸੰਸਥਾਵਾਂ US ਆਪਾਂ ਉਹਨਾਂ ਨੂੰ ਫੰਡਿੰਗ ਦੇਵਾਂਗੇ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਕਲੇਮ ਪ੍ਰਜੈਂਟ ਕਰ ਸਕੋ। ਇਸ ਤੋਂ ਇਲਾਵਾ ਫਿਰ ਜਿਹੜਾ ਤੀਜਾ ਇਹਨਾਂ ਨੇ ਆਪਣਾ ਪਹਿਲੂ ਰੱਖਿਆ ਸੀਗਾ ਉਹ ਕਹਿੰਦੇ ਕਿ ਐਕਸਪੈਂਸ਼ਨ ਆਫ ਲਾਫੁਲ ਪਾਥਵੇ। ਇਹਦਾ ਮਤਲਬ ਕੀ ਹੈ ਕਿ ਆਉਣ ਦਾ ਜਿਹੜਾ ਤਰੀਕਾ US ਦੇ ਵਿੱਚ ਉਹਨੂੰ ਵੀ ਕਹਿੰਦੇ ਆਪਾਂ ਸਟਰੋਂਗ ਕਰ ਦੇਣਾ। ਕਹਿੰਦੇ ਕਿ ਆਪਾਂ ਸਾਰੇ ਜਿਹੜੇ ਮੈਕੈਨਿਜ਼ਮ ਨੇ ਕਿ ਲੋਕੀ ਕਿੱਦਾਂ ਇੱਥੇ ਆਉਂਦੇ ਨੇ, ਕੀ ਉਹਨਾਂ ਦੇ ਸਰਕਮਸਟੈਂਸਿਸ ਹੈ, ਕਿਹੜੇ ਹਾਲਾਤਾਂ 'ਚੋਂ ਆਉਂਦੇ ਨੇ, ਆਪਾਂ ਉਹ ਉਹਨਾਂ ਲਈ ਥੋੜ੍ਹਾ ਜਿਹਾ ਸਿੰਪਲੀਫਾਈ ਕਰ ਦੇਣਾ ਤਾਂ ਕਿ ਉਹਦਾ ਅਸਾਈਲਮ ਫਾਈਲ ਕਰਨਾ ਥੋੜ੍ਹਾ ਜਿਹਾ ਉਹਨਾਂ ਲਈ ਈਜ਼ੀ ਹੋ ਜਾਵੇ। ਜਿਹੜੇ ਟਰੰਪ ਨੇ ਪ੍ਰੋਗਰਾਮ ਬਣਾਏ ਸੀਗੇ ਸੈਂਟਰਲ ਅਮਰੀਕਨ ਮਾਈਨਰਸ ਪੇਰੋਲ ਪਾਲਿਸੀ ਪ੍ਰੋਗਰਾਮ ਕੈਂਸਲ ਕੀਤਾ ਸੀ ਟਰੰਪ ਨੇ। ਉਹ ਕਹਿੰਦੇ ਉਹ ਸਾਰੇ ਜਿਹੜੇ ਮੈਮੋ ਸੀਗੇ ਟਰੰਪ ਵਾਲੇ ਉਹ ਸਾਰੇ ਕੈਂਸਲ ਕਰ ਦਿਓ। ਜਿਹੜਾ ਇਹਨਾਂ ਨੇ ਫੈਮਿਲੀ ਸੈਪਰੇਸ਼ਨ ਵਾਲੇ ਜਿਹੜੇ ਟਰੰਪ ਉਹਨਾਂ ਦੇ ਪ੍ਰੋਗਰਾਮ ਸੀਗੇ ਉਹ ਸਾਰੇ ਸਿੱਧੇ ਕੈਂਸਲ ਕਰਤੇ ਇਸ ਮੈਮੋ ਨੇ। ਅਤੇ ਇਹਨਾਂ ਨੇ ਕਿਹਾ ਕਿ ਜਿਹੜੇ ਨਾਰਦਰਨ ਟ੍ਰਾਇੰਗਲ ਤੋਂ ਜਿੰਨੇ ਵੀ ਲੋਕ ਆਉਂਦੇ ਨੇ ਜਾਂ ਉੱਥੋਂ ਦੇ ਰਹਿੰਦੇ ਨੇ ਉਹ ਸਾਰਿਆਂ ਨੂੰ ਸਪੈਸ਼ਲ ਅਟੈਂਸ਼ਨ ਦਿਓ, ਜਿਹੜੀਆਂ 3 ਕੰਟਰੀਆਂ ਗੁਆਟੇਮਾਲਾ, ਐਲ ਸੈਲਵਾਡੋਰ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਔਰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ CDC ਨਾਲ ਹੈਂਡ ਟੂ ਹੈਂਡ ਕੰਮ ਕਰੇ ਕਿਉਂਕਿ ਟਰੰਪ ਉਹਨਾਂ ਨੇ ਕਾਫੀ ਸਾਰੀ ਰਿਸਟ੍ਰਿਕਸ਼ਨ ਲਾਤੀ ਸੀਗੀ ਹੈਲਥ ਐਂਡ ਸਿਕਿਉਰਿਟੀ ਗਰਾਊਂਡ 'ਤੇ ਕਿ ਉਹਦੀ ਆੜ ਦੇ ਵਿੱਚ ਕਾਫੀ ਸਾਰੇ ਅਸਾਈਲਮ ਵਾਲਿਆਂ ਨੂੰ ਉਹਨਾਂ ਨੇ ਰੋਕਤਾ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ CDC ਵਾਲਿਆਂ ਨੂੰ ਇਹ ਡਾਇਰੈਕਟਿਵ ਦਿੱਤਾ ਕਿ ਠੀਕ ਹੈ ਕੋਵਿਡ ਵਗੈਰਾ ਇੰਪੋਰਟੈਂਟ ਹੈ ਪਰ ਤੁਹਾਨੂੰ ਹੋਮਲੈਂਡ ਸਿਕਿਉਰਿਟੀ ਨਾਲ ਕੰਮ ਕਰਨਾ ਪਊਗਾ। ਤੁਸੀਂ ਹੁਣ ਹੋਰ ਜ਼ਿਆਦਾ ਅਸਾਈਲਮ ਵਾਲਿਆਂ ਨੂੰ ਰੋਕ ਕੇ ਨਹੀਂ ਰੱਖ ਸਕਦੇ। ਤੁਸੀਂ ਇਹਨਾਂ ਨੇ ਇਹ ਦੋਨੋਂ ਸੰਸਥਾਵਾਂ ਨੂੰ ਹੁਕਮ ਦਿੱਤਾ ਹੈ ਕਿ ਤੁਸੀਂ ਦੋਨੋਂ ਜਾਣੇ ਆਪਸ ਦੇ ਵਿੱਚ ਕੋਲੈਬੋਰੇਟ ਕਰੋ ਅਤੇ ਸਾਨੂੰ ਨਵੀਆਂ ਪਾਲਿਸੀਆਂ ਅਤੇ ਪ੍ਰੋਸੀਜਰ ਬਣਾ ਕੇ ਦੱਸੋ ਜਿਹਦੇ ਥੱਲੇ ਕਿ ਭਾਵੇਂ ਕੋਵਿਡ ਦੇ ਚੱਲਦੇ ਦੌਰਾਨ ਹੀ ਕਿਸ ਤਰੀਕੇ ਨਾਲ ਆਪਾਂ ਅਸਾਈਲਮ ਕਲੇਮਸ ਨੂੰ ਹੋਰ ਵਧੀਆ ਤਰੀਕੇ ਨਾਲ ਪ੍ਰੋਸੈਸ ਕਰ ਸਕੀਏ। ਇਹਦੇ ਨਾਲ ਨਾਲ ਇਹਨਾਂ ਨੇ ਜਿਹੜਾ ਸੈਕਟਰੀ ਆਫ ਹੈਲਥ ਅਤੇ ਹਿਊਮਨ ਸਰਵਿਸਿਜ਼ ਹੈ ਉਹਨੂੰ ਵੀ ਉਹੀ ਕਿਹਾ ਕਿ ਤੁਸੀਂ ਸਾਰੇ ਜਿਹੜੇ ਇਹ ਵਾਲੇ ਟੁੱਟੇ ਪ੍ਰੋਗਰਾਮ ਸੀਗੇ ਇਹਨੂੰ ਰੀਇੰਸਟੇਟ ਕਰੋ ਅਤੇ ਇਹਨਾਂ ਨੂੰ ਜੋ ਵੀ ਉੱਥੇ ਮੈਡੀਕਲ ਇਨਫਰਾਸਟਰਕਚਰ ਹੈ, ਮੈਡੀਕਲ ਫੈਸਿਲਿਟੀਜ਼ ਵਗੈਰਾ, ਚੈੱਕ ਵਗੈਰਾ ਹੋਣੇ ਨੇ, ਕੋਵਿਡ ਟੈਸਟ ਵਗੈਰਾ ਹੋਣੇ ਨੇ, ਉਹ ਸਹੀ ਤਰੀਕੇ ਨਾਲ ਇਹਨੂੰ ਇੰਪਲੀਮੈਂਟ ਕਰੋ ਕਿ ਕੋਈ ਤੁਹਾਡੇ ਕੋਲ ਬਹਾਨਾ ਨਹੀਂ ਇੱਦਾਂ ਦਾ ਹੋਣਾ ਚਾਹੀਦਾ ਕਿ ਹੈਲਥ ਗਰਾਊਂਡਸ ਦੇ ਕਰਕੇ ਇਹ ਅੰਦਰ ਨਾ ਆ ਸਕਣ। ਅਤੇ ਫਾਈਨਲੀ ਇਸ ਮੈਮੋ ਦੇ ਥੱਲੇ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ MPP ਪ੍ਰੋਟੋਕੋਲਸ ਨੇ ਉਹਨੂੰ ਤੁਸੀਂ ਪੂਰੇ ਚੰਗੇ ਤਰੀਕੇ ਨਾਲ ਸਟੱਡੀ ਕਰੋ, ਦੇਖੋ ਕਿ ਉਹ ਕਿਸ ਤਰੀਕੇ ਨਾਲ US ਨੂੰ ਹੈਲਪ ਕਰਦਾ ਹੈ। ਜੇ ਹੈਲਪ ਨਹੀਂ ਕਰ ਰਿਹਾ ਤਾਂ ਜਿਹੜੇ MPP ਪ੍ਰੋਟੋਕੋਲਸ ਨੇ ਤੁਸੀਂ ਸਾਰੇ ਉਹ ਹੌਲੀ ਹੌਲੀ ਕਰਕੇ ਕੈਂਸਲ ਕਰ ਦਿਓ। ਜੀ ਲਾਸਟ ਇੱਕ ਚੀਜ਼ ਇਹਦੇ ਵਿੱਚ ਹੋਰ ਹੈਗੀ ਜੀ ਉਹ ਕਹਿੰਦੇ ਕਿ ਐਕਸਪੀਡਾਈਟਡ ਰਿਮੂਵਲ ਦੀ ਆਪਾਂ ਗੱਲ ਕੀਤੀ ਸੀਗੀ ਕਿ ਉੱਥੋਂ ਸਿੱਧੇ ਥੱਲੋਂ ਦੀ ਉਹ ਕ੍ਰੈਡੀਬਲ ਫੇਅਰ ਇੰਟਰਵਿਊ ਡਿਨਾਈ ਕਰਕੇ ਟਰੰਪ ਹੁਣੀ ਸਿੱਧੇ ਵਾਪਸ ਤੋਰੀ ਜਾ ਰਹੇ ਸੀਗੇ। ਜਿਹੜਾ ਵਿਜੇ ਕੁਮਾਰ ਥਿਰਾਸਿਗਿਅਮ ਦਾ ਆਪਾਂ ਸ਼੍ਰੀਲੰਕਨ ਦਾ ਕੇਸ ਕੀਤਾ ਸੀਗਾ ਸੁਪਰੀਮ ਕੋਰਟ ਤੱਕ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉੱਤਲੀਆਂ ਅਦਾਲਤਾਂ ਨੂੰ ਕੋਈ ਰਿਵਿਊ ਨਹੀਂ ਹੈਗਾ ਕਰਨ ਦਾ। ਉਹ ਕਹਿੰਦੇ ਕਿ ਜਿਹੜਾ ਐਕਸਪੀਡਾਈਟਡ ਰਿਮੂਵਲ ਦਾ ਪ੍ਰੋਸੈਸ ਹੈਗਾ ਹੁਣ ਭਾਵੇਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਠੀਕ ਹੈ ਸੁਪਰੀਮ ਕੋਰਟ ਬੜੀ ਉੱਚੀ ਅਦਾਲਤ ਹੈ ਪਰ ਜਿਹੜੀ US ਦਾ ਸਿਸਟਮ ਹੈਗਾ ਡੈਮੋਕ੍ਰੈਟਿਕ ਸਿਸਟਮ ਇਹਦੀ ਬਿਊਟੀ ਇਹ ਹੈਗੀ ਕਿ ਇਹਦੇ ਵਿੱਚ ਚੈਕਸ ਐਂਡ ਬੈਲੈਂਸਿਸ ਇੰਨੇ ਜ਼ਿਆਦਾ ਹੈਗੇ ਕਿ ਸੁਪਰੀਮ ਕੋਰਟ ਵੀ ਪ੍ਰਧਾਨ ਨਹੀਂ ਹੋ ਸਕਦਾ ਹਰ ਟਾਈਮ। ਜੀ ਠੀਕ ਹੈ ਇੱਕ ਦੂਜੇ ਦੇ ਉੱਤੇ ਚੈਕਸ ਐਂਡ ਬੈਲੈਂਸਿਸ ਹੈ। ਇਹ ਕਹਿੰਦੇ ਕਿ ਹੁਣ ਸਾਨੂੰ ਜਿਹੜਾ ਉਹ ਐਕਸਪੀਡਾਈਟ ਰਿਮੂਵਲ ਦਾ ਪ੍ਰੋਸੈਸ ਹੈ 120 ਦਿਨ ਦੇ ਅੰਦਰ ਅੰਦਰ ਉਹਨਾਂ ਨੇ ਕਿਉਂਕਿ ਹੁਣ ਆਰਡਰ ਦਿੱਤਾ ਕਹਿੰਦੇ ਕਿ 120 ਦਿਨ ਦੇ ਅੰਦਰ ਸਾਨੂੰ ਦੁਬਾਰਾ ਰਿਪੋਰਟ ਦਿਓ, ਇੱਕ ਹੋਰ ਵਧੀਆ ਤਰੀਕੇ ਦਾ ਪ੍ਰੋਸੈਸ ਬਣਾਓ। ਆ ਜਿਹੜਾ ਤੁਹਾਡਾ ਐਕਸਪੀਡਾਈਟਡ ਰਿਮੂਵਲ ਪ੍ਰੋਸੈਸ ਹੈ ਇਹ ਸਹੀ ਪ੍ਰੋਸੈਸ ਨਹੀਂ ਹੈਗਾ, ਸਾਨੂੰ ਆਪਾਂ ਨੂੰ ਇਹ ਚੇਂਜ ਕਰਨਾ ਪੈਣਾ। ਹੁਣ ਜੇ ਸਰਕਾਰ ਇਹਨੂੰ ਚੇਂਜ ਕਰ ਦਿੰਦੀ ਹੈ ਫਿਰ ਜਿਹੜਾ ਸੁਪਰੀਮ ਕੋਰਟ ਦਾ ਵਰਡਿਕਟ ਹੈ ਤੇ ਉਹਦੀ ਕੋਈ ਉਹਦਾ ਕੋਈ ਮਾਇਨਾ ਨਹੀਂ ਰਹਿੰਦਾ। ਅਤੇ ਉਹਨਾਂ ਨੇ ਫਿਰ ਇਹ ਦੱਸਿਆ ਕਿ 180 ਦਿਨ ਦੇ ਅੰਦਰ ਅੰਦਰ ਬਿਲਕੁਲ ਜਿਹੜੇ ਆ ਡੋਮੈਸਟਿਕ ਵਾਇਲੈਂਸ ਵਾਲੇ, ਗੈਂਗ ਵਾਇਲੈਂਸ ਵਾਲੇ ਜਿਹੜੇ ਲੋਕ ਭੱਜ ਕੇ ਆਏ ਨੇ ਉਹਨਾਂ ਦੇ ਬਾਰੇ ਸਾਨੂੰ ਰਿਪੋਰਟ ਦੇਣੀ ਪੈਣੀ ਹੈ ਕਿਉਂਕਿ ਟਰੰਪ ਨੇ ਸਾਰੇ ਗੈਂਗ ਵਾਇਲੈਂਸ ਵਾਲੇ ਪ੍ਰੋਗਰਾਮ ਕੈਂਸਲ ਕਰਤੇ ਸੀਗੇ ਡੋਮੈਸਟਿਕ ਵਾਇਲੈਂਸ ਵਾਲੇ। ਉਹ ਕਹਿੰਦੇ ਕਿ ਇਹਨੂੰ ਤੁਸੀਂ 180 ਦਿਨ ਦੇ ਅੰਦਰ ਅੰਦਰ ਰਿਸਟੋਰ ਕਰਨਾ, ਸਾਨੂੰ ਨਵੀਂ ਰਿਪੋਰਟ ਦੇਣੀ ਹੈ ਅਤੇ 270 ਦਿਨ ਦੇ ਅੰਦਰ ਅੰਦਰ ਤੁਸੀਂ ਸਾਰੇ ਇਕੱਠਿਆਂ ਨੇ ਮਿਲ ਕੇ ਇੱਕ ਜੁਆਇੰਟ ਰੈਗੂਲੇਸ਼ਨਸ ਪ੍ਰਮੋਟ ਕਰਨੀਆਂ ਜਿਸ 'ਚ ਤੁਸੀਂ ਪਰਟੀਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਨੂੰ ਹੋਰ ਜ਼ਿਆਦਾ ਐਕਸਪੈਂਡ ਕਰਨਾ। ਜਿਹੜੀ ਟਰੰਪ ਨੇ ਆਪਾਂ ਦੇਖਿਆ ਕਿ ਉਹਦੇ ਅਟਰਨੀ ਜਨਰਲ ਨੇ ਕਿੰਨੀ ਕੰਟਰੈਕਟ ਕਰਤੀ ਸੀ ਅਤੇ 270 ਦਿਨ ਦਾ ਉਹਦਾ ਟਾਈਮ ਦਿੱਤਾ ਇਹਨਾਂ ਨੇ ਕਿ 270 ਦਿਨ ਦੇ ਅੰਦਰ ਅੰਦਰ ਸਾਨੂੰ ਪੂਰਾ ਰੀਡਿਫਾਈਨ ਕਰੋ ਕਿ ਕਿਹੜੇ ਕਿਹੜੇ ਅਸਾਈਲਮ ਦੇ ਕਲੇਮਸ ਆ ਪਰਟੀਕੂਲਰ ਸੋਸ਼ਲ ਗਰੁੱਪ ਦੇ ਅੰਦਰ ਫਾਈਲ ਹੋ ਸਕਦੇ ਨੇ। ਜੀ
ਸੋ ਅਟਰਨੀ ਜੇ ਕਹਿਣਾ ਜੇ ਆਪਾਂ ਦੇਖ ਰਹੇ ਹਾਂ ਇੱਕ ਪ੍ਰਸ਼ਾਸਨ ਆਉਂਦਾ ਆ ਉਹ ਆਪਣੇ ਐਗਜ਼ੀਕਿਊਟਿਵ ਆਰਡਰ ਕਰਦਾ ਆ, ਅਗਲਾ ਆਉਂਦਾ ਆ ਉਹਨੂੰ ਲਾਹ ਕੇ ਦੂਜੇ ਜਿਹੜਾ ਉਹ ਕਰ ਦਿੰਦਾ ਆ। ਸੋ ਇਹ ਭੰਬਲ ਭੂਸਾ ਹਰ 4 ਸਾਲ ਬਾਅਦ ਜਾਂ ਕਈ ਵਾਰੀ 8 ਸਾਲ ਬਾਅਦ ਜਿਹੜਾ ਉਹ ਬਦਲਦਾ ਰਹਿੰਦਾ, ਫਰਕ ਪੈਂਦਾ ਰਹਿੰਦਾ ਆ। ਇਸ ਦੇ ਉੱਤੇ ਕੋਈ ਪੱਕਾ ਕਾਨੂੰਨ ਜਿਹੜਾ ਬਣਨ ਦੇ ਕੋਈ ਅਸਾਰ ਹੈਗੇ ਆ, ਜਾਂ ਆਪਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਹੀ ਦੇਖਾਂਗੇ ਵੀ ਇੱਕ ਨੇ ਆਉਣਾ ਤੇ ਦੂਜੇ ਦੇ ਰੱਦ ਕਰਕੇ ਆਪਣੀਆਂ ਜਿਹੜੀਆਂ ਆ ਉਹ ਚੀਜ਼ਾਂ ਲਈ ਆਉਣੀਆਂ? ਦੇਖੋ ਹੁਣ ਕੀ ਹੈ ਕਿ ਇਹ ਤਾਂ ਮਤਲਬ ਕਾਫੀ ਡੀਪ ਕੁਐਸਚਨ ਹੁੰਦਾ। ਜਿੱਦਾਂ ਐਜ਼ ਅ ਲਾਅ ਸਟੂਡੈਂਟ ਆਪਾਂ ਜਾਂਦੇ ਹਾਂ ਨਾ, ਪਹਿਲਾਂ ਸੋਸ਼ੀਓਲੋਜੀ ਵਗੈਰਾ ਪੜ੍ਹਦੇ ਹਾਂ, ਪੋਲੀਟੀਕਲ ਸਾਇੰਸ ਪੜ੍ਹਦੇ ਹਾਂ ਕਿ ਇਹ ਲਾਅ ਹੈ ਕੀ ਚੀਜ਼ ਹੈ, ਕਿ ਇਨਸਾਨ ਕਿੱਦਾਂ ਨਿਕਲਿਆ, ਫਿਰ ਖੇਤੀਬਾੜੀ ਕੀਤੀ, ਫਿਰ ਉਹਨੇ ਛੋਟੀ ਆਪਣੀ ਸੰਸਥਾਵਾਂ ਬਣਾਈਆਂ, ਵਿਲੇਜ ਪੰਚਾਇਤ ਬਣਾਈਆਂ, ਫਿਰ ਹੌਲੀ ਹੌਲੀ ਹੋਰ ਇਕੋਨਮੀ ਵੱਧ ਗਈ, ਸਿਟੀ ਬਣੇ, ਸਟੇਟ ਬਣੇ, ਨੇਸ਼ਨ ਬਣੇ, ਇੰਪਾਇਰ ਬਣੇ, ਕਿਤੇ ਕਮਿਊਨਿਜ਼ਮ ਆਇਆ, ਕਿਤੇ ਡੈਮੋਕ੍ਰੇਸੀ ਆਈ, ਡਿਫਰੈਂਟ ਸਿਸਟਮਸ ਇਵੋਲਵ ਹੋਏ। ਅੱਜ ਦੀ ਡੇਟ 'ਚ ਕੋਈ ਸਿਸਟਮ ਚੱਲਦਾ, ਕੱਲ੍ਹ ਦੀ ਡੇਟ 'ਚ ਕੋਈ ਚੱਲਦਾ। ਇਸ ਵੇਲੇ 2000 ਪ੍ਰੈਜ਼ੈਂਟ ਟਾਈਮ ਦੇ ਵਿੱਚ ਨੋ ਡਾਊਟ ਆਪਾਂ ਕਹਾਂਗੇ ਕਿ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਉਹ ਸਭ ਤੋਂ ਵਧੀਆ ਹੈ ਨਾ। ਡੈਮੋਕ੍ਰੈਟਿਕ ਸਿਸਟਮ ਦੀ ਬਿਊਟੀ ਇਹ ਹੈ ਕਿ ਇਹਦੇ ਵਿੱਚ ਆਲਮੋਸਟ ਹਰੇਕ ਦੇਸ਼ਾਂ ਦੇ ਵਿੱਚ ਸਾਰਾ ਸਿਸਟਮ ਇਹੀ ਹੈ ਕਿ ਇੱਕ ਲੋਕੀ ਇਲੈਕਟ ਕਰਦੇ ਨੇ ਸਰਕਾਰਾਂ ਨੂੰ, ਤੇ ਸਰਕਾਰਾਂ ਰਲ ਮਿਲ ਕੇ ਆਪਣੀ ਸੂਝ-ਬੂਝ ਨਾਲ ਫॉर ਦ ਪੀਪਲ ਕੰਮ ਕਰਦੀਆਂ, ਲੋਕਾਂ ਦੇ ਲਈ ਕਾਨੂੰਨ ਬਣਾਉਂਦੀਆਂ ਹੈ ਨਾ। ਪਰ ਸਰਕਾਰਾਂ ਕਈ ਵਾਰੀ ਭੁੱਲ ਜਾਂਦੀਆਂ ਇਹ, ਉਹ ਡੈਮੋਕ੍ਰੈਟਿਕ ਸਿਸਟਮ ਨੂੰ ਤੋੜ ਮਰੋੜ ਕੇ ਆਪਣੇ ਹਿਸਾਬ ਦੇ ਰੂਲ ਬਣਾ ਲੈਂਦੀਆਂ, ਜੋ ਉਹਨਾਂ ਨੂੰ ਸਹੀ ਲੱਗਦਾ ਉਹ ਕਰਦੀਆਂ। ਜਿਹੜਾ ਤੁਹਾਡਾ ਸਵਾਲ ਦਾ ਜੇ ਮੈਂ ਜਵਾਬ ਦੇਵਾਂ, ਇੱਦਾਂ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਕਦੀ ਵੀ ਇੱਦਾਂ ਦਾ ਨਹੀਂ ਹੋ ਸਕਦਾ ਕਿ ਇੱਕ ਸੇਮ ਰੂਲ ਹਮੇਸ਼ਾ ਚੱਲੇ। ਡੈਮੋਕ੍ਰੈਟਿਕ ਸਿਸਟਮ ਦਾ ਮਤਲਬ ਹੀ ਇਹੀ ਹੈਗਾ ਕਿ ਨਵੀਂ ਸਰਕਾਰ ਹੈ, ਉਹਨਾਂ ਨੂੰ ਵੋਟਿੰਗ ਦੇ ਨਾਲ ਇੱਕ ਹੱਕ ਹੈਗਾ। ਇਹ ਸਿਵਲ ਲਾਅ ਸੁਸਾਇਟੀ ਨਹੀਂ, ਇਹ ਕਾਮਨ ਲਾਅ ਸੁਸਾਇਟੀ ਹੈ। ਇਹਦੇ ਵਿੱਚ ਕਾਂਗਰਸ ਕੋਈ ਵੀ ਲਾਅ ਬਣਾ ਸਕਦੀ ਹੈ। ਜੇ ਕਾਂਗਰਸ ਅੱਜ ਕਹਿੰਦੀ ਹੈ ਕਿ ਕੋਈ ਵੀ ਇੰਡੀਅਨ ਇੱਥੇ ਨਹੀਂ ਵੜ ਸਕਦਾ, ਜੇ ਕਾਂਗਰਸ ਇੱਦਾਂ ਦਾ ਲਾਅ ਪਾਸ ਕਰ ਦਿੰਦੀ ਹੈ ਕੋਈ ਵੀ ਇੰਡੀਅਨ ਨਹੀਂ ਵੜ ਸਕਦਾ, ਸੁਪਰੀਮ ਕੋਰਟ ਦੀ ਡਿਊਟੀ ਸਿਰਫ ਇਹ ਹੈਗੀ ਹੈ ਕਿ ਮਤਲਬ ਸੁਪਰੀਮ ਕੋਰਟ ਉਹਨੂੰ ਕੈਂਸਲ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਜਿਹੜੀ ਕੌਂਸਟੀਟਿਊਸ਼ਨ 'ਚ ਉਹਨਾਂ ਨੇ ਜਿਹੜੇ US ਸਿਟੀਜ਼ਨ ਹੈ ਅਤੇ ਜਿਹੜੇ ਫੋਰਨ ਨੈਸ਼ਨਲ ਉਹਨੂੰ ਬਰਾਬਰ ਦੇ ਹੱਕ ਨਹੀਂ ਹੈਗੇ। ਉਹਦੇ ਵਿੱਚ ਸੁਪਰੀਮ ਕੋਰਟ ਕੁਛ ਨਹੀਂ ਕਹਿ ਸਕਦਾ। ਜੇ ਕਾਂਗਰਸ ਨੇ ਲਾਅ ਬਣਾ ਦਿੱਤਾ ਕਿ ਸਿਰਫ ਇੰਡੀਅਨ ਨਹੀਂ ਵੜੂਗੇ ਬਾਕੀ ਸਾਰੇ ਆਊਗੇ, ਅਤੇ ਉਹ ਲਾਅ ਉੱਦਾਂ ਹੀ ਚੱਲੂਗਾ ਹੈ ਨਾ। ਪਰ ਆਫਕੋਰਸ ਕਿਉਂਕਿ ਡੈਮੋਕ੍ਰੇਸੀ ਉਹ ਇੱਦਾਂ ਦਾ ਲਾਅ ਨਹੀਂ ਬਣਾਉਂਦੇ। ਅਤੇ ਤੁਹਾਡੀ ਗੱਲ ਦਾ ਜਵਾਬ ਦਿੰਦੇ ਹੋਏ ਕਿ ਕਾਂਸਟੈਂਟ ਰੂਲ ਨਹੀਂ ਹੋ ਸਕਦੇ। ਸਰਕਾਰਾਂ ਜਿਹੜੇ ਲੋਕਾਂ ਦੇ ਮੌਕੇ ਦੇ ਹਿਸਾਬ ਨਾਲ, ਲੋਕਾਂ ਦੇ ਰਵੱਈਏ ਨੂੰ ਦੇਖਦੇ ਹੋਏ ਉਹ ਆਪਣੀ ਆਪਣੀ ਪੋਲੀਟਿਕਸ ਖੇਡਦੀਆਂ। ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹ ਫੇਅਰ ਐਂਡ ਸਕੁਏਅਰ ਹੁਣ ਜਿੱਤੀ ਹੈ। ਜਿੱਦਾਂ ਟਰੰਪ ਕਹਿੰਦਾ ਸੀ ਕਿ ਮੈਂ ਫੇਅਰ ਐਂਡ ਸਕੁਏਅਰ ਜਿੱਤਿਆ, ਇਹਨਾਂ ਨੇ ਆਪਣੇ ਹੁਣ ਜਿਹੜੇ ਲਾਅ ਇਹਨਾਂ ਨੇ ਪ੍ਰੋ ਇਮੀਗ੍ਰੇਸ਼ਨ ਹੀ ਬਣਾਉਣੇ ਨੇ। ਜੇ ਦੁਬਾਰਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਆਉਂਦੀ ਹੈ, ਉਹਨਾਂ ਨੇ ਫੇਰ ਆ ਕੇ ਦੁਬਾਰਾ ਰਿਸਟ੍ਰਿਕਟ ਹੀ ਕਰਨਾ, ਅਤੇ ਇੱਦਾਂ ਹੀ ਚੱਲਦਾ ਰਹੂਗਾ। ਜੀ ਜੀ ਬਿਲਕੁਲ। ਅਤੇ ਅਗਲੀਆਂ ਜਿਹੜੀਆਂ ਕੁਛ ਕੁ ਹੋਰ ਆਪਾਂ ਗੱਲਾਂ ਜਿਹੜੀਆਂ ਕਰਦੇ ਜਾਈਏ ਵੀ ਵਾਈਟ ਹਾਊਸ ਨੇ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਕੀਤਾ ਆ, ਇੰਟਰ ਏਜੰਸੀ ਟਾਸਕ ਫੋਰਸ ਰੀਯੂਨੀਫਿਕੇਸ਼ਨ ਆਫ ਫੈਮਲੀਜ਼, ਜਿਹੜਾ ਪਰਿਵਾਰਾਂ ਦਾ ਵਿਛੋੜਾ ਹੋਇਆ ਸੀ, ਬੱਚਿਆਂ ਨੂੰ ਪਰਿਵਾਰਾਂ ਤੋਂ ਵੱਖ ਕੀਤਾ ਗਿਆ ਸੀ, ਉਹਨਾਂ ਨੂੰ ਮੁੜ ਦੁਬਾਰਾ ਜੋੜਨ ਦੇ ਲਈ। ਜੀ ਇਹਨਾਂ ਦੇ ਇਹ US ਦੇ ਵਿੱਚ ਕੀ ਸੀਗਾ ਕਿ ਪ੍ਰਾਈਵੇਟ ਪ੍ਰਿਜ਼ਨ ਕੰਪਲੈਕਸ ਲੌਬੀ ਬੜੀ ਹੁੰਦੀ ਹੈ, ਹਰੇਕ ਚੀਜ਼ ਪ੍ਰਾਈਵੇਟਾਈਜੇਸ਼ਨ ਹੈ। ਇਹਨਾਂ ਨੇ ਮੈਰੀਅਟ ਹੋਟਲਸ ਦੇ ਨਾਲ ਕੰਟਰੈਕਟ ਕੀਤਾ ਸੀਗਾ, ਅਤੇ ਸਾਰੇ ਜਿਹੜੇ ਬੱਚੇ ਸੀਗੇ ਉਹ ਖੋ ਕੇ ਉੱਥੇ ਪਾ ਰਹੇ ਸੀਗੇ। 1 ਸਾਲ ਤੋਂ ਛੋਟੇ ਬੱਚੇ ਵੀ ਗਏ ਸੀਗੇ ਵਿੱਚ। ਆਪਾਂ ਦੇਖਿਆ ਕਿ ਇਹਨਾਂ ਨੇ ਬੱਚੇ ਤਾਂ ਅਲੱਗ ਕਰਤੇ, ਪਿੱਛੋਂ ਦੀ ਘਰ ਵਾਲੇ ਡਿਪੋਰਟ ਕਰਤੇ, ਬਾਅਦ 'ਚ ਇਹਨਾਂ ਨੇ ਪਤਾ ਉਹਨਾਂ ਦਾ ਲਿਆ ਨਹੀਂ ਕਿ ਇਹਨਾਂ ਨੇ ਜਾਣਾ ਕਿੱਥੇ ਆ ਨਾ, ਕਿਹੜੀ ਕੰਟਰੀ ਤੋਂ ਇਹ ਆਏ ਨੇ। ਅਤੇ ਕਾਫੀ ਸਾਰੇ ਬੱਚੇ ਇੱਦਾਂ ਦੇ ਹੋ ਗਏ ਜਿਹਨਾਂ ਨੂੰ ਹਜ਼ਾਰਾਂ ਦੇ ਵਿੱਚ ਜਿਹਨਾਂ ਨੂੰ ਪੇਰੈਂਟਸ ਦੇ ਨਾਲ ਦੁਬਾਰਾ ਲਿੰਕ ਹੀ ਨਹੀਂ ਕਰ ਪਾਏ। ਮਤਲਬ ਇੰਨਾ ਮਾੜਾ ਹਾਲ ਇਹਨਾਂ ਨੇ ਕਰਤਾ ਸੀਗਾ ਸਿਸਟਮ ਦਾ। ਅਤੇ ਟੈਕਸਪੇਅਰ ਮਨੀ ਕਾਫੀ ਜ਼ਿਆਦਾ ਯੂਜ਼ ਹੋ ਰਿਹਾ ਸੀਗਾ। ਹੁਣ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਵਾਲਾ ਜਿਹੜਾ ਸੈਪਰੇਸ਼ਨ ਪ੍ਰੋਗਰਾਮ ਜਿਹੜਾ ਹੈਗਾ ਇਹ ਆਪਾਂ ਬਿਲਕੁਲ ਰੱਦ ਕਰਨਾ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹ ਚਾਲ ਕੀ ਖੇਡਦੀ ਸੀਗੀ, ਉਹ ਕਹਿੰਦੀ ਸੀਗੀ ਕਿ ਜਦੋਂ ਤੁਸੀਂ ਮਾਈਨਰ ਦੇ ਨਾਲ ਆਉਂਦੇ ਹੋ ਫਲਾਣੇ ਕਾਨੂੰਨ ਦੇ ਅਕੋਰਡਿੰਗ ਮਾਈਨਰ ਨੂੰ ਸਾਨੂੰ ਚੱਕ ਕੇ ਫਾਸਟਰ ਕੇਅਰ ਦੇ ਵਿੱਚ ਪਾਉਣਾ ਪੈਂਦਾ ਹੈ, ਤੁਹਾਨੂੰ ਆਪਾਂ ਬਾਹਰ ਜਾਣ ਦੇ ਨਹੀਂ ਸਕਦੇ। ਤੁਹਾਡੇ ਕੋਲ ਸਿਰਫ ਇੱਕੋ ਆਪਸ਼ਨ ਹੈ, ਜਾਂ ਤਾਂ ਤੁਸੀਂ ਅਲੱਗ ਰਹੋ, ਜੇਲ੍ਹ 'ਚ ਬੈਠੇ ਰਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਕਹਿ ਦਿਓ ਕਿ ਆਪਾਂ ਅਸਾਈਲਮ ਦੀ ਐਪਲੀਕੇਸ਼ਨ ਵਾਪਸ ਲੈਂਦੇ ਹਾਂ ਅਤੇ ਆਪਾਂ ਆਪਣੇ ਬੱਚੇ ਨੂੰ ਲੈ ਕੇ ਵਾਪਸ ਚੱਲ ਜਾਂਗੇ। ਮਤਲਬ ਇੱਕ ਤਰ੍ਹਾਂ ਉਹਨਾਂ ਨੂੰ ਫੋਰਸ ਕਰ ਰਹੇ ਸੀਗੇ ਉਹ। ਅਤੇ ਜਿਹੜਾ ਇਹ ਵਾਲਾ ਫਿਰ ਐਗਜ਼ੀਕਿਊਟਿਵ ਆਰਡਰ ਹੈ ਬੇਸਿਕਲੀ ਕਹਿੰਦਾ ਕਿ ਇਹ ਵਾਲਾ ਪ੍ਰੋਗਰਾਮ ਖਤਮ, ਤੁਸੀਂ ਇੱਦਾਂ ਨਹੀਂ ਕਰ ਸਕਦੇ ਹੋ। ਤੁਹਾਨੂੰ ਬੇਸਿਕਲੀ ਫੈਮਿਲੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਪੈਰੋਲ ਜਾਂ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਨੂੰ ਇੱਥੇ ਰਿਲੀਜ਼ ਕਰਨਾ ਪਊਗਾ US ਦੇ ਅੰਦਰ। ਜੀ ਜੀ। ਅਤੇ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਵਿਸ਼ਵਾਸ ਦੁਬਾਰਾ ਕਾਇਮ ਕਰਨ ਦੇ ਲਈ ਅਤੇ ਇੰਟੀਗ੍ਰੇਸ਼ਨ ਆਫ ਨਿਊ ਅਮੈਰੀਕਨਜ਼ ਪ੍ਰਮੋਟ ਕਰਨ ਦੇ ਲਈ ਇਹਨਾਂ ਨੇ ਕੀਤਾ। ਜੀ ਸਭ ਤੋਂ ਵੱਡੀ ਚੀਜ਼ ਕੀ ਹੋਈ ਸੀਗੀ ਪਿਛਲੇ ਸਾਲ ਦੀ? ਪਬਲਿਕ ਚਾਰਜ ਹੈ ਨਾ। ਪਬਲਿਕ ਚਾਰਜ ਦੇ ਥੱਲੇ ਬੇਸਿਕਲੀ ਇਹਨਾਂ ਨੇ ਕੀ ਟਾਰਗੇਟ ਕੀਤਾ ਸੀਗਾ ਕਿ ਜਿਹੜੇ ਲੋ ਇਨਕਮ ਇਮੀਗ੍ਰੈਂਟ ਸੀਗੇ ਉਹ ਉਹਨਾਂ ਦੀ ਇਨਕਮ ਕ੍ਰਾਈਟੀਰੀਆ ਇੱਦਾਂ ਦਾ ਸੀਗਾ ਨਹੀਂ, ਉਹਨਾਂ ਨੇ ਬੈਨੀਫਿਟਸ ਵਗੈਰਾ ਕੋਈ ਲੈਣੇ ਹੁੰਦੇ ਸੀਗੇ ਕਿ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ, ਤੁਸੀਂ ਐਡਜਸਟਮੈਂਟ ਨਹੀਂ ਕਰ ਸਕਦੇ ਹੋ, ਤੁਹਾਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ।
ਇਹ ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਨੂੰ, ਵਾਈਟ ਹਾਊਸ ਨੇ ਐਗਜ਼ੈਕਟਿਵ ਆਰਡਰ ਦਿੱਤਾ ਕਿ ਤੁਸੀਂ ਸਾਨੂੰ ਆ ਕੇ ਰਿਪੋਰਟ ਦਿਓ ਪਬਲਿਕ ਚਾਰਜ ਵਾਲੇ ਦੇ ਉੱਤੇ। ਉਹਨਾਂ ਨੇ ਇਹ ਦੱਸਿਆ ਕਿ ਸਾਡਾ ਇਰਾਦਾ ਨਹੀਂ ਹੈਗਾ ਕਿ ਪਬਲਿਕ ਚਾਰਜ ਵਾਲੇ ਰੂਲ ਨੂੰ ਅੱਗੇ ਲੈ ਕੇ ਜਾਣਾ। ਹੁਣ ਉਹ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹ ਬੜੇ ਸਮਾਰਟਲੀ ਇਹਨੂੰ ਕਰ ਰਹੀ ਹੈ। ਕਿਉਂ ਉਹਨਾਂ ਨੇ, ਹੁਣ ਤੁਸੀਂ ਕਹਿਣਾ ਕਿ ਹੋਈ ਅੱਜ ਦਾ ਸਾਰਾ ਮੁੱਦਾ ਕੀ ਹੈਗਾ ਕਿ ਮਤਲਬ ਕਿ ਗੱਲ ਤਾਂ ਕੋਈ ਬਣੀ ਨਹੀਂ ਕਿ ਇਹਨਾਂ ਨੇ ਕਰ ਦਿੱਤਾ ਹੈ ਕਿ ਇਹਨਾਂ ਨੇ ਨਹੀਂ ਕੀਤਾ। ਮੈਂ ਤੁਹਾਨੂੰ ਇਹ ਦੱਸੂੰਗਾ ਕਿ ਜੇ ਉਹ ਸਿੱਧੇ ਕਰ ਦੇਣ ਫਿਰ ਕੀ ਹੋਇਆ ਕਿ ਟੈਕਸਸ ਵਰਗੀ ਸਟੇਟ ਨੇ ਕੇਸ ਕਰ ਦੇਣਾ ਕਿ ਇਹਨਾਂ ਨੇ ਸੋਚ ਵਿਚਾਰ ਨਹੀਂ ਕੀਤਾ, ਰੀਜ਼ਨਿੰਗ ਨਹੀਂ ਦਿੱਤੀ। ਇਹ ਹੁਣ ਐਗਜ਼ੈਕਟਿਵ ਆਰਡਰ ਇਹਨਾਂ ਨੇ ਦਿੱਤਾ ਹੈ, ਜਿਹੜੀ ਖਾਨਾ ਪੂਰਤੀ ਜਿਹਨੂੰ ਕਹਿੰਦੇ ਆਪਾਂ ਉਹ ਕਰ ਰਹੇ ਆ। ਇਹਨਾਂ ਨੇ ਏਜੰਸੀਆਂ ਨੇ ਕਿਹਾ ਕਿ ਤੁਸੀਂ ਜਾਓ ਸਟੱਡੀ ਕਰੋ, ਆਪਣਾ ਟਾਈਮ ਲਾਓ 90 ਦਿਨ। ਹੁਣ ਜਿਹੜੀਆਂ ਸੰਸਥਾਵਾਂ ਉਹ ਇਹਨਾਂ ਦੀਆਂ ਖੁਦ ਦੀਆਂ ਹੈ ਨਾ, ਸਰਕਾਰਾਂ ਇਹਨਾਂ ਦੇ ਆਪਣੇ ਸਾਡਾ, ਉਹ ਆਉਗੇ ਸਟੱਡੀ ਕਰੂਗੇ, ਕਹੋਗੇ ਕਿ ਸਾਨੂੰ ਲੱਗਦਾ ਕਿ ਜਿਹੜਾ ਪਬਲਿਕ ਚਾਰਜ ਵਾਲਾ ਨਾ ਇਹਦਾ ਕੋਈ ਫਾਇਦਾ ਨਹੀਂ ਹੈ, ਇੰਪੈਕਟ। ਉਹਨਾਂ ਨੇ ਆਪਣੀ ਸਟੱਡੀ ਦੇਣੀ, ਫਿਰ ਉਹ ਸਟੱਡੀ ਦੇ ਬੇਸ 'ਤੇ ਇਹਨਾਂ ਨੇ ਅੱਗੇ ਜਾ ਕੇ ਰੂਲ ਬਣਾਉਣਾ। ਉਹ ਫਿਰ ਰੂਲ ਜੇ ਜਾ ਕੇ ਟੈਕਸਸ ਦੇਖੂਗੀ ਕਿ ਕੈਂਸਲ ਕਰਨਾ ਕਿ ਨਹੀਂ ਕਰਨਾ, ਕੋਰਟ 'ਚ ਜਾਣਾ ਕਿ ਨਹੀਂ ਜਾਣਾ। ਪਰ ਜੇ ਇਹ ਹੈ ਕਿ ਫਾਊਂਡੇਸ਼ਨ ਇਹ ਸਰਕਾਰ ਸਹੀ ਇੱਕ ਵਾਰੀ ਲੇ ਡਾਊਨ ਕਰ ਦੇਵੇ ਤਾਂ ਫਿਰ ਇਹਨਾਂ ਦੇ ਰੂਲ ਚੈਲੰਜ ਨਹੀਂ ਹੋ ਸਕਦੇ। ਅਤੇ ਮੇਰੇ ਹਿਸਾਬ ਨਾਲ ਐਜ਼ ਅ ਲਾਇਰ ਮੈਂ ਕਹੂੰਗਾ ਕਿ ਇਹ ਬਿਲਕੁਲ ਸਹੀ ਜਾ ਰਹੇ ਨੇ, ਸਹੀ ਤਰੀਕੇ ਨਾਲ ਕਰ ਰਹੇ ਨੇ। ਜੀ ਜੀ। ਅਤੇ ਇੱਥੇ ਆਪਾਂ ਹੁਣ ਇੱਕ ਬ੍ਰੇਕ ਲਵਾਂਗੇ ਜਗਵੀਰ ਜੀ, ਅਤੇ ਉਸ ਤੋਂ ਬਾਅਦ ਆਪਾਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸਰੋਤਿਓ, ਅੱਜ ਦੀ ਬੜੀ ਅਹਿਮ ਜਿਹੜੀ ਇਹ ਚਰਚਾ ਹੈ, ਜੇ ਤੁਸੀਂ ਮਿਸ ਕਰ ਗਏ ਜਾਂ ਲੇਟ ਜੁਆਇਨ ਕੀਤਾ ਆ, ਤੁਸੀਂ ਇਸ ਨੂੰ ਮੁੜ ਦੁਬਾਰਾ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਤੁਸੀਂ ਕਰ ਲਓ। ਉਸ ਦੇ ਪੋਡਕਾਸਟ ਦੇ ਵਿੱਚ ਇਸ ਨੂੰ ਪਾ ਦਿੱਤਾ ਜਾਊਗਾ ਪ੍ਰੋਗਰਾਮ ਤੋਂ ਬਾਅਦ 'ਚ, ਅਤੇ ਇਸ ਦੇ ਨਾਲ YouTube, Facebook ਦੇ ਉੱਤੇ ਇਸ ਦੀਆਂ ਵੀਡੀਓਜ਼ ਜਿਹੜੀਆਂ ਉਹ ਮੌਜੂਦ ਰਹਿਣਗੀਆਂ। ਤੁਸੀਂ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਦੇਖ ਸਕਦੇ ਆ। ਸੋ ਅੱਜ ਦੇ ਉੱਤੇ ਜਿਹੜੇ ਮੇਨ ਸੀਗੇ ਵੀ 2 ਫਰਵਰੀ ਨੂੰ ਜਿਹੜੇ ਬਹੁਤੇ ਐਗਜ਼ੀਕਿਊਟਿਵ ਆਰਡਰ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਸਾਈਨ ਕੀਤੇ ਗਏ ਇਮੀਗ੍ਰੇਸ਼ਨ ਨੂੰ ਲੈ ਕੇ, ਕਿੱਦਾਂ ਉਹ ਇਸ ਦੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀਆਂ ਲਿਆ ਰਹੇ ਨੇ ਪਿਛਲੇ ਪ੍ਰਸ਼ਾਸਨ ਦੇ ਮੁਕਾਬਲੇ, ਕਿਹੜੇ ਤਰੀਕੇ ਦੇ ਨਾਲ ਪੁਰਾਣੇ ਜਿਹੜੇ ਪ੍ਰਸ਼ਾਸਨ ਦੇ ਸੀਗੇ ਆਈਡੀਆਜ਼ ਉਹਨਾਂ ਨੂੰ ਡਿਲੇ ਕਰਕੇ ਜਾਂ ਉਹ ਕਿਸ ਤਰੀਕੇ ਦੇ ਨਾਲ ਵਰਤ ਕੇ ਜਿਹੜਾ ਉਹਦੇ ਵਿੱਚ ਚੇਂਜਿਸ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਆ, ਉਸ ਦੇ ਉੱਤੇ ਜਿਹੜੀ ਉਹ ਚਰਚਾ ਕੀਤੀ ਹੈ। ਇਹ ਅਹਿਮ ਨੇ ਕਿਉਂਕਿ ਇਹਨਾਂ ਦਾ ਡਾਇਰੈਕਟਲੀ ਇੰਪੈਕਟ ਜਿਹੜਾ ਆ ਉਹ ਜਿਹੜਾ ਵੀ ਇਮੀਗਰੈਂਟ ਹੋ ਚੁੱਕਾ ਆ ਜਾਂ ਜਿਹਨੇ ਇੱਥੇ ਆ ਕੇ ਅਸਾਈਲਮ ਦੇ ਲਈ ਵੀ ਕਿਸੇ ਨੇ ਅਪਲਾਈ ਕਰਨਾ ਆ ਜਾਂ ਅਸਾਈਲਮ ਦੀ ਭਾਲ ਦੇ ਵਿੱਚ ਆ, ਉਹਨਾਂ ਦੇ ਉੱਤੇ ਕੀ ਅਸਰ ਰਹੇਗਾ। ਸੋ ਜ਼ਰੂਰ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਧਿਆਨ ਦੇ ਨਾਲ ਤੁਸੀਂ ਮੁੜ ਦੁਬਾਰਾ ਵੀ ਜਿਹੜਾ ਉਹ ਸੁਣ ਸਕਦੇ। ਅਤੇ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਕਾਲ ਕਰ ਸਕਦੇ ਹੋ ਹੁਣ ਤੁਸੀਂ ਇਸ ਤੋਂ ਬਾਅਦ 'ਚ ਨੰਬਰ 408 272 5200 408272 5200 ਦੇ ਉੱਤੇ। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਆਪਣਾ ਇਸ ਮੌਕੇ ਚੱਲ ਰਿਹਾ ਹੈਗਾ ਜੀ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ ਜਿਹੜੇ ਉਹ ਜੁੜੇ ਹੋਏ ਨੇ। ਜੇ ਟਿਰਕੀਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਜੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਕੋਈ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 408272 5200 ਦੇ ਉੱਤੇ ਇੱਕ ਹੀ ਸਵਾਲ ਪੁੱਛਣਾ ਆ। ਅਤੇ ਕੋਈ ਨਹੀਂ, ਸਤਿ ਸ਼੍ਰੀ ਅਕਾਲ ਆਪਾਂ ਬੁਲਾ ਲੈਣੀ ਆ ਅਤੇ ਜਲਦੀ ਸਵਾਲ ਪੁੱਛਣ ਦੀ ਜਿਹੜੀ ਕੋਸ਼ਿਸ਼ ਕਰਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਸਕੀਏ। ਅਤੇ ਬਾਕੀ ਜੇ ਕਿਸੇ ਦਾ ਇਮੀਗ੍ਰੇਸ਼ਨ ਦਾ ਕੋਈ ਜ਼ਿਆਦਾ ਵੱਡਾ ਮੁੱਦਾ ਆ ਜਾਂ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਆ ਅਤੇ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਤੁਸੀਂ ਸੰਪਰਕ ਕਰੋ, ਕਾਲ ਕਰੋ। ਨੰਬਰ 4159090503 415 909 0503 ਦੇ ਉੱਤੇ। ਅਤੇ ਆਓ ਵਾਰੀ ਸਰ ਆਪਣੇ ਕਾਲਰਸ ਦੇ ਨਾਲ ਗੱਲ ਕਰਦੇ ਹਾਂ। ਤਰਸੇਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੀ ਨਾ ਇੰਟਰਵਿਊ ਹੋਈ ਸੀਗੀ 2 ਵੀਕ ਪਹਿਲਾਂ I-485 ਮੈਰਿਜ ਬੇਸ ਤੇ ਇੰਟਰਵਿਊ ਵਧੀਆ ਹੋ ਗਈ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਅਸੀਂ ਤੇਰਾ 2 ਸਾਲ ਦਾ ਗ੍ਰੀਨ ਕਾਰਡ ਅਪਰੂਵ ਕਰ ਰਹੇ ਹਾਂ। ਤੇ ਮੈਨੂੰ ਨਾ ਕੱਲ ਲੈਟਰ ਆਈ ਹੈ, ਮੇਰਾ ਨਾ ਬਰਥ ਸਰਟੀਫਿਕੇਟ ਤੇ ਤਰਸੇਮ ਸਿੰਘ ਆ ਨਾਮ, ਤੇ ਬਾਕੀ ਸਾਰੇ ਡਾਕੂਮੈਂਟਾਂ ਤੇ ਮੈਂ ਤਰਸੇਮ ਸਿੰਘ ਢਿੱਲੋਂ ਯੂਜ਼ ਕਰ ਰਿਹਾ ਹੈਗਾ। ਤੇ ਉਹ ਕਹਿੰਦੇ ਵੀ ਯੂ ਹੈਵ ਟੂ ਪ੍ਰੂਵ ਯੂ ਆਰ ਦ ਸੇਮ ਪਰਸਨ। ਠੀਕ ਹੈ ਭਾਜੀ, ਤੁਸੀਂ ਕੀ ਕਰੋ, ਆਪਣਾ ਜਿੰਨੇ ਵੀ ਤੁਹਾਡੇ ਕੋਲ ਡਾਕੂਮੈਂਟ ਹੈਗੇ ਤਰਸੇਮ ਸਿੰਘ ਨਾਲ ਤੇ ਤਰਸੇਮ ਸਿੰਘ ਢਿੱਲੋਂ ਨਾ, ਉਹ ਸਾਰੇ ਆਇਡੈਂਟੀਫਾਈ ਕਰ ਲਓ। ਇੱਕ ਕਵਰ ਲੈਟਰ ਬਣਾ ਲਓ, ਸਾਰਿਆਂ ਤੇ ਦੱਸੋ ਕਿ ਕਿਹੜੇ ਡਾਕੂਮੈਂਟਸ ਤੁਹਾਡਾ ਕਿਹੜਾ ਨਾਮ ਆ। ਇਹਦੇ ਨਾਲ ਤੁਸੀਂ 2 ਐਫੀਡੇਵਿਟ ਲਾਓ ਇੰਡੀਪੈਂਡੈਂਟ ਪੀਪਲ ਤੋਂ, ਜਿਹੜੇ ਤੁਹਾਡਾ ਟੈਸਟ ਕਰ ਸਕਣ ਕਿ ਦੇ ਆਰ ਵਨ ਐਂਡ ਦ ਸੇਮ ਪਰਸਨ। ਤੇ ਇੱਕ ਤੁਸੀਂ ਆਪਣਾ ਐਫੀਡੇਵਿਟ ਲਾਓ ਤੇ ਇਹਦੇ ਨਾਲ ਤੁਹਾਡੀ ਗੱਲ ਬਣ ਜੂਗੀ, ਹੈ ਨਾ। ਤੇ ਢਿੱਲੋਂ ਤੁਹਾਡਾ ਨਾਲ ਇਹ ਦੱਸ ਦਿਓ ਕਿ ਇਹ ਤੁਹਾਡਾ ਅਫੀਸ਼ੀਅਲ ਕੋਈ ਨਾਮ ਚੇਂਜ ਨਹੀਂ ਹੈਗਾ। ਢਿੱਲੋਂ ਤੁਹਾਡਾ ਲਾਸਟ ਨੇਮ ਆ ਤੇ ਸਿੰਘ ਨੋਰਮਲੀ ਇੱਕ ਮਿਡਲ ਨੇਮ ਪੰਜਾਬੀ ਲਗਾਉਂਦੇ ਆ, ਤੇ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਐਕਸਪਲੇਨ ਕਰ ਦਿਓ ਬਸ ਉਹਨਾਂ ਨੂੰ ਵਧੀਆ ਤਰੀਕੇ ਨਾਲ। ਥੈਂਕ ਯੂ ਜੀ। ਰਣਜੀਤ ਸਿੰਘ ਜੀ, ਕੀ ਸਵਾਲ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਹੈ ਜੀ, ਮੈਂ ਇਨਵੈਸਟਮੈਂਟ ਦੇ ਵੀਜ਼ੇ ਬਾਰੇ ਪੁੱਛਣਾ ਚਾਹੁੰਦਾ ਸੀਗਾ। ਕਿਹੜੇ ਵਾਲੇ ਵੀਜ਼ੇ? ਇਨਵੈਸਟਮੈਂਟ ਵੀਜ਼ਾ। ਓਕੇ, ਕਿਹੜੇ ਮੁਲਕ ਤੋਂ? ਮੈਂ ਇੱਥੋਂ ਇੰਡੀਆ ਤੋਂ ਜੀ। ਇੰਡੀਆ ਤੋਂ ਜੀ। ਇੰਡੀਅਨ ਸਿਟੀਜ਼ਨਸ ਨੂੰ ਇਨਵੈਸਟਮੈਂਟ ਸਿਰਫ EB-5 ਵੀਜ਼ੇ ਥੱਲੇ ਆ ਸਕਦੇ ਨੇ। ਇਹਦੇ ਲਈ 2 ਪ੍ਰੋਗਰਾਮ ਇਹਨਾਂ ਕੋਲ ਹੈਗੇ ਨੇ। ਇੱਕ $9 ਲੱਖ ਦੀ ਇਨਵੈਸਟਮੈਂਟ ਹੈ, ਇੱਕ 1.8 ਮਿਲੀਅਨ ਦੀ ਇਨਵੈਸਟਮੈਂਟ ਹੈ। ਤੁਸੀਂ ਆਪਣੇ ਕਿਸੇ ਭਾਈਵੰਦ ਦੇ ਬਿਜ਼ਨਸ ਇਨਵੈਸਟਮੈਂਟ ਕਰ ਸਕਦੇ ਹੋ, ਜਾਂ ਤੁਸੀਂ ਇਹਨਾਂ ਨੇ ਇੱਕ ਰੀਜਨਲ ਸੈਂਟਰ ਬਣਾਇਆ ਹੁੰਦਾ ਜਿਹਦੇ ਵਿੱਚ ਸਰਕਾਰ ਨੇ ਕਈ ਸੰਸਥਾਵਾਂ ਅਪਰੂਵ ਕੀਤੀਆਂ ਹੁੰਦੀਆਂ ਜਿਹੜੀਆਂ ਵੱਡੇ ਪ੍ਰੋਜੈਕਟ ਜਿੱਦਾਂ ਹੋਟਲ ਜਾਂ ਬਿਲਡਿੰਗ ਇੱਦਾਂ ਬਿਲਡ ਕਰਦੀਆਂ। ਜੇ ਤੁਸੀਂ ਆਪ ਬਿਜ਼ਨਸ ਨਹੀਂ ਕਰਨਾ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਆਪਣੇ ਪੈਸੇ ਇਨਵੈਸਟ ਕਰ ਸਕਦੇ ਹੋ। ਪਰ ਬੇਸਿਕਲੀ ਇਹ ਹੈ ਕਿ 9 ਲੱਖ ਤੇ 1.8 ਮਿਲੀਅਨ ਇੰਨਾ ਖਰਚਾ ਹੈ ਜੀ। ਥੈਂਕ ਯੂ, ਮਿਹਰਬਾਨੀ। ਓਕੇ। ਅਗਲੇ ਕਾਲਰ ਆਪਣੇ ਨਾਲ ਜਗੀਰ ਜੀ, ਸੌਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਸਵਾਲ ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬੈਕਫੀਲਡ ਤੋਂ ਬੋਲਦਾ ਜੀ। ਮੈਂ ਬੱਚਿਆਂ ਦਾ ਅਪਲਾਈ ਕੀਤਾ ਸੀ 12 'ਚ, ਤੇ ਸਾਨੂੰ ਹੁਣ ਤੱਕ ਕੋਈ ਲੈਟਰ ਨਹੀਂ ਆਇਆ। ਤਾਂ ਅਸੀਂ ਉਹਦੇ ਬਾਰੇ ਪੁੱਛਣਾ ਵੀ ਅਸੀਂ ਕੀ ਕਰੀਏ। 2008 ਵਾਲੇ ਚੱਲਦੇ ਨੇ ਕੇਸ, ਅਜੇ ਤਾਂ ਤੁਹਾਨੂੰ ਵੇਟ ਕਰਨੀ ਪੈਣੀ। ਕਿੰਨਾ ਚਿਰ ਕਰਨੀ ਪਊ ਜੀ? ਕਿਹੜੇ ਸਾਲ 'ਚ ਕੀਤਾ ਸੀ ਤੁਸੀਂ? ਉਹ ਜਿੰਨੇ ਸਾਲ ਵਿੱਚ ਬਕਾਇਆ 2008 ਤੋਂ ਅੱਗੇ ਘੱਟੋ ਘੱਟ ਉਹਦੇ ਨਾਲ 1-2 ਐਕਸਟਰਾ ਜੋੜ ਲਓ। ਕੋਈ ਪਤਾ ਨਹੀਂ ਹੁੰਦਾ ਨਾ, ਵਿੱਚ ਡਿਲੇ ਵੀ ਆ ਜਾਂਦੇ ਨੇ ਜੀ। 5 ਸਾਲ ਘੱਟੋ ਘੱਟ ਜੀ। ਅਗਲੇ ਕਾਲਰ ਜਿਹੜੇ ਨੇ ਕੁਲਦੀਪ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਡੈਡੀ ਦਾ ਅਪਲਾਈ ਕੀਤਾ ਹੋਇਆ ਸੀਗਾ ਤੇ ਉਹਨਾਂ ਨੇ ਮੈਰਿਜ ਸਰਟੀਫਿਕੇਟ ਮੰਗਿਆ ਸੀ, ਸਪੈਸ਼ਲੀ ਉਹਨਾਂ ਨੇ ਲਿਖਿਆ ਮੈਰਿਜ ਸਰਟੀਫਿਕੇਟ, ਤੇ ਉਹ ਸੈਂਡ ਕਰਤਾ ਜੀ। ਹੁਣ ਉਹ ਹੋਰ ਪ੍ਰੂਫ ਮੰਗਦੇ ਪਏ, ਜਿੱਦਾਂ ਕੋਈ ਮਨੀ ਆਰਡਰ ਦੀ ਰਿਸਿਪਟ ਚਾਹੀਦੀ ਆ, ਇੰਸ਼ੋਰੈਂਸ 'ਚ ਨਾਂ, ਜਾਂ ਅਸੀਂ ਨੋਟਰੀ ਐਫੀਡੇਵਿਟ ਕੋਈ ਫਰੈਂਡ ਦੇ ਵਗੈਰਾ। ਇਹਦੇ 'ਚ ਕਿਹੜੀ ਆਪਸ਼ਨ ਵਧੀਆ ਰਹੂਗੀ ਜੀ? ਜੀ, ਤੁਸੀਂ ਐਫੀਡੇਵਿਟ ਲਾ ਦਿਓ ਜਿਹਨਾਂ ਨੇ ਵਿਆਹ ਅਟੈਂਡ ਕੀਤਾ ਸੀਗਾ, ਤੇ ਨਾਲ ਫੋਟੋ ਲਾ ਦਿਓ ਉਹਦੀ ਵਿਆਹ ਦੀ, ਜੇ ਮੌਜੂਦ ਹੈ ਨਾ ਤੁਹਾਡੇ ਕੋਲ ਹੈਗੀ ਆ ਤਾਂ। ਤੇ 2 ਐਫੀਡੇਵਿਟ ਜ਼ਰੂਰੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਵੀ ਸਰਟੀਫਿਕੇਟ ਜਿੱਦਾਂ ਹੁੰਦੇ ਨੇ, ਜਿੱਦਾਂ ਤੁਹਾਡਾ ਸਕੂਲ ਦਾ ਸਰਟੀਫਿਕੇਟ ਹੋ ਗਿਆ ਜਿੱਥੇ ਤੁਹਾਡੇ ਮਾਂ ਪਿਓ ਦੋਨਾਂ ਦਾ ਨਾਮ ਆ, ਹੋਰ ਕੋਈ ਵੀ ਇੱਦਾਂ ਦਾ ਤੁਸੀਂ ਪ੍ਰੋਪਰਟੀ ਵਗੈਰਾ ਕੋਈ ਪੁਰਾਣੀ ਕਰਾਈ ਸੀਗੀ, ਹੈ ਨਾ, ਜਿਹੜੇ ਇੱਦਾਂ ਦੇ ਕੋਈ ਵੀ ਸਰਕਾਰੀ ਡਾਕੂਮੈਂਟ ਆ ਜਿਸ 'ਚ ਤੁਹਾਡੇ ਘਰਦਿਆਂ ਦਾ ਨਾਮ ਆ, ਉਹ ਐਜ਼ ਐਵੀਡੈਂਸ ਤੁਸੀਂ ਸਬਮਿਟ ਕਰਾ ਸਕਦੇ ਹੋ। ਠੀਕ ਹੈ ਜੀ, ਮਿਹਰਬਾਨੀ। ਸੰਦੀਪ ਜੀ,
ਹਾਂਜੀ ਸਤਿ ਸ਼੍ਰੀ ਅਕਾਲ ਦੋੜਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਪੁੱਛਣਾ ਸੀਗਾ ਕਿ ਜਿਹੜੇ ਉਹਨਾਂ ਨੇ ਕੋਵਿਡ ਕਰਕੇ ਉਦੋਂ ਬੰਦ ਕੀਤੇ ਸੀਗੇ ਵੀਜ਼ੇ, ਮਤਲਬ ਕਿ ਜਿਨ੍ਹਾਂ ਦੀ ਇੰਟਰਵਿਊ ਵੀ ਹੋ ਗਈ ਸੀਗੀ ਤੇ ਉਹਨਾਂ ਨੇ ਫਿਰ ਐਕਸਪਾਇਰ ਹੋ ਗਏ ਉਹਨਾਂ ਦੇ ਵੀਜ਼ੇ, ਤੇ ਉਹਨਾਂ ਦੀ ਹੁਣ ਕੀ ਪ੍ਰੋਸੈਸ ਉਹਨਾਂ ਨੇ ਸ਼ੁਰੂ ਕੀਤਾ ਕਿ ਨਹੀਂ ਕੀਤਾ ਹਜੇ, ਜਿਹੜਾ ਫਸਟ ਟਾਈਮ ਇਮੀਗ੍ਰੈਂਟ ਆ ਜਿਹੜੇ? ਅਜੇ ਨਹੀਂ ਕੀਤਾ ਉਹਨਾਂ ਨੇ ਪ੍ਰੋਸੈਸ, ਪਰ ਉਹਨਾਂ ਨੇ ਕਰ ਦੇਣਾ ਸ਼ੁਰੂ। ਤੇ ਉਹਨਾਂ ਨੇ ਮੈਂਸ਼ਨ ਕੀਤਾ ਕਿ ਉਹ ਜਿਹੜਾ ਪ੍ਰੋਸੈਸ ਹੈ ਬੇਸਿਕਲੀ ਤੁਹਾਨੂੰ ਦੁਬਾਰਾ ਆਪਣਾ ਜਿਹੜਾ DS ਨਾਮ ਦੱਸੋ ਜੀ। ਜੀ, ਤੁਹਾਨੂੰ ਨਾ ਨਵਾਂ DS 160 ਸਬਮਿਟ ਕਰਨਾ ਪਊਗਾ। ਅਜੇ ਨਹੀਂ ਪ੍ਰੋਸੈਸ ਸ਼ੁਰੂ ਹੋਇਆ ਉਹ। ਜੀ ਸੌਰੀ ਜੀ। ਤੇ ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਰਜਿੰਦਰ ਜੀ। ਹਾਂਜੀ ਭਾਈ, ਮੇਰਾ ਕੇਸ ਜਿਹੜਾ ਲੱਗਿਆ ਉਹ ਸੈਨ ਫਰਾਂਸਿਸਕੋ ਲੱਗਿਆ ਹੋਇਆ ਤੇ ਮੈਂ ਰਹਿਣਾ ਮਿਨੀਐਪੋਲਿਸ ਆ। ਕੋਈ ਚੱਕਰ ਤਾਂ ਨਹੀਂ ਹੈਗਾ ਜੀ? ਜਿਹੜਾ ਲਾਇਸੈਂਸ ਤਾਂ ਮਿਨੀਐਪੋਲਿਸ ਦਾ। ਬਹੁਤ ਵੱਡਾ ਚੱਕਰ ਆ, ਤੁਹਾਨੂੰ ਆਪਣਾ ਕੇਸ ਮੂਵ ਕਰਾਉਣਾ ਪੈਂਦਾ ਉੱਥੇ। ਜਿਹੜੇ ਜਗ੍ਹਾ ਜਾਓ ਕੋਰਟ ਇਸ ਗੱਲ ਨੂੰ ਕਾਫੀ ਸੀਰੀਅਸਲੀ ਲੈਂਦਾ ਹੈ। ਤੇ ਜੇ ਉਹਨਾਂ ਨੂੰ ਪਤਾ ਲੱਗੇ ਜੇ DHS ਵਾਲਾ ਅਟਰਨੀ ਆਪਣੀ ਇਹ ਸਰਚ ਕਰਕੇ ਆਇਆ, ਫਿਰ ਤੁਹਾਡੀ ਨਾ ਕ੍ਰੈਡੀਬਿਲਿਟੀ ਕੁਐਸਚਨ 'ਚ ਆ ਸਕਦੀ ਹੈ। ਅੱਛਾ ਜੀ। ਜੀ ਠੀਕ ਹੈ ਜੀ, ਓਕੇ, ਮਿਹਰਬਾਨੀ। ਓਕੇ ਜੀ। ਇਮੀਗ੍ਰੈਂਟ ਹੋਣ ਦੇ ਲਈ ਆਈ ਥਿੰਕ ਸਭ ਤੋਂ ਵੱਡੀ ਚੀਜ਼ ਜਿਹੜੀ USCIS ਦੇਖਦੀ ਆ ਤੁਹਾਡੀ ਜਿਹੜੀ ਕ੍ਰੈਡੀਬਿਲਿਟੀ, ਵੀ ਤੁਸੀਂ ਸੱਚੇ ਆ ਕਿ ਝੂਠੇ ਆ। ਤੇ ਜੇ ਉਹਨਾਂ ਨੂੰ ਇੱਕ ਵੀ ਪੁਆਇੰਟ ਮਿਲਦਾ ਆ, ਤੇ ਜਿੱਦਾਂ ਅਟਰਨੀ ਜਗਵੀਰ ਹੋਣਾ ਨੇ ਦੱਸਿਆ, ਉਹ ਬਹੁਤ ਵੱਡਾ ਮਸਲਾ ਤੁਹਾਡੇ ਲਈ ਜਿਹੜਾ ਉਹ ਬਣ ਸਕਦਾ ਆ। ਜੀ ਬਿਲਕੁਲ ਜੀ। ਅਗਲੇ ਕਾਲਰ ਲਖਵਿੰਦਰ। ਹੈਲੋ ਜੀ, ਸਵਾਲ ਪੁੱਛੋ ਜੀ। ਹਾਂਜੀ ਵੀਰ ਜੀ ਮੈਂ ਪੁੱਛਣਾ ਸੀਗਾ, ਅਸੀਂ ਨਾ ਬੇਟਾ ਅਡਾਪਟ ਕੀਤਾ ਸੀਗਾ ਤੇ 2018 ਚ ਅਸੀਂ ਉਹਦੇ ਪੇਪਰ ਭਰੇ ਸੀ, ਤਾਂ ਹੁਣ ਲਾਸਟ ਈਅਰ ਦਸੰਬਰ ਚ ਉਹਦਾ ਆਇਆ ਸੀ ਪੇਪਰ ਵਰਕ। ਉਹਨਾਂ ਨੇ ਮੰਗੇ ਸੀ ਸਾਰੇ ਵੀ ਤੁਹਾਡੇ ਪੇਪਰ ਚਲੇ ਗਏ, ਉੱਥੇ ਬੰਬੇ ਚਲੇ ਜਾਣਗੇ। ਤਾਂ ਉਸ ਤੋਂ ਬਾਅਦ ਉਹਨਾਂ ਦੀ ਨਾ ਕੋਈ ਈਮੇਲ ਆਈ ਆ ਤੇ ਨਾ ਹੀ ਉਹਨਾਂ ਦਾ ਕੋਈ ਲੈਟਰ ਵਗੈਰਾ ਆਈ ਆ। ਜਿਹੜਾ ਪ੍ਰੋਸੈਸ ਹੁੰਦਾ ਨਾ ਅਡਾਪਸ਼ਨ ਦਾ, ਤੁਸੀਂ ਕਿੱਦਾਂ 2 ਸਾਲ ਰਹੇ ਸੀਗੇ ਉਹਨਾਂ ਨਾਲ ਉੱਥੇ ਜਾ ਕੇ? ਇੱਥੋਂ ਹੀ ਸਿੱਧੇ ਹਾਂਜੀ, ਪਹਿਲਾਂ ਤਾਂ ਮੈਂ ਉੱਥੇ ਹੀ ਰਹਿੰਦੀ ਹੁੰਦੀ ਸੀਗੀ, ਉਹ ਜਦ ਅਡਾਪਟ ਕੀਤਾ ਵਾ। ਚਲੋ, ਇਹ ਅਡਾਪਸ਼ਨ ਦੇ ਨਾ ਕਾਫੀ ਸਾਰੇ ਵਿੱਚ ਦਾ ਪੇਜ ਹੁੰਦੇ ਨੇ। ਸਿੱਧੇ ਤੁਸੀਂ ਅਡਾਪਸ਼ਨ ਨਹੀਂ ਕਰ ਸਕਦੇ। 2 ਸਾਲ ਦੀ ਤੁਹਾਨੂੰ ਫਿਜ਼ੀਕਲ ਕਸਟਡੀ, 2 ਸਾਲ ਦੀ ਲੀਗਲ ਕਸਟਡੀ ਚਾਹੀਦੀ ਹੈ। ਤੇ ਵੇਟ ਕਰੋ, ਦੇਖੋ, ਮੈਨੂੰ ਪਤਾ ਨਹੀਂ ਹੁਣ ਤੁਹਾਡੇ ਫੈਕਟਸ ਕੀ ਹੈ, ਪਰ ਜੇ ਤੁਹਾਡੀਆਂ ਇਹ ਰਿਕੁਆਇਰਮੈਂਟਸ ਪੂਰੀਆਂ ਨਹੀਂ ਹੁੰਦੀਆਂ ਤੇ ਅਡਾਪਸ਼ਨ ਵਾਲੇ ਕੇਸ ਨਾ ਅੱਜ ਕੱਲ੍ਹ ਅਪਰੂਵ ਨਹੀਂ ਕਰਦੇ ਉਹ। ਜੀ। ਤੇ ਜਿੰਨੇ ਵੀ ਤੁਹਾਡਾ ਕੇਸ ਪਾਇਆ ਉਹਨੂੰ ਮੇਕ ਸ਼ੋਰ ਕਰਿਓ ਕਿ ਜਾਂ ਤਾਂ ਹੇਗ ਪ੍ਰੋਸੈਸ ਦੀ ਰਿਕੁਆਇਰਮੈਂਟਸ ਮੀਟ ਹੁੰਦੀਆਂ ਹੋਣ ਜਾਂ ਫਿਰ ਇਮੀਡੀਏਟ ਰਿਲੇਟਿਵ ਦੀਆਂ ਰਿਕੁਆਇਰਮੈਂਟਸ ਮੀਟ ਹੁੰਦੀਆਂ ਹੋਣ। ਠੀਕ ਹੈ ਜੀ। ਸੋ ਇਹ ਚੀਜ਼ ਦਾ ਜਿਹੜਾ ਜ਼ਰੂਰ ਮੁੱਖ ਧਿਆਨ ਰੱਖਿਆ ਜਾਵੇ। ਅਗਲੇ ਕਾਲਰ ਸੁਰਿੰਦਰਜੀਤ। ਸਤਿ ਸ਼੍ਰੀ ਅਕਾਲ ਭਾਜੀ, ਦੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਯੂ ਵੀਜ਼ਾ ਜੀ, ਤੇ ਮੇਰੇ ਨਾ ਮੈਸੇਜ ਉੱਥੇ ਰਹਿੰਦੇ ਆਸਟ੍ਰੇਲੀਆ। ਤੇ ਮੈਂ ਭਾਈ ਸਾਹਿਬ ਨੂੰ ਪੁੱਛਣਾ ਵੀ ਇੰਡੀਆ ਜਾਣਗੇ ਕਿ ਜਾਂ ਅਸੀਂ ਜਦੋਂ ਯੂ ਵੀਜ਼ਾ ਦਾ ਨਿਕਲਿਆ ਤੇ ਅਸੀਂ ਉਹ ਆਸਟ੍ਰੇਲੀਆ ਅਪਲਾਈ ਕਰ ਸਕਦੇ ਹਾਂ? ਆਸਟ੍ਰੇਲੀਆ ਵੀ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜਦੋਂ ਤੁਸੀਂ ਪੇਪਰ ਵਰਕ ਭਰਦੇ ਹੋ ਕਿ ਕਿਹੜੇ ਕੌਂਸੂਲੇਟ ਜਾਣਾ। ਅੱਛਾ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਨਰਿੰਦਰ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਕੁਐਸਚਨ ਹੈ, ਮੈਂ I-751 ਅਪਲਾਈ ਕੀਤਾ ਸੀਗਾ ਅਕਤੂਬਰ ਦੇ ਵਿੱਚ ਤੇ ਉਹਨੂੰ ਕਿੰਨਾ ਟਾਈਮ ਲੱਗੂਗਾ ਤੇ ਉਹ ਬਿਨਾਂ ਇੰਟਰਵਿਊ ਤੋਂ ਅਪਰੂਵਲ ਹੁੰਦਾ ਕਿ ਉਹਦੀ ਇੰਟਰਵਿਊ ਆਉਂਦੀ ਹੈ? ਜਿਹਨਾਂ ਦਾ ਤਾਂ ਭਾਜੀ ਆਪਾਂ ਦੇਖਦੇ ਹਾਂ ਕਿ ਜਵਾਕ ਵਗੈਰਾ ਹੈਗੇ ਨੇ, ਉਹਨਾਂ ਨੂੰ ਕਈ ਵਾਰੀ ਇੰਟਰਵਿਊ ਵੇਵ ਕਰ ਦਿੰਦੇ ਨੇ। ਬਾਕੀ ਤਕਰੀਬਨ ਸਾਰਿਆਂ ਨੂੰ ਇੰਟਰਵਿਊ ਉਹ ਦੇ ਹੀ ਰਹੇ ਨੇ। ਤੇ ਇਹਨੂੰ ਕਿੰਨਾ ਟਾਈਮ ਲੱਗੂਗਾ? ਜਦੋਂ ਤੁਸੀਂ ਫਾਈਲ ਕਰਦੇ ਹੋ ਤੁਹਾਨੂੰ 18 ਮਹੀਨੇ ਦਾ ਗ੍ਰੀਨ ਕਾਰਡ ਇਹ ਰਾਈਟ ਵੇ ਦੇ ਦਿੰਦੇ ਨੇ। ਪੇਪਰ ਐਕਸਟੈਂਸ਼ਨ ਉਹ ਆ ਗਿਆ। ਹਾਂਜੀ, ਤੇ ਬਾਕੀ ਤੁਹਾਡਾ 18 ਮਹੀਨੇ ਦਾ ਮਤਲਬ ਕਿ ਇਹਨਾਂ ਨੇ ਫਿਰ 18 ਕੁ ਮਹੀਨੇ ਹੀ ਲੈਣੇ ਆ ਇਹਨਾਂ ਨੇ ਤੁਹਾਡਾ ਡਿਸਾਈਡ ਕਰਦੇ। ਤੇ ਉਹਦੇ ਵਿੱਚ ਤਾਂ ਵੀ ਜਿੱਦਾਂ ਮੇਰਾ ਕੋਈ ਸਿਟੀਜ਼ਨ ਦਾ ਵੀ ਅਪਲਾਈ ਕਰਨ ਦਾ ਟਾਈਮ ਹੋ ਜਾਂਦਾ ਜਦ ਤੱਕ ਕਿ ਮੈਂ ਉਹ ਵੀ ਅਪਲਾਈ ਕਰ ਸਕਦਾ? ਕਰ ਦੋ ਅਪਲਾਈ ਕਰ ਦੋ। ਓਕੇ ਜੀ, ਥੈਂਕ ਯੂ, ਮਿਹਰਬਾਨੀ। ਓਕੇ ਜੀ। ਜੀ। ਆਪਣੇ ਨਾਲ ਅਗਲੇ ਜਿਹੜੇ ਜੀ ਕਾਲਰ ਜੁੜੇ ਨੇ ਜਸਵਿੰਦਰ। ਹਾਂਜੀ ਜਸਵਿੰਦਰ ਜੀ। ਹਾਂਜੀ ਭਾਈ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪਹਿਲੀ ਵਾਰੀ ਵਰਕ ਪਰਮਿਟ ਜਿਹੜਾ ਅਪਲਾਈ ਕੀਤਾ, ਜਿਹੜੀ 15 ਦਸੰਬਰ ਨੂੰ ਕੀਤਾ ਸੀਗਾ, ਵੀ ਉਹਦਾ ਅੱਜ ਕੱਲ੍ਹ ਕਿੰਨਾ ਕੁ ਟਾਈਮ ਲੱਗਦਾ ਹੈਗਾ? ਜ਼ਲਮ ਲੱਗਾ।
ਭਾਜੀ ਵਰਕ ਪਰਮਿਟ ਦੇ ਨਾਲ ਆਪਾਂ ਦੇਖ ਰਹੇ ਹਾਂ ਡਿਲੇ ਚੱਲ ਰਿਹਾ, ਰਸੀਟ ਵਗੈਰਾ ਦੇ ਵਿੱਚ ਨਾ ਇਹਨਾਂ ਨੇ ਡਿਲੇ ਕਰਤਾ ਹੁਣ ਥੋੜ੍ਹਾ ਜਿਹਾ, 2-3 ਮਹੀਨੇ ਰਸੀਟ ਨੋਟਿਸ ਨੂੰ ਲਾ ਰਹੇ ਨੇ ਘੱਟੋ ਘੱਟ, ਤੇ ਵਰਕ ਪਰਮਿਟ ਨੂੰ ਔਨ ਐਵਰੇਜ 6 ਮਹੀਨੇ, 4 ਤੋਂ 6 ਮਹੀਨੇ। ਠੀਕ ਹੈ ਭਾਜੀ, ਯਾਨੀ ਕਿ ਉਹ ਪਹਿਲੀ ਵਾਰੀ ਦਾ ਅਪਲਾਈ ਕੀਤਾ ਵੀ ਹੈ, ਵੈਸੇ ਹੁਣ ਹੀ ਜਿੱਦਾਂ ਐਡਮਿਨਿਸਟ੍ਰੇਸ਼ਨ ਚੇਂਜ ਹੋਣ ਦਾ ਕਰਕੇ ਮੇਰੇ ਹਿਸਾਬ ਨਾਲ ਹੋ ਰਿਹਾ ਲੱਗਦਾ ਨਾ। ਉਹ ਵੀ ਹੈਗਾ, ਤੁਸੀਂ ਉਹ ਕੈਸਾ ਤੇ ਏਸਐਪ ਦੀ ਮੈਂਬਰਸ਼ਿਪ ਲੈ ਕੇ ਕੀਤਾ ਸੀਗਾ? ਹਾਂਜੀ ਹਾਂਜੀ ਹਾਂਜੀ। ਉਹ ਨਾ ਹੁਣ ਜਿੱਦਾਂ ਏਸਐਪ ਵਾਲਿਆਂ ਨੇ ਮੈਸੇਜ ਭੇਜਣੇ ਸ਼ੁਰੂ ਕਰਤੇ ਨੇ ਲੋਕਾਂ ਨੂੰ। ਹਾਂਜੀ, ਮੈਂ ਮੈਸੇਜ 2 ਵਾਰੀ ਆਇਆ, ਮੇਰੇ ਕੋਲ 2 ਵਾਰੀ ਆਇਆ, ਉਹਨਾਂ ਨੇ ਮੇਰਾ ਡਾਟਾ ਮੰਗਿਆ, ਮੈਂ ਉਹਨਾਂ ਨੂੰ ਫੇਰ ਸੈਂਡ ਕਰਕੇ ਭੇਜਦਾ ਰਿਹਾ। ਇਹਨਾਂ ਨੇ ਨਾ ਕੇਸ ਜਿੱਤਿਆ ਸੀਗਾ ਹੁਣ, ਪਰ ਜਿਹੜਾ ਇਹਨਾਂ ਨੇ ਕੇਸ ਜਿੱਤਿਆ ਸੀਗਾ ਪਰ ਇਮੀਗ੍ਰੇਸ਼ਨ ਕਰ ਨਹੀਂ ਰਹੀ। ਹੁਣ ਏਸਐਪ ਵਾਲੇ ਕੀ ਕਰ ਰਹੇ ਨੇ, ਉਹ ਸਾਰੇ ਲੋਕਾਂ ਕੋਲ ਡੇਟਾ ਇਕੱਠਾ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਇਹਨੂੰ 30 ਦਿਨਾਂ ਦੇ ਅੰਦਰ ਅੰਦਰ ਡਿਸਾਈਡ ਕਰ ਰਹੀ ਹੈ ਕਿ ਨਹੀਂ, ਕਿਉਂਕਿ ਜਿਹੜੀ ਕੋਰਟ ਦੇ ਨਾਲ ਇਹਨਾਂ ਦੀ ਸੈਟਲਮੈਂਟ ਸੀਗੀ ਉਹ ਇਹ ਸੀਗੀ ਕਿ 30 ਦਿਨਾਂ ਦੇ ਅੰਦਰ ਡਿਸਾਈਡ ਕਰਨਾ, ਪਰ ਇਮੀਗ੍ਰੇਸ਼ਨ ਨੇ ਕੀਤਾ ਨਹੀਂ ਪਹਿਲਾਂ, ਤੇ ਹੁਣ ਐਡਮਿਨਿਸਟ੍ਰੇਸ਼ਨ ਸਵਿਚ ਹੈ। ਹੁਣ ਏਸਐਪ ਵਾਲਿਆਂ ਨੇ ਕੀ ਕਰਨਾ, ਤੁਸੀਂ ਡੇਟਾ ਵਗੈਰਾ ਭੇਜ ਦਿਓ, ਜਿਹੜੇ ਬਾਕੀ ਸੁਣ ਰਹੇ ਹੋ ਵੀ ਤੁਸੀਂ ਸਾਰਾ ਡੇਟਾ ਡੂਟਾ ਆਪਣਾ ਭੇਜੋ ਉਹਨਾਂ ਨੂੰ। ਏਸਐਪ ਵਾਲੇ ਫਿਰ ਦੁਬਾਰਾ ਕੋਰਟ ਕੋ ਜਾਓਗੇ ਤੇ ਫਿਰ ਕੋਰਟ ਦੁਬਾਰਾ USCIS ਨੂੰ ਝਾੜ ਪਾਊਗਾ ਕਿ ਤੁਸੀਂ 30 ਦਿਨ ਦੇ ਅੰਦਰ ਕਰੋ, ਇੱਦਾਂ ਤੁਸੀਂ ਡਿਲੇ ਨਹੀਂ ਕਰ ਸਕਦੇ ਕੋਵਿਡ ਦਾ ਬਹਾਨਾ ਲਾ ਕੇ। ਜੀ ਜੀ, ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਹਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀਗਾ ਵੀ ਜਿਹੜੇ ਇਹਨਾਂ ਨੇ ਇਮੀਗ੍ਰੇਸ਼ਨ ਦੀ ਆਪਣੀ ਅਪਾਇੰਟਮੈਂਟ ਰੋਕੀ ਹੋਈ ਸੀਗੀ, ਪੁਰਾਣੇ ਕੇਸ ਨਹੀਂ ਚੱਕਦੇ ਸੀ, ਨਵੇਂ ਚੱਕੀ ਜਾਂਦੇ ਸੀਗੇ, ਉਹਦੇ ਬਾਰੇ ਵੀ ਕੋਈ ਵਾਈਡਨ ਨੇ ਸਾਈਨ ਕੀਤਾ ਐਗਜ਼ੈਕਟਿਵ ਆਰਡਰ ਜਾਂ ਨਹੀਂ? ਅਜੇ ਨਹੀਂ ਸਾਈਨ ਕੀਤਾ, ਉਹ ਫਿਲਹਾਲ ਤਾਂ ਇੱਦਾਂ ਹੀ ਚੱਲਣਾ, ਕਿਉਂਕਿ ਵੈਸੇ ਵੀ ਇਹਨਾਂ ਦਾ ਸਲੋ ਡਾਊਨ ਹੈ ਨਾ ਥੋੜ੍ਹਾ ਜਿਹਾ, ਤੇ ਸਾਰੇ ਕੇਸ ਸਕੈਜੂਲ ਕਰ ਨਹੀਂ ਸਕਦੇ। ਜੇ ਇਹਨਾਂ ਨੇ ਸਿੱਧੇ 2014-15 ਵਾਲੇ ਖੋਲ੍ਹਤੇ, ਰਸ਼ ਬਹੁਤ ਜ਼ਿਆਦਾ ਪੈ ਜਾਣਾ, ਫਿਰ ਕਿਸ ਹਿਸਾਬ ਨਾਲ ਕਰੂਗੇ। ਤੇ ਆਈ ਥਿੰਕ ਇਹਨਾਂ ਨੂੰ ਫਿਲਹਾਲ ਤਾਂ ਪ੍ਰੈਕਟੀਕਲ ਸੈਂਸ ਇਹਨਾਂ ਦੀ ਇਹੀ ਬਣਦੀ ਹੈ ਕਿ ਇਹ ਉੱਥੇ ਥੱਲੋਂ ਦੀ ਜਾਣ, ਕਿਉਂਕਿ ਲੋਕੀ ਨਵੇਂ ਘੱਟ ਆਏ ਸੀਗੇ, ਤੇ ਬਾਕੀ ਆਪਣੀਆਂ ਵਿੱਚ ਪੋਲਿਸੀਜ਼ ਵਗੈਰਾ ਐਡਜਸਟ ਕਰ ਲੈਣ, ਤੇ ਫਿਰ ਬਾਅਦ ਜਦੋਂ ਇਹਨਾਂ ਦੀ ਖੁੱਲ੍ਹ ਜਾਂਦੀ ਹੈ ਸਰਕਾਰ ਪੂਰੀ ਫੁੱਲ ਐਂਡ ਫਾਈਨਲ, ਤੇ ਫਿਰ ਉਦੋਂ ਇਹ ਦੇਖੋ ਕਿ ਕਰਦੇ ਆ ਕਿ ਨਹੀਂ ਕਰਦੇ। ਅੱਜ ਰਿਲੇਟ 'ਚ ਨਹੀਂ ਕੀਤੇ। ਜੀ ਜੀ, ਤੇ ਅਗਲੇ ਜਿਹੜੇ ਕਾਲਰ ਨੇ ਗੁਰਵਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਨਾ ਮੇਰਾ ਹੋ ਗਿਆ 10 ਸਾਲ ਹੋ ਗਏ ਕੇਸ ਚੱਲਦੇ ਨੇ ਅਸਾਈਲਮ ਕੇਸ, ਤੇ ਮੈਂ US ਸਿਟੀਜ਼ਨ ਦਾ ਮੈਰਿਜ ਕਰਵਾਈ ਸੀ, ਸਾਡੇ ਕੋਲ ਬੇਬੀ ਆ। ਉਹਦੇ ਵਿੱਚ ਜੇ ਮੈਂ ਵੇਵਰ ਫਾਈਲ ਕਰਦਾ, ਮੈਨੂੰ ਹੈਵ ਟੂ ਇੰਡੀਆ ਜਾਣਾ ਪਊਗਾ ਜਾਂ ਇੱਥੇ ਵਿੱਚ ਕੋਈ ਹੋਰ ਕੋਈ ਪ੍ਰੂਫ ਹੈਗਾ ਕੁਛ ਆਪਾਂ ਯੂਜ਼ ਕਰਕੇ ਇੱਥੇ ਵੇਵਰ ਕਰ ਸਕਦੇ ਹਾਂ? ਆਏ ਕਿੱਦਾਂ ਸੀਗੇ, 2 ਨੰਬਰ 'ਚ ਆਏ ਸੀਗੇ? ਹਾਂਜੀ ਭਾਈ, ਬਾਰਡਰ ਕ੍ਰਾਸ ਕੀਤਾ ਸੀ ਮੈਂ। ਹਾਂਜੀ ਨਹੀਂ, ਜੇ ਤੁਹਾਨੂੰ ਪੈਰੋਲ ਨਹੀਂ ਦਿੱਤਾ ਉਹਨਾਂ ਨੇ ਜਾਂ I-94 ਵਗੈਰਾ ਨਹੀਂ ਦਿੱਤਾ, ਫਿਰ ਤੁਹਾਨੂੰ ਇੰਡੀਆ ਜਾਣਾ ਪੈਣਾ। ਜੇ ਤੁਸੀਂ ਆਪਣੇ ਪੇਪਰ ਵਰਕ ਵਗੈਰਾ ਚੈੱਕ ਕਰੋ, ਜੇ ਤੁਹਾਨੂੰ ਪੈਰੋਲ ਵਗੈਰਾ ਮਿਲਿਆ ਹੋਇਆ ਹੈ ਤੇ ਫਿਰ ਤੁਸੀਂ ਕਰ ਸਕਦੇ ਹੋ। ਨਹੀਂ ਭਾਈ, I-94 ਨਹੀਂ ਮਿਲਿਆ ਸੀਗਾ ਮੈਨੂੰ। ਫਿਰ ਤੁਹਾਨੂੰ ਭਾਈ ਜਾਣਾ ਪੈਣਾ ਅੱਜ ਦੇ ਲਾਅ ਦੇ ਹਿਸਾਬ ਨਾਲ। ਜੀ, ਮਿਹਰਬਾਨੀ ਜੀ। ਅਗਲੇ ਕਾਲਰ ਕੁਲਦੀਪ। ਹਾਂਜੀ ਕੁਲਦੀਪ ਜੀ। ਗੁਰਦੀਪ ਜੀ ਗੁਰਦੀਪ। ਸਤਿ ਸ਼੍ਰੀ ਅਕਾਲ ਭਾਈ, ਮੈਂ ਪੁੱਛਣਾ ਸੀ, ਮੇਰਾ ਬ੍ਰਦਰ ਸੀ ਇੱਥੇ ਅਮਰੀਕਾ ਤੋਂ ਵਾਪਸ ਚਲੇ ਗਿਆ ਸੀ, ਰਿਪੋਰਟ ਲੱਗੀ ਸੀ ਉਹਨਾਂ ਤੇ ਉਹਨੇ ਹੁਣ ਕਿਸੇ ਹੋਰ ਕੰਟਰੀ ਲਈ ਟਰਾਈ ਕਰਨਾ ਸੀਗਾ, ਤੇ ਉਹ FBI ਕਲੀਅਰੈਂਸ ਮੰਗ ਰਹੇ ਆ। ਉਹ ਇੱਥੋਂ ਕਿੱਥੋਂ ਮਿਲੂਗੀ ਜੀ ਉਹਨਾਂ ਦੀ? ਉਹਨਾਂ ਕੋਲ ਸੋਰਸ ਕੋਡ ਹੀ ਗ੍ਰੀਨ ਕਾਰਡ ਸੀਗਾ ਇੱਥੇ, ਪਰ ਕਿਸੇ ਰੀਜ਼ਨ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ ਸੀ। FBI ਕਲੀਅਰੈਂਸ ਦੇਖੋ, ਜਿਹੜਾ ਤੁਸੀਂ ਨਾ ਪਹਿਲਾਂ ਕੀ ਕਰੋ, ਜਿਹੜੇ ਲਾਈਵ ਸਕੈਨ ਵਾਲੇ ਹੁੰਦੇ ਨੇ ਨਾ, FedEx UPS ਵਾਲਿਆਂ ਦੇ, ਇਹਨਾਂ ਦੇ ਕੋਲ ਫੈਸਿਲਿਟੀਜ਼ ਹੁੰਦੀਆਂ, ਫਿੰਗਰਪ੍ਰਿੰਟ ਲੈ ਕੇ ਇਹ ਕਰ ਸਕਦੇ ਨੇ। ਇਹਨਾਂ ਨਾਲ ਤੁਸੀਂ ਗੱਲ ਕਰਕੇ ਦੇਖੋ ਕਿ ਜੇ ਇਹ ਫੈਸਿਲਿਟੇਟ ਕਰ ਸਕਦੇ ਨੇ ਕਿ ਬੰਦੇ ਨੂੰ ਆਉਣਾ ਪਊਗਾ। ਫਿਰ ਇੱਕ ਦੂਜਾ ਇਹਨਾਂ ਦਾ ਮਹਿਕਮਾ ਹੈਗਾ OBYM ਵਾਲਾ, ਉਹਦੇ ਵਿੱਚ ਦੇਖੋ ਕਿ ਫਿੰਗਰਪ੍ਰਿੰਟ ਲੈ ਕੇ ਜਿੱਦਾਂ ਦੂਰੋਂ ਦੀ ਰਿਮੋਟਲੀ ਇਹ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਨੇ। ਤੇ ਜੇ ਨਹੀਂ ਕਰਦੇ ਤਾਂ ਫਿਰ ਤੁਸੀਂ, ਜੇ ਤੁਹਾਡੀ ਇਹ ਦੋਨੋਂ ਸੰਸਥਾਵਾਂ ਕੋਲ ਜਾ ਕੇ ਗੱਲ ਨਹੀਂ ਬਣਦੀ, ਫਿਰ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਹੈ ਨਾ, ਆਈਸ ਦੇ ਆਫਿਸ ਵਾਲਿਆਂ ਨੂੰ ਕੰਟੈਕਟ ਕਰੋ। ਆਈਸ ਦੇ ਆਫਿਸ ਵਾਲੇ ਤੁਹਾਡੀ ਹੈਲਪ ਕਰ ਸਕਦੇ ਨੇ। ਮਿਹਰਬਾਨੀ ਜੀ। ਠੀਕ ਹੈ ਜੀ, ਠੀਕ, ਥੈਂਕ ਯੂ ਜੀ। ਪਰਵਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪਰਵਿੰਦਰ ਜੀ, ਸੌਰੀ। ਹਾਂਜੀ, ਪਰਵਿੰਦਰ ਕੌਰ ਮੇਰਾ ਨਾਮ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਕਿ ਸਾਡੇ ਨਾ ਮੇਰੇ ਹਸਬੈਂਡ ਦਾ 1 ਸਾਲ ਹੋ ਗਿਆ, 1 ਸਾਲ ਤੋਂ ਉੱਪਰ ਹੋ ਗਿਆ, 2019 ਵਿੱਚ ਕੇਸ ਪਾਸ ਹੋਇਆ ਸੀ 11ਵੇਂ ਮਹੀਨੇ, ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਨੂੰ ਉਸੇ ਟਾਈਮ ਅਪਰੂਵਲ ਲੈਟਰ ਮਿਲ ਗਿਆ ਸੀ, ਤੇ ਮਤਲਬ ਕਿ ਅਸੀਂ ਐਡ ਸੀ ਵਿੱਚ, ਅਸੀਂ ਵੀਜ਼ੇ ਤੇ ਆਏ ਸੀ, ਤੇ ਉਹ 1 ਸਾਲ ਤੋਂ ਉੱਪਰ ਹੋ ਗਿਆ, ਸਾਡੇ ਅਪਰੂਵਲ ਲੈਟਰ ਨਹੀਂ ਹਜੇ ਤੱਕ ਆਏ ਹੈਗੇ। ਤੁਸੀਂ ਉਹਨਾਂ ਨੂੰ ਫੋਲੋ ਅਪ ਰਿਕੁਐਸਟ ਪਾਓ। ਸਾਡੇ ਵਕੀਲ ਰਿਕੁਐਸਟ ਵਾਲੇ ਅਸੀਂ ਵਕੀਲ ਨੂੰ ਫੋਨ ਲਾਇਆ, ਉਹ ਕਹਿੰਦੀ ਕਿ ਅਸੀਂ ਮੈਂ ਕੁਛ ਨਹੀਂ ਕਰ ਸਕਦੀ, ਕਿ ਇਹ ਆਪਣੇ ਆਪ ਹੀ ਤੁਹਾਡੇ ਅਪਰੂਵਲ ਲੈਟਰ ਆਉਣਗੇ। ਨਹੀਂ, ਆਪਣੇ ਆਪ ਨਹੀਂ, ਤੁਸੀਂ ਫੋਲੋ ਅਪ ਰਿਕੁਐਸਟ ਤਾਂ ਜ਼ਰੂਰ ਪਾ ਸਕਦੇ ਆ, ਕੋਈ ਹਾਰਮ ਨਹੀਂ ਹੈਗਾ ਉਹਦੇ ਵਿੱਚ। ਵਕੀਲ ਨੂੰ ਕਹੋ ਕਿ ਕੋਈ ਨਹੀਂ, ਜੇ ਜਦੋਂ ਆਉਗੇ, ਪਰ ਤੁਸੀਂ ਮੇਰੀ ਰਿਕੁਐਸਟ ਪਾ ਦਿਓ ਇੱਕ।
ਵੀ ਲੇਟੈਸਟ ਅਪਡੇਟ ਪਤਾ ਲੱਗ ਜੇ ਵੀ ਕਿੱਥੇ ਚੱਲ ਰਿਹਾ, ਕੁਛ ਨਾ ਕੁਛ ਤਾਂ ਫਿਰ ਉਹ ਦੱਸਣਗੇ ਜੀ। ਅਗਲੇ ਕਾਲਰ ਗੁਰਮੁਖ ਸਿੰਘ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਮੈਂ ਨਵੰਬਰ 'ਚ ਮੇਰੇ 60 ਮਹੀਨੇ ਪੂਰੇ ਹੁੰਦੇ ਨੇ ਜੀ ਸਿਟੀਜ਼ਨ ਵਾਸਤੇ, ਤੇ ਜੇ ਮੈਂ ਹੁਣ ਇੰਡੀਆ ਜਾ ਕੇ 1 ਮਹੀਨੇ ਦੇ ਅੰਦਰ ਅੰਦਰ ਵਾਪਸ ਆ ਜਾ, ਮੇਰੇ ਇਹਦੇ ਵਿੱਚ ਐਡਜਸਟ ਹੋ ਜਾਂਦਾ ਜੀ ਉਹ ਮਹੀਨਾ? ਮਹੀਨੇ ਦੀ ਕੋਈ ਪ੍ਰੋਬਲਮ ਨਹੀਂ ਹੈ, ਪਰ ਇਹ ਹੈ ਕਿ ਜਦੋਂ ਤੁਸੀਂ ਵਾਪਸ ਆਉਂਦੇ ਹੋ ਤੁਹਾਨੂੰ 90 ਦਿਨ ਰਹਿਣਾ ਜ਼ਰੂਰੀ ਹੈ ਸਿਟੀਜ਼ਨਸ਼ਿਪ ਫਾਈਲ ਕਰਨ ਤੋਂ ਪਹਿਲਾਂ। ਜਿਹੜੀ ਵੀ ਸਟੇਟ 'ਚ ਇਹ ਰਿਕੁਆਇਰਮੈਂਟ ਇਹਨਾਂ ਦੀ ਕਿ ਤੁਸੀਂ 90 ਦਿਨ ਰਹਿ ਕੇ ਫੇਰ ਫਾਈਲ ਕਰਨਾ ਹੈ। ਜੇ ਤੁਸੀਂ 1 ਮਹੀਨੇ ਵਾਸਤੇ ਬਾਹਰ ਜਾਣਾ ਕੋਈ ਚੱਕਰ ਨਹੀਂ ਜੀ। ਠੀਕ ਹੈ ਜੀ, ਠੀਕ ਹੈ, ਇਹੀ ਸਵਾਲ ਸੀ। ਸਤਿ ਸ੍ਰੀ ਅਕਾਲ ਜੀ। ਇਹ ਇਸ ਚੀਜ਼ ਦਾ ਵੈਸੇ ਨਹੀਂ ਸੀ ਪਤਾ ਕਿ ਕੈਲੀਫੋਰਨੀਆ ਦੇ ਵਿੱਚ ਵੀ ਇਹ ਰਿਕੁਆਇਰਮੈਂਟ ਆ ਵੀ ਜੇ ਤੁਸੀਂ ਕਿਤੋਂ ਜਾ ਕੇ ਆਉਂਦੇ ਆ ਤਾਂ ਫਿਰ 3 ਮਹੀਨੇ ਵੇਟ ਕਰਕੇ ਹੀ ਸਿਟੀਜ਼ਨਸ਼ਿਪ ਅਪਲਾਈ ਕਰਨੀ ਪੈਣੀ ਆ? ਜੀ, ਮਤਲਬ ਕੀ ਹੈ ਕਿ ਉਹਨਾਂ ਨੇ ਇਹ ਨਾ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਨਾ ਆਪਣਾ ਰੈਜ਼ੀਡੈਂਸ ਐਸਟੈਬਲਿਸ਼ ਕਰਨਾ ਪਊਗਾ ਤਾਂ ਕਿ ਲੋਕੀ ਫੋਰਮ ਸ਼ਾਪਿੰਗ ਨਾ ਕਰ ਸਕਣ। ਮਤਲਬ ਕਿ ਤੁਸੀਂ ਇਹ ਨਾ ਕਹਿ ਦਿਓ ਕਿ ਮੈਂ ਟੈਕਸਸ ਚਲ ਗਿਆ, ਤੇ ਉਹ ਤਾਂ ਕਰਕੇ ਰਿਹਾਇਸ਼ ਮੰਗਦੇ ਨੇ। ਪਰ ਜਿਹੜੇ ਆ ਜਿੱਦਾਂ ਅੰਕਲ ਹੋਣਾ ਨੇ ਦੱਸਿਆ ਕਿ ਮੈਂ 1 ਮਹੀਨੇ ਵਾਸਤੇ ਜਾਣਾ, ਕਈ ਸਾਡੇ ਕਲਾਇੰਟ ਨੇ ਉਹ ਕਹਿੰਦੇ ਕਿ ਕੋਈ ਨਹੀਂ ਮੈਂ ਟਰਾਈ ਕਰਕੇ ਦੇਖਦਾ। ਕਈ ਵਾਰੀ ਇਮੀਗ੍ਰੇਸ਼ਨ ਵੇਵ ਵੀ ਕਰ ਦਿੰਦੀ ਹੈ, ਪਰ ਜੇ ਤੁਸੀਂ ਬਿਲਕੁਲ ਟੈਕਨੀਕਲੀ ਬਾਏ ਦਾ ਬੁੱਕ ਚੱਲਣਾ ਹੈ, ਤੁਸੀਂ ਸਟੇਟ ਦੇ ਵਿੱਚ 90 ਦਿਨ ਦੀ ਆਪਣੀ ਰੈਜ਼ੀਡੈਂਸ ਐਸਟੈਬਲਿਸ਼ ਕਰੋ, ਫਿਰ ਸਿਟੀਜ਼ਨਸ਼ਿਪ ਫਾਈਲ ਕਰੋ। ਠੀਕ ਹੈ ਜੀ। ਜੀ ਅਗਲੇ ਕਾਲਰ ਨੇ ਬਲਜਿੰਦਰ ਜੀ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ, ਮੇਰਾ ਨਾ ਪਹਿਲਾਂ ਕੇਸ ਮਿਸੀਸਿਪੀ ਦੇ ਵਿੱਚ ਲੱਗਾ ਸੀ, ਹੁਣ ਅਸੀਂ ਇੱਥੇ ਕੈਲੀਫੋਰਨੀਆ ਮੂਵ ਕਰਾਇਆ, ਤੇ ਪਰ ਉਹਨਾਂ ਨੇ ਜਿੱਦਾਂ ਮੇਰੀ ਅੱਗੇ ਤਰੀਕ ਨਹੀਂ ਕੱਢੀ ਹੈਗੀ, ਹੁਣ ਸਾਨੂੰ ਜਿੱਦਾਂ ਅੱਗੇ ਲਾਇਰ ਕਰਕੇ ਤਰੀਕ ਕਢਵਾਉਣੀ ਪਊਗੀ ਜਾਂ ਉਹ ਆਪਣੇ ਆਪ ਹੀ ਦੇਣਗੇ? ਅਸਾਈਲਮ ਆਫਿਸ ਮੋਰੇ ਆ ਤੁਹਾਡਾ ਕਿ ਕੋਰਟ ਮੋਰੇ ਆ? ਹਾਂਜੀ, ਜਿੱਦਾਂ ਮੇਰਾ ਜੱਜ ਦੇ ਕੋਲ ਆ, ਕੋਰਟ ਮੋਰੇ ਲੱਗਾ। ਹਾਂਜੀ, ਕੋਰਟ ਮੋਰੇ। ਨਹੀਂ, ਇਹ ਤਾਂ ਤੁਹਾਨੂੰ ਜੱਜ ਮੋਰੇ ਦਾ ਤੁਹਾਨੂੰ ਵਕੀਲ ਕਰਨਾ ਹੀ ਪੈਣਾ। ਮੋਸ਼ਨ ਪਾਣੀਆਂ ਤੁਹਾਡੇ ਕੋਲ, ਆਪਣੇ ਆਪ ਤਾਂ ਨਹੀਂ ਤੁਸੀਂ ਹੈਂਡਲ ਕਰ ਸਕਦੇ, ਵਕੀਲ ਕਰੋ ਤੁਸੀਂ। ਹਾਂਜੀ, ਜਿੱਦਾਂ ਉਹ ਆਪਣੇ ਆਪ ਜੱਜ ਨਹੀਂ ਮੈਨੂੰ ਤਰੀਕ ਦਊਗਾ ਹੁਣ? ਤੁਸੀਂ ਭੈਣ ਜੀ ਵਕੀਲ ਕਰੋ, ਤੁਹਾਨੂੰ ਬਾਅਦ 'ਚ ਵੀ ਕਰਨਾ ਹੀ ਪੈਣਾ। ਤੁਸੀਂ ਵੇਟ ਕਾਹਦੀ ਕਰਦੇ ਆ? ਤੁਹਾਡੇ ਕੋਲ ਨੋਟਿਸ ਮਿਸ ਹੋ ਗਿਆ, ਐਵੇਂ ਤੁਸੀਂ ਡਿਨਾਈ ਕਰਾਓਗੇ ਆਪਣਾ, ਹੈ ਨਾ? ਤੁਸੀਂ ਵਕੀਲ ਫੜੋ ਕੋਈ ਵੀ, ਤੇ ਫਿਰ ਉਹਦੇ ਹਿਸਾਬ ਨਾਲ ਚੱਲੋ ਤੁਸੀਂ। ਤੇ ਜੇ ਤਰੀਕ ਨਹੀਂ ਹੈਗੀ ਤੇ ਵਕੀਲ ਨੂੰ ਕਹੋ ਮੋਸ਼ਨ ਟੂ ਰੀਕੈਲੰਡਰ ਹੁੰਦੀ ਹੈ, ਮੋਸ਼ਨ ਟੂ ਰੀਕੈਲੰਡਰ ਕਰਾ ਕੇ ਤੁਹਾਡੀ ਤਰੀਕ ਪਵਾ ਸਕਦਾ ਉਹ। ਜੀ। ਕਈ ਵਾਰੀ ਨਾ ਆਪਾਂ ਕੀ ਕਰਦੇ ਹਾਂ, ਜਦੋਂ ਆ ਜਾਂਦੇ ਹਾਂ ਤੇ ਕੁਛ ਕੁ ਚੰਦ ਆਪਾਂ ਕਈ ਵਾਰੀ ਡਾਲਰ ਬਚਾਉਣ ਦੀ ਖਾਤਰ ਸੋਚਦਾ ਬੰਦਾ ਕਰ ਲੈਂਦਾ, ਪਰ ਇਹਦੇ ਵਿੱਚ ਬਹੁਤ ਗੁੱਝੀਆਂ ਤਾਰਾਂ ਜਿਹੜੀਆਂ ਆ ਉਹ ਜੁੜੀਆਂ ਹੁੰਦੀਆਂ ਆ। ਸੋ ਜ਼ਰੂਰ ਅਸੀਂ ਨਹੀਂ ਕਹਿੰਦੇ ਵੀ ਇਕੱਲੇ ਇਹਨਾਂ ਨੂੰ ਹੀ ਕਰੋ, ਜਿਹੜਾ ਵੀ ਤੁਹਾਨੂੰ ਵਕੀਲ ਚੰਗਾ ਲੱਗਦਾ ਉਹ ਤੁਸੀਂ ਕਰ ਲਓ। ਬਾਕੀ ਜੇ ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾਉਣੀ ਆ, ਇਹਨਾਂ ਨੂੰ ਤੁਸੀਂ ਕਰਨਾ ਹੈ ਅਟਰਨੀ ਜੇ ਟਿਰਕਿਆਣਾ ਨੂੰ, ਤਾਂ ਉਸ ਦੇ ਲਈ ਨੰਬਰ ਆ 415 909 0503 4159090503। ਅਗਲੇ ਕਾਲਰ ਰਣਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਗੁਰਪ੍ਰੀਤ ਕੌਰ ਗੱਲ ਕਰਦੀ ਹਾਂ। ਸਰ, ਮੈਂ ਪੁੱਛਣਾ ਸੀਗਾ ਕਿ ਮੇਰੀ 2019 ਦੇ ਵਿੱਚ ਇੰਟਰਵਿਊ ਹੋਈ ਸੀਗੀ, ਤੇ ਉਦੋਂ ਉਹਨਾਂ ਨੇ ਮੈਨੂੰ ਅਪਰੂਵ ਲੈਟਰ ਦੇ ਦਿੱਤਾ ਸੀਗਾ, ਵੀਜ਼ਾ ਅਪਰੂਵ। ਉਸ ਤੋਂ ਬਾਅਦ ਮੇਰੀ 2020 ਦੇ ਵਿੱਚ ਫਿਰ ਮੇਰਾ ਉਦੋਂ ਕੇਸ 221G ਦੇ ਵਿੱਚ ਪਾ ਦਿੱਤਾ ਸੀਗਾ, ਤੇ ਹੁਣ ਦੁਬਾਰਾ ਮੇਰੀ 2020 ਦੇ ਵਿੱਚ ਇੰਟਰਵਿਊ ਹੋ ਕੇ ਮੈਨੂੰ ਵੀਜ਼ਾ ਮਿਲ ਗਿਆ ਆ, ਤੇ ਮੈਂ ਅਮਰੀਕਾ ਆ ਵੀ ਗਈ ਆ। ਬਟ ਉਹਨਾਂ ਦਾ ਨਾ ਮੈਨੂੰ ਹਜੇ ਤੱਕ ਗ੍ਰੀਨ ਕਾਰਡ ਅਜੇ ਮੇਰੇ ਕੋਲ ਪਹੁੰਚਿਆ ਨਹੀਂ ਹੈਗਾ। ਉਹਦਾ ਏਅਰਪੋਰਟ ਦੇ ਉੱਤੇ ਉਹਨਾਂ ਨੇ ਮੇਰੇ ਪਾਸਪੋਰਟ ਦੇ ਉੱਤੇ ਨਾ 1 ਈਅਰ ਦੀ ਸਟੈਂਪ ਲਗਾ ਦਿੱਤੀ ਸੀ, ਤੇ ਮੈਨੂੰ ਦੱਸ ਸਕੂੰਗੇ ਵੀ ਕਦੋਂ ਤੱਕ ਮੇਰਾ ਗ੍ਰੀਨ ਕਾਰਡ ਮੇਰੇ ਕੋਲ ਪਹੁੰਚੇਗਾ? ਤੁਹਾਨੂੰ ਜਿਹੜਾ ਉਹ ਪੈਕੇਟ ਇੱਕ ਦਿੰਦੇ ਨੇ ਕੌਂਸੂਲੇਟ ਵਾਲੇ ਕਿ ਜਿਹੜਾ ਤੁਸੀਂ ਹੈਂਡਓਵਰ ਕਰਨਾ ਹੁੰਦਾ, ਤੁਸੀਂ ਉਹ ਕਰਤਾ ਸੀਗਾ? ਨਹੀਂ, ਉਹਨਾਂ ਨੇ ਮੈਨੂੰ ਪੈਕੇਟ ਨਹੀਂ ਦਿੱਤਾ ਸੀਗਾ। ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਸੀ ਕਿ ਕਰੋਨਾ ਦੀ ਵਜ੍ਹਾ ਕਰਕੇ ਨਾ ਅਸੀਂ ਉਹਨਾਂ ਨੂੰ ਮਤਲਬ ਕੰਪਿਊਟਰ ਥਰੂ ਹੀ ਭੇਜ ਦਿੰਦੇ ਹੈਗੇ ਆ, ਡਾਕੂਮੈਂਟ ਹੀ ਭੇਜਦੇ ਆ ਉਹ। ਸਾਡਾ ਫਿਰ ਮੈਨੂੰ ਲੱਗਦਾ ਪੈਕੇਟ ਉਹਨਾਂ ਨੂੰ ਨਾ ਪਹੁੰਚਿਆ ਨਹੀਂ। ਤੁਸੀਂ ਕੀ ਕਰੋ, ਜਿਹੜਾ ਕਸਟਮਜ਼ ਐਂਡ ਬਾਰਡਰ ਪੈਟਰੋਲ CBP, ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਗੂਗਲ ਤੇ ਸਰਚ ਕਰੋ, CBP ਦੇ ਦਫ਼ਤਰ ਨਾਲ ਜਾ ਕੇ ਅਪੁਆਇੰਟਮੈਂਟ ਬਣਾਓ। ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਉਹ ਡਾਕੂਮੈਂਟਸ ਵਗੈਰਾ ਆ ਗਏ ਨੇ, ਤੁਹਾਨੂੰ ਕੀ ਚਾਹੀਦਾ। ਉਹ CBP ਵਾਲੇ ਜਦ ਤੱਕ ਉਹਨਾਂ ਨੂੰ ਪੈਕੇਟ ਨਹੀਂ ਮਿਲਦਾ ਤੁਹਾਨੂੰ, ਤਦ ਤੱਕ ਉਹਨਾਂ ਨੇ ਅੱਗੇ ਕਾਰਵਾਈ ਨਹੀਂ ਭੇਜਣੀ USCIS ਨੂੰ, ਤੇ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਣਾ। ਤੁਸੀਂ CBP ਵਾਲਿਆਂ ਨੂੰ ਕੰਟੈਕਟ ਕਰੋ। ਦੇਖੋ ਵੀ ਕਿੱਥੇ ਜਿਹੜੀ ਇਹ ਝੋਲ ਆ ਉਹ ਹੋਈ ਪਈ ਆ। ਸੋ ਹਾਂ, ਬਿਲਕੁਲ। ਹਾਂਜੀ, ਈਮੇਲ ਤਾਂ ਕਿੱਥੇ ਜਾਂ ਉਹਨਾਂ ਨੇ ਭੇਜੀ ਨਹੀਂ ਹੋਣੀ, ਉਹਨਾਂ ਕੋਲ ਮਿਸ ਹੋ ਗਈ ਹੋਣੀ। ਤੇ ਤੁਸੀਂ ਹੈਗੇ ਕਈ ਬੰਦੇ ਬੈਠੇ ਰਹਿੰਦੇ 5-6 ਸਾਲ, ਗ੍ਰੀਨ ਕਾਰਡ ਨਹੀਂ ਆਉਂਦਾ, ਉਹ ਪੈਕੇਟ ਮਿਸ ਹੋ ਜਾਂਦਾ ਵਿੱਚੋਂ ਦੀ। ਜੀ ਜੀ ਜੀ। ਸੋ ਜ਼ਰੂਰ ਧਿਆਨ ਦਿਓ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਆਤਮਾ ਸਿੰਘ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਨਾ ਰੇਡੀਓ ਬੰਦ ਬੋਲਦਾ ਟ੍ਰੇਸੀ ਤੋਂ, ਤੇ
ਆਪਣੇ ਰੇਡੀਓ ਦੀ ਆਵਾਜ਼ ਬੰਦ ਕਰਿਓ, ਤੁਹਾਨੂੰ ਮੈਂ ਮੁੜ ਕੇ ਦੁਬਾਰਾ ਲੈਣਾ ਆ। ਤੇ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਕਾਲ ਕਰ ਰਹੇ ਆ ਪਿੱਛੋਂ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰਦੇ ਕਰੋ। ਤੁਹਾਨੂੰ ਫੋਨ ਦੇ ਉੱਤੇ ਸਾਰਾ ਪ੍ਰੋਗਰਾਮ ਨਾਲ ਦੇ ਨਾਲ ਜਦੋਂ ਹੋਲਡ 'ਤੇ ਆ ਉਹ ਸੁਣੀ ਜਾਣਾ ਆ, ਅਦਰਵਾਈਜ਼ ਜਿੱਦਾਂ ਫੀਡਬੈਕ ਆਉਂਦੀ ਹੁਣ ਦੇਖੋ ਟਾਈਮ ਕਿੰਨਾ ਵੇਸਟ ਹੋਇਆ। ਅਗਲੇ ਕਾਲਰ ਨਵਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਆ, ਹਾਂਜੀ ਮੇਰੇ ਮਦਰ ਇੱਧਰ ਗ੍ਰੀਨ ਹੋਲਡਰ ਨੇ ਤੇ ਉਹਨਾਂ ਦਾ ਇਟਲੀ ਦਾ ਵੀਜ਼ਾ ਲਵਾਉਣਾ ਸੀ। ਅਸੀਂ ਉੱਦਾਂ ਵੀ ਇਟਲੀ ਰਹਿ ਕੇ ਆਏ ਹਾਂ 14 ਸਾਲ ਲਈ, ਬਟ ਉਹਨਾਂ ਦਾ ਐਕਸਪਾਇਰ ਹੋ ਗਿਆ ਪਿਛਲੇ ਸਾਲ। ਉਹਨਾਂ ਦਾ ਉੱਧਰਲਾ ਜਿੱਦਾਂ ਕਹ ਲਓ ਕਾਰਡ ਜਿਹੜਾ ਸੀਗਾ, ਕਿਉਂਕਿ ਕਰੋਨਾ ਕਰਕੇ ਉਹਨਾਂ ਤੋਂ ਜਾ ਨਹੀਂ ਹੋਇਆ। ਹੁਣ ਉਹਨਾਂ ਨੂੰ ਵੀਜ਼ਾ ਲਵਾਉਣ ਦੀ ਲੋੜ ਪੈਣੀ ਆ ਜੀ। ਸਾਡਾ ਨਾ ਆਪਾਂ ਇਟਾਲੀਅਨ ਇਮੀਗ੍ਰੇਸ਼ਨ ਤੇ ਨਹੀਂ ਆਪਾਂ ਐਡਵਾਈਸ ਕਰ ਸਕਦੇ, ਆਪਾਂ ਸਿਰਫ ਇਨਕਮਿੰਗ ਜਿਹੜੀ US ਇਮੀਗ੍ਰੇਸ਼ਨ ਉੱਤੇ ਐਡਵਾਈਸ ਕਰਦੇ ਹਾਂ ਜੀ। ਓਕੇ ਜੀ। ਐਂਡ ਇੱਕ ਹੋਰ ਕੁਐਸਚਨ ਆ, ਜਿੱਦਾਂ ਇੱਧਰ ਵੈਸਟਰਨ ਵੀਜ਼ੇ ਲਈ ਆਪਾਂ ਅਪਲਾਈ ਕਰਨਾ, ਕਿਤੋਂ ਚਾਂਸ ਹੈਗੇ ਹੁਣ ਵੀ ਲੱਗ ਜੂ? ਹਾਂਜੀ ਹੈਗੇ ਆ, ਤੁਸੀਂ ਟਰਾਈ ਕਰ ਲਓ। ਕਈ ਕੌਂਸੂਲੇਟ ਦੇਣੇ, ਕਈ ਕੌਂਸੂਲੇਟਸ ਨੇ ਦੇਣੇ ਸ਼ੁਰੂ ਕਰਤੇ ਨੇ, ਪਰ ਏਦਾਂ ਜਿਹੜਾ ਉਹਨਾਂ ਦਾ ਡਾਇਰੈਕਟਿਵ ਉਹਨਾਂ ਨੇ ਕਿਹਾ ਮਾਰਚ 31 ਤੋਂ ਬਾਅਦ ਹੀ, ਪਰ ਸਾਨੂੰ ਖਬਰਾਂ ਹੈ ਕਿ ਕਈ ਕੌਂਸੂਲੇਟ ਦੇਣੇ ਸ਼ੁਰੂ ਕਰਤੇ ਨੇ, ਤੇ ਡਿਪੈਂਡਿੰਗ ਕਿੱਥੇ ਤੁਹਾਡੇ ਪਾਰਟੀ ਲੋਕੇਟਡ ਹੈ ਟਰਾਈ ਕਰ ਸਕਦੇ ਆ ਜੀ। ਤੇ ਬਾਕੀ ਇਹਦੇ ਵਿੱਚ ਇੱਕ ਚੀਜ਼ ਜਿਹੜੇ ਇਸ ਦਾ ਪਹਿਲੀ ਜਿਹੜੀ ਗੱਲ ਸੀ ਉਹ 'ਚ ਇਹ ਮੈਂ ਕਰਨਾ ਚਾਹੁੰਦਾ ਵੀ ਹੁਣ ਜਦੋਂ ਗ੍ਰੀਨ ਕਾਰਡ ਹੋਲਡਰ ਆ ਉਹ ਸਿਟੀਜ਼ਨ ਇੰਡੀਆ ਦਾ ਆ, ਸੋ ਉਹਨੇ ਜਦੋਂ ਵੀਜ਼ਾ ਅਪਲਾਈ ਕਰਨਾ ਤਾਂ ਫਿਰ ਇੰਡੀਅਨ ਦੇ ਥਰੂ ਹੀ ਕਰਨਾ ਪਊਗਾ ਉਹਨਾਂ ਨੂੰ, ਰਾਈਟ? ਉਹਨਾਂ ਦਾ ਅਮਰੀਕਾ ਦੇ ਥਰੂ ਕੋਈ ਇੱਦਾਂ ਹੁੰਦਾ ਹੈ ਜਾਂ ਕੋਈ ਟਰੀਟੀ ਇਹਨਾਂ ਦੀ ਹੈਗੀ ਆ ਗ੍ਰੀਨ ਕਾਰਡ ਹੋਲਡਰ ਵਾਲੇ ਜਿਹੜੇ ਇੱਦਾਂ ਯੂਰਪ ਦੇ ਵਿੱਚ ਕਿਤੇ ਆ ਜਾ ਸਕਦੇ? ਇੱਦਾਂ ਤਾਂ ਨਹੀਂ ਹੈਗਾ ਨਾ? ਨਹੀਂ, ਇਹ ਤਾਂ ਐਜ਼ ਅ ਇੰਡੀਅਨ ਸਿਟੀਜ਼ਨ ਕਰਨਾ ਪਊਗਾ। ਇਟਾਲੀਅਨ ਐਮਬੈਸੀ ਜਿਹੜੀ US ਦੇ ਵਿੱਚ ਹੈਗੀ ਨਾ, ਉਹਨੂੰ ਇਹ ਸੰਪਰਕ ਕਰਨ। ਹਾਂਜੀ, ਤੇ ਇਹ ਹੈ ਕਿ ਜਿਹੜੇ ਜਦੋਂ ਤੁਸੀਂ US ਦੇ ਗ੍ਰੀਨ ਕਾਰਡ ਹੋਲਡਰ ਹੁੰਦੇ ਹੋ, ਤੁਹਾਡੇ ਲਈ ਵੀਜ਼ੇ ਲੈਣੇ ਬੜੇ ਸੌਖੇ ਹੋ ਜਾਂਦੇ ਨੇ ਕਾਫੀ ਕੰਟਰੀਜ਼ ਦੇ। ਇਹ ਫਾਇਦਾ ਇਹਨਾਂ ਨੂੰ ਜ਼ਰੂਰ ਹੋ ਜਾਊਗਾ ਜੀ ਜੀ। ਅਗਲੇ ਕਾਲਰ ਗੈਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਇਹ ਪੁੱਛਣਾ ਸੀਗਾ ਕਿ ਜਿੱਦਾਂ ਮਤਲਬ ਜੇ ਕੋਈ ਆਪਾਂ ਇੰਡੀਆ ਤੋਂ ਬੱਚਾ ਅਡਾਪਟ ਕਰਨਾ ਆ, ਉਹ ਆਪਾਂ ਗ੍ਰੀਨ ਕਾਰਡ ਹੋਲਡ ਹੋ ਕੇ ਕਰ ਸਕਦੇ ਹਾਂ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ ਉਹਦੇ ਵਾਸਤੇ? ਜੀ। ਜਿਹੜਾ US ਸਿਟੀਜ਼ਨ ਹੈ ਉਹਨੂੰ ਹੇਗ ਪ੍ਰੋਸੈਸ ਦੇ ਥੱਲੇ ਜਾਣਾ ਪੈਂਦਾ ਹੈ। ਸਾਡਾ ਇੱਕ ਪ੍ਰੋਗਰਾਮ ਕੀਤਾ ਸੀਗਾ ਆਪਾਂ ਕਾਫੀ ਡੀਟੇਲਡ ਹੇਗ ਪ੍ਰੋਸੈਸ ਬਾਰੇ, ਤੁਸੀਂ ਰੇਡੀਓ ਤੇ ਉਹ ਸੁਣੋ, YouTube ਤੇ ਤੁਹਾਨੂੰ ਲੱਭ ਜਾਣਾ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ ਨਾਨ ਹੇਗ ਦੇ ਥੱਲੇ ਅਡਾਪਟ ਕਰ ਸਕਦਾ ਹੈ, ਪਰ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਫਿਰ ਉਹਦੀ 2 ਸਾਲ ਦੀ ਉੱਥੇ ਰਹਿਣ ਦੀ ਰਿਕੁਆਇਰਮੈਂਟ ਬਣਦੀ ਹੈ। ਤੇ ਹੁਣ ਗੱਲ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਉਹ 6 ਮਹੀਨੇ ਤੋਂ ਵੱਧ ਉੱਥੋਂ ਜਾ ਨਹੀਂ ਸਕਦਾ ਹੈ। ਤੇ ਤੁਹਾਨੂੰ ਬੇਸਿਕਲੀ ਤੁਹਾਡਾ ਇਹ ਥੋੜ੍ਹਾ ਜਿਹਾ ਪ੍ਰੋਬਲਮੈਟਿਕ ਹੋਇਆ, ਤੁਸੀਂ ਉਹ ਪ੍ਰੋਗਰਾਮ ਸੁਣੋ ਸਾਡਾ ਵਾਲਾ, ਤੇ ਫਿਰ ਜੇ ਤੁਹਾਨੂੰ ਕੋਈ ਡਾਊਟ ਹੈ ਫਿਰ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਬਣਾਓ। ਇਹ ਥੋੜ੍ਹਾ ਜਿਹਾ ਟੈਕਨੀਕਲ ਹੈ ਤੇ ਮੈਂ ਟਾਈਮ ਸਾਡੇ ਕੋਲ ਇੰਨਾ ਹੈ ਨਹੀਂ ਕਿ ਮੈਂ ਸਮਰਾਈਜ਼ ਕਰ ਸਕਾਂ ਸਾਰਾ ਕੁਝ। ਤੁਸੀਂ ਉਹ ਪ੍ਰੋਗਰਾਮ ਸੁਣੋ ਸਾਡਾ ਜਾ ਕੇ। ਹਾਂਜੀ, ਜਾ ਕੇ ਜੇ ਜਿਨ੍ਹਾਂ ਨੇ ਵੀ ਪੁਰਾਣੇ ਪ੍ਰੋਗਰਾਮ ਸੁਣਨੇ ਆ YouTube ਦੇ ਉੱਤੇ ਜਾ ਕੇ ਤੁਸੀਂ ਅਪਡੇਟ ਅਮਰੀਕਾ ਨਾਲ ਇਮੀਗ੍ਰੇਸ਼ਨ ਜਾਂ ਜੇ ਟਰਕੀਆਣਾ ਜਿਹੜਾ ਉਹ ਸਰਚ ਕਰ ਲਿਓ। ਪੁਰਾਣੇ ਜਿਹੜੇ ਪ੍ਰੋਗਰਾਮਸ ਆ ਉਸ 'ਤੇ ਜਿਹੜੇ ਉਹ ਸਾਰੇ ਪਏ ਹੋਏ ਨੇ ਵੀਡੀਓਜ਼ ਦੇ ਰੂਪ ਦੇ ਵਿੱਚ, ਉਹਨਾਂ ਨੂੰ ਤੁਸੀਂ ਜਿਹੜਾ ਉਸ ਦੇ ਵਿੱਚ ਸੁਣ ਸਕਦੇ ਆ। ਕਾਫੀ ਮਹੀਨੇ ਪਹਿਲਾਂ ਜਿਹੜਾ ਆਪਾਂ ਇਸ ਦੇ ਉੱਤੇ ਗੱਲ ਕੀਤੀ ਸੀ। ਅਗਲੇ ਕਾਲਰ ਮਹਿੰਦਰ ਸਿੰਘ। ਹਾਂਜੀ, ਮੇਰਾ ਆਨਸਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਆਨਸਰ ਜੀ ਮੇਰਾ ਪਾਸਪੋਰਟ ਐਕਸਪਾਇਰ ਹੋਇਆ ਆ, ਉਹ ਪੋਸਟ ਆਫਿਸ ਵਾਲੇ ਪੂਰੇ ਫੋਨ ਨਹੀਂ ਚੁੱਕਦੇ, ਮੈਂ ਘਰੋਂ ਕਰ ਸਕਦਾ ਅਪਲਾਈ ਉਹਨੂੰ? ਰਾਜਕਰਨ ਜੀ ਤੁਸੀਂ ਦੱਸੋਗੇ, ਮੈਨੂੰ ਪਤਾ ਨਹੀਂ ਪੋਸਟ ਆਫਿਸ ਬਾਰੇ। ਤੁਸੀਂ ਅਮਰੀਕਨ ਪਾਸਪੋਰਟ ਦੀ ਗੱਲ ਕਰ ਰਹੇ ਆ, ਰਾਈਟ? ਹਾਂਜੀ ਹਾਂਜੀ। ਵੈਸੇ ਤਾਂ ਉਹਨਾਂ ਦਾ ਆਨਲਾਈਨ ਫਾਰਮ ਹੈਗਾ ਆ, ਇਨ ਦੀ ਐਂਡ ਤਾਂ ਸ਼ਾਇਦ ਉੱਥੇ ਜਾਣਾ ਪੈਂਦਾ ਆ। ਸੋ ਅੱਜ ਕੱਲ੍ਹ ਪੋਸਟ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ ਹੀ ਜਾਇਆ ਜਾਂਦਾ। ਸੋ ਤੁਸੀਂ ਆਨਲਾਈਨ ਅਪੁਆਇੰਟਮੈਂਟ ਬਣਾ ਕੇ ਫਿਰ ਤੁਸੀਂ ਜਾਓ। ਫਿਰ ਉਹਨਾਂ ਨੇ ਫੋਨ 'ਤੇ ਚੱਕਣ ਨਾ ਚੱਕਣ ਉਹਦਾ ਤਾਂ ਆਪਾਂ ਕੋਈ ਪੱਕਾ ਨਹੀਂ ਕਹਿ ਸਕਦੇ। ਜੇ ਅਪੁਆਇੰਟਮੈਂਟ ਤੁਹਾਡੀ ਬਣੀ ਹੋਈ ਹੈ ਜਿਸ ਵੀ ਥਾਂ ਦੇ ਉੱਤੇ, ਅਤੇ ਫਿਰ ਤੁਸੀਂ ਉੱਥੇ ਆਪਣੇ ਡਾਕੂਮੈਂਟਸ ਵਗੈਰਾ ਸਾਰੇ ਫਾਰਮ ਵਗੈਰਾ ਲੈ ਕੇ ਚੱਲ ਜਾਓ। ਫਿਰ ਉਸ ਨੂੰ ਜ਼ਰੂਰ ਤੁਹਾਡੇ ਨਾਲ ਉਹ ਕੋਆਰਡੀਨੇਟ ਕਰਨਗੇ। ਸੋ ਕਹਿ ਨਹੀਂ ਸਕਦੇ ਵੀ ਫੋਨ ਕਿਉਂ ਨਹੀਂ ਚੱਕਦੇ। USPS ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿੰਨਾ ਜਿਹੜਾ ਰੌਲਾ ਰਹਿੰਦਾ ਆ ਵੀ ਉਹ ਕੰਮ ਕਰਦੇ ਆ ਜਾਂ ਨਹੀਂ ਕਰਦੇ, ਉਹਦੇ 'ਤੇ ਕਿੱਦੇ ਤਰੀਕੇ ਦੇ ਜਿਹੜੇ ਲੋਕ ਆ ਟਿੱਪਣੀਆਂ ਸਵਾਲ ਜਿਹੜੇ ਉਹ ਕਰਦੇ ਰਹਿੰਦੇ ਆ। ਸੋ ਬੈਸਟ ਇਹੀ ਆ, ਆਨਲਾਈਨ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਜਿਹੜਾ ਫਾਰਮ ਇਸ ਦੇ ਲਈ ਰੀਨਿਊਅਲ ਦੇ ਲਈ ਰਹਿੰਦਾ ਆ ਉਹ ਕਰਕੇ ਅਤੇ ਅਪੁਆਇੰਟਮੈਂਟ ਬਣਾ ਕੇ ਫਿਰ ਉੱਥੇ ਪੋਸਟ ਆਫਿਸ ਦੇ ਵਿੱਚ ਤੁਸੀਂ ਚਲੇ ਜਾਓ। ਅਗਲੇ ਜਿਹੜੇ ਕਾਲਰ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਮਤਲਬ ਜੇ ਕਿਸੇ ਨੇ ਆਪਣੇ ਭੈਣ ਭਰਾ ਨੇ ਕੇਸ ਲਾਇਆ ਹੋਵੇ, ਅਪਲਾਈ ਕੀਤਾ ਹੋਵੇ, ਤੇ ਉਹ ਜੇ ਆਪਾਂ ਮਾਂ ਪਿਓ ਵੱਲੋਂ ਆਪਾਂ ਕਰਦੇ ਆ ਸਿਟੀਜ਼ਨ ਹੋ ਕੇ, ਤੇ ਜਿਹੜੇ ਉਹ ਪਿਛਲੇ ਸਾਲ ਉਹ ਆਪਣੇ ਨਵੇਂ ਕੇਸ ਵਿੱਚ ਐਡ ਹੋਣਗੇ ਜਾਂ ਨਵਾਂ ਹੀ ਕੇਸ ਸ਼ੁਰੂ ਤੋਂ ਚਾਲੂ ਹੋਊਗਾ? ਨਹੀਂ, ਨਵਾਂ ਕੇਸ ਚਾਲੂ ਹੋਊਗਾ ਸ਼ੁਰੂ ਤੋਂ। ਅੱਛਾ ਜੀ, ਠੀਕ ਹੈ। ਓਕੇ, ਥੈਂਕ ਯੂ। ਜੋਧਾ ਸਿੰਘ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ I-601A ਐਪਲੀਕੇਸ਼ਨ ਹੈ ਭਾਜੀ, ਉਹਦਾ ਕੀ ਪ੍ਰੋਸੈਸ ਚੱਲ ਰਿਹਾ? ਜਿੱਦਾਂ ਹੋਰ ਕੋਈ ਨਵਾਂ ਲਾ ਉਹ 'ਚ ਚੇਂਜਿੰਗ ਆਈ ਹੈ ਜੀ ਭਾਜੀ? ਭਾਜੀ 601 ਐਕਸਟ੍ਰੀਮ ਹਾਰਡਸ਼ਿਪ ਵੇਵਰ ਹੈ, ਕਾਫੀ ਟੈਕਨੀਕਲ ਹੈ। ਇਹਦੇ ਵਾਸਤੇ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਜਦੋਂ ਹੁੰਦੇ ਹੋ, ਜਦੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਕੋਰਟ ਮੋਰੇ ਜਾਂ ਤੁਹਾਡੀ ਅਪੀਲ ਲੱਗੀ ਹੋਈ ਹੈ BIA ਜਾਂ 9th ਸਰਕਟ ਮੋਰੇ, ਤੁਸੀਂ 601A ਫਾਈਲ ਨਹੀਂ ਕਰ ਸਕਦੇ। ਨਹੀਂ ਭਾਜੀ, ਜਿੱਦਾਂ ਮੇਰਾ ਵਿਆਹ ਦਾ ਕੇਸ ਅਪਰੂਵ ਹੋਇਆ ਸੀ, ਉਸ ਤੋਂ ਬਾਅਦ 601A ਮੈਂ ਅਪਲਾਈ ਕੀਤਾ ਹੋਇਆ ਸੀ। ਤੁਸੀਂ ਤੁਹਾਡੇ ਕੇਸ ਟਰਮੀਨੇਟ ਹੋ ਗਿਆ ਜਿਹੜਾ ਕੋਰਟ ਦਾ ਸੀਗਾ, ਫਾਈਲ ਹੀ ਨਹੀਂ ਕੀਤਾ ਹੈਗਾ? ਨਹੀਂ ਅਸਾਈਲਮ ਦਾ ਭਾਜੀ ਜਿੱਦਾਂ ਹੋਲਡ ਤੇ ਪਿਆ ਹੋਇਆ ਆਲਰੇਡੀ ਮੇਰਾ। ਕੀ ਐਡਮਿਨ ਕਲੋਜ਼ ਕੀਤਾ ਹੋਇਆ, ਕੀ ਕੀਤਾ? ਕੀ ਸਟੇਟਸ ਕੀ ਹੈ ਤੁਹਾਡੇ ਕੇਸ ਦਾ? ਭਾਜੀ ਮੇਰੀ ਪਹਿਲਾਂ ਅਸਾਈਲਮ ਲੱਗੀ ਹੋਈ ਸੀ ਤੇ ਅਸਾਈਲਮ ਦਾ ਵਕੀਲ ਨੇ ਹੋਲਡ ਤੇ ਕਰਕੇ ਤੇ ਮੇਰਾ ਵਿਆਹ ਦਾ ਅਪਰੂਵ ਕਰਕੇ ਤੇ ਉਹ ਵੇਵਰ ਲਾਈ ਹੈ ਜੀ ਹੁਣ। ਠੀਕ ਹੈ 601 ਵਾਲੀ ਵੇਵਰ। 601A ਵਾਲੀ ਵੇਵਰ ਲਾਈ ਹੈ। ਪ੍ਰੋਸੈਸ ਉਹਦਾ ਕੋਈ ਨਹੀਂ, ਮੈਨੂੰ ਇਹ ਨਹੀਂ ਪਤਾ। ਮੈਨੂੰ ਹੋਲਡ ਦਾ ਮਤਲਬ ਤੁਸੀਂ ਕੀ ਕਹਿੰਦੇ ਹੋ? ਹੋਲਡ ਮਤਲਬ ਕਿ ਟਰਮੀਨੇਟ ਵੀ ਹੋ ਸਕਦਾ, ਐਡਮਿਨ ਕਲੋਜ਼ ਵੀ ਹੋ ਸਕਦਾ। ਤੁਸੀਂ ਇੱਕ ਵਾਰੀ ਨਾ ਆਪਣੇ ਵਕੀਲ ਨਾਲ ਸਲਾਹ ਕਰ ਲਿਓ ਕਿ ਤੂੰ ਪਹਿਲਾਂ ਮੈਨੂੰ ਇਹ ਦੱਸ ਕਿ 601A ਫਾਈਲ ਕਰਨ ਦੀ ਮੇਰੀ ਐਲੀਜੀਬਿਲਿਟੀ ਹੈਗੀ ਹੈ ਕਿ ਨਹੀਂ ਹੈਗੀ ਹੈ। ਹੁਣ ਮੈਨੂੰ ਹੋਲਡ ਦਾ ਨਹੀਂ ਪਤਾ ਤੁਸੀਂ ਕਿਹਨੂੰ ਕਹਿ ਰਹੇ ਹੋ, ਪਰ ਨਵਾਂ ਕੋਈ ਹੋਰ ਇੱਥੇ ਕਾਨੂੰਨ ਨਹੀਂ ਆਇਆ ਅਜੇ ਇਸ ਵੇਲੇ। ਜੀ, ਉਹ ਜੋ ਪਹਿਲਾਂ ਚੱਲਦਾ ਸੀ ਉਹੀ ਚੱਲ ਰਿਹਾ ਹੈਗਾ, ਉਹੀ ਚੱਲ ਰਿਹਾ। ਕਲੈਰਿਟੀ ਲਓ ਆਪਣੇ ਵਕੀਲ ਦੇ ਕੋਲੋਂ ਵੀ ਇੱਦਾਂ ਦਾ ਵੀ ਫਿਰ ਜਗਵੀਰ ਜੀ ਹੋ ਜਾਂਦਾ ਵੀ ਇੱਦਾਂ ਬੰਦਾ ਕਹਿ ਦੇਵੇ ਵੀ ਕਰ ਲਓ ਤੇ ਬਾਅਦ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ, ਡਿਨਾਈ ਵੀ ਹੋ ਸਕਦਾ ਹੈ ਜਾਂ ਕੁਝ ਹੋਰ ਵੀ ਪ੍ਰੋਬਲਮ ਆਉਂਦੀਆਂ ਨੇ। ਜੀ ਮੇਰੇ ਖਿਆਲ ਇਹਨਾਂ ਦੇ ਵਕੀਲ ਨੇ ਸਹੀ ਕੀਤਾ ਹੋਣਾ, ਬਸ ਇਹ ਟਰਮੀਨੋਲੋਜੀ ਇਹ ਸਹੀ ਨਹੀਂ ਵਰਤ ਰਹੇ, ਹੋਲਡ ਕਹਿ ਰਹੇ ਨਾ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ 2 ਨੰਬਰ ਦੇ ਵਿੱਚ ਬਾਰਡਰ ਟੱਪ ਕੇ ਆਉਂਦਾ, ਪਹਿਲਾਂ ਉਹ ਆਪਣਾ I-130 ਅਪਰੂਵ ਕਰਾ ਕੇ ਫਿਰ ਜਿਹੜੀ ਉਹਦੀ ਅਨਲੌਫੁਲ ਪ੍ਰੈਜ਼ੈਂਸ ਹੁੰਦੀ ਹੈ 1 ਸਾਲ ਦੀ, ਉਹ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਹੈ ਉਹਨੂੰ ਉਹਦਾ ਵੇਵਰ ਕਰਨ ਲਈ ਉਹਨੂੰ ਇੱਕ 601A ਵੇਵਰ ਕਰਨਾ ਪੈਂਦਾ, ਹਾਰਡਸ਼ਿਪ ਵੇਵਰ ਉਹਨੂੰ ਕਹਿੰਦੇ ਨੇ, ਜਿਹਦੇ ਨਾਲ ਕਿ USCI ਜਿਹੜੀ ਸਰਕਾਰ ਹੈ ਉਹ ਜਿਹੜੀ ਤੁਹਾਡੀ ਇਲੀਗਲ ਸਟੇ ਹੈ 10 ਸਾਲ ਦੀ ਜਿਹੜੀ ਬਾਰ ਹੈ ਉਹ ਤੋਂ ਫਰਗਿਵ ਕਰ ਦਿੰਦੀ ਹੈ, ਹੈ ਨਾ। ਅਤੇ ਉਹ ਜਦੋਂ ਤੁਸੀਂ 601 ਵੇਵਰ ਲੈਂਦੇ ਹੋ ਫਿਰ ਲੈ ਕੇ ਤੁਸੀਂ ਇੰਡੀਆ ਜਾ ਕੇ ਆਪਣੀ ਕੰਟਰੀ ਜਾ ਕੇ ਵੀਜ਼ਾ ਸਟੈਂਪ ਲੈ ਕੇ ਵਾਪਸ ਆਉਂਦੇ ਹੋ। ਪਰ ਗੱਲ ਇਹ ਹੈ ਕਿ ਜਿਹੜੇ ਇਹਨਾਂ ਦਾ ਰਿਮੂਵਲ ਦਾ ਕੇਸ ਹੈ ਉਹਦੇ ਵਿੱਚ ਕੀ ਚੱਲਦਾ ਕਿ ਟਰਮੀਨੇਟ ਕੀਤਾ ਹੈ ਕਿ ਕਿੱਦਾਂ ਕੀਤਾ ਹੈ, ਉਹ ਕਾਫੀ ਇੰਪੋਰਟੈਂਟ ਹੈ। ਉਹ ਇਹਨਾਂ ਨੂੰ ਦੇਖਣਾ ਪੈਣਾ ਹੈ ਕਿ ਵਕੀਲ ਨੂੰ ਕਹੇ ਕਿ ਇੱਕ ਵਾਰੀ ਦੇਖ ਲਵੇ ਕਿ ਉਹ ਗਲਤ ਤਾਂ ਨਹੀਂ ਲਾਤਾ ਕਿ 601 ਤਾਂ ਤੁਸੀਂ ਲੈ ਲਓ ਇੱਥੋਂ ਦੀ, ਬਾਅਦ ਤੁਸੀਂ ਜਾਓ ਕਹੋਗੇ ਤੁਹਾਡਾ ਪ੍ਰੋਪਰ ਨਹੀਂ, ਤੁਹਾਡੇ ਦਾ ਖਿਲਾਫ ਆਪਾਂ ਰਿਮੂਵਲ ਲਾਤੀ, ਤੁਸੀਂ ਜਾ ਨਹੀਂ ਸਕਦੇ ਸੀਗੇ ਛੱਡ ਕੇ। ਸੋ ਕੇਸ ਕੂਸ ਤੁਹਾਨੂੰ ਪ੍ਰੋਪਰ ਟਰਮੀਨੇਟ ਕਰਾ ਕੇ ਹੀ ਜਾਣਾ ਪੈਣਾ ਹੈ। ਅਤੇ ਇਹ ਵਕੀਲ ਨਾਲ ਇੱਕ ਵਾਰੀ ਜ਼ਰੂਰ ਸਲਾਹ ਲੈ ਲਿਓ ਕਿ ਦੇਖੋ ਕਿ 601 ਬਣਦਾ ਸੀਗਾ ਕਿ ਨਹੀਂ ਬਣਦਾ ਸੀਗਾ। ਜੀ, ਆਤਮਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਈ ਮੈਂ ਆਪਣੀ ਬੇਟੀ ਦਾ ਅਪਲਾਈ ਕੀਤਾ 2009 ਚ ਤੇ ਹੁਣ 2 ਜੂਨ ਚ ਦਾ ਸਟਾਪ ਲੱਗਾ ਪਿਆ। ਇੱਕ ਹੋਰ ਤਾਂ ਖੁੱਲ੍ਹਣ ਦੀ ਉਮੀਦ ਹੈ ਪਲੀਜ਼। ਇਹ ਜੀ ਮਾਰਚ 31 ਤੋਂ ਬਾਅਦ ਹੀ ਮੂਵ ਹੋਣੇ ਇਹ, ਤੁਸੀਂ ਕਾਫੀ ਕਲੋਜ਼ ਹੋ, ਤੁਹਾਡਾ ਨੰਬਰ ਆ ਜਾਣਾ। ਇਸ ਸਾਲ ਚ ਆਉਂਦਾ ਕਿ ਨਹੀਂ ਆਉਂਦਾ ਇਹਦਾ ਕੁਝ ਕਹਿ ਨਹੀਂ ਸਕਦੇ, ਪਰ ਇਹ ਹੈ ਕਿ ਸਾਲ 2 ਸਾਲ ਦੇ ਵਿੱਚ ਤੁਹਾਡਾ ਨੰਬਰ ਆ ਜਾਣਾ। ਜੀ, ਲੱਗ ਗਈ ਆ ਜੀ, ਹੁਣ ਹਾਥੀ ਲੰਘ ਗਿਆ ਪੂੰਛ ਫਸੀ ਆ ਬਸ। ਹੁਣ ਉਹ ਚੀਜ਼ ਜਿਹੜੀ ਉਹ ਬਣੀ ਪਈ ਆ। ਸੋ ਬਿਲਕੁਲ, ਸੋ ਅੱਜ ਦਾ ਪ੍ਰੋਗਰਾਮ ਆਪਾਂ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹਾਂ। ਹੋਰ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲਵਾਂਗੇ, ਸਮਾਂ ਜਿਹੜਾ ਹੈ ਉਹ ਸਮਾਪਤ ਹੈਗਾ ਆ। ਅਤੇ ਇੱਕ ਵਾਰੀ ਫਿਰ ਜਾਣ ਤੋਂ ਪਹਿਲਾਂ ਦੱਸਦੇ ਜਾਈਏ, ਅੱਜ ਦਾ ਜਿਹੜੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕਾਲਸ ਤੋਂ ਪਹਿਲਾਂ ਦਾ ਜਿਹੜਾ ਹਿੱਸਾ ਸੀ, ਜਿਹੜਾ ਜੋ ਬਾਈਡਨ ਪ੍ਰੈਜ਼ੀਡੈਂਟ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਦੁਆਰਾ ਕਾਫੀ ਐਗਜ਼ੀਕਿਊਟਿਵ ਆਰਡਰ ਇਮੀਗ੍ਰੇਸ਼ਨ ਦੇ ਬਾਬਤ ਜਿਹੜੇ ਉਹ ਲਿਆਂਦੇ ਗਏ ਨੇ। ਕਈ ਜਿਹੜੀਆਂ ਪਾਲਿਸੀਜ਼ ਦੇ ਵਿੱਚ ਚੇਂਜਿਸ ਲਿਆਂਦੀਆਂ ਗਈਆਂ ਨੇ ਜਾਂ ਆਉਣ ਵਾਲੀਆਂ ਨੇ। ਸੋ ਉਹ ਤੁਸੀਂ ਬਹੁਤ ਧਿਆਨ ਦੇ ਨਾਲ ਜਿਹੜਾ ਜ਼ਰੂਰ ਸੁਣਿਓ। ਕਈਆਂ ਦੇ ਜਿਹੜੇ ਕੇਸਿਸ ਦੇ ਉੱਤੇ ਇਸ ਦਾ ਜਿਹੜਾ ਡਾਇਰੈਕਟਲੀ ਇੰਪੈਕਟ ਜਿਹੜਾ ਆ ਉਹ ਪੈ ਸਕਦਾ ਆ। ਸੋ ਉਹ ਜਿਹੜਾ ਤੁਸੀਂ ਪ੍ਰੋਗਰਾਮ ਆ ਮੁੜ ਦੁਬਾਰਾ ਜਿਹੜਾ ਉਹ ਜ਼ਰੂਰ ਸੁਣਿਓ ਜੀ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ। ਅਟਾਰਨੀ ਜੇ ਟਿਰਕੀਆਣਾ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਜਾਣ ਤੋਂ ਪਹਿਲਾਂ ਇਹਨਾਂ ਦਾ ਮੈਂ ਨੰਬਰ ਦੱਸਦਾ ਜਾਵਾਂ, ਜੇ ਕਿਸੇ ਨੇ ਇਹਨਾਂ ਦੇ ਨਾਲ ਡਾਇਰੈਕਟ ਕਾਂਟੈਕਟ ਕਰਨਾ ਹੈ, ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ, ਇਹਨਾਂ ਦਾ ਫ਼ੋਨ ਨੰਬਰ ਹੈ 4159090503 415 909 0503। ਸੋ ਇੱਥੇ ਸਮਾਪਤੀ ਆ। ਬਹੁਤ ਬਹੁਤ ਸ਼ੁਕਰੀਆ ਜੀ ਟਿਰਕੀਆਣਾ ਜੀ, ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਵੈਲਕਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਹੁਣ ਅਗਲੀ ਵਾਰ। ਉਦੋਂ ਤੱਕ ਨਹੀਂ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।